ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ, ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਅਦਾਬਰਸ। ਜੀ ਡਾਕਟਰ ਸਾਹਿਬ, ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਅੱਜ 11 ਜੂਨ 2025 28 ਜੇਠ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਇਹ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਸ਼ੇਅਰ ਰੂਪ ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਨਰਿੰਦਰ ਸਿੰਘ ਸੇਖੋਂ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਸਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ ਔਰ TV 84 ਦੀ ਸਪੋਰਟ ਕਰਨ ਲਈ ਕਿਹਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਨਰਿੰਦਰ ਸਿੰਘ ਸੇਖੋਂ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਘੱਲੂਘਾਰਾ 84 ਦੇ ਦੌਰਾਨ ਦਰਬਾਰ ਸਾਹਿਬ ਦੇ ਗ੍ਰੰਥੀਆਂ ਅਤੇ ਰਾਗੀ ਸਿੰਘਾਂ ਨੇ ਵੀ ਤਨਦੇਹੀ ਨਾਲ ਆਪਣੇ ਫਰਜ਼ਾਂ ਨੂੰ ਨਿਭਾਇਆ ਤੇ ਪਿੱਠ ਨਹੀਂ ਦਿਖਾਈ। ਸੋ ਉਹਨਾਂ ਦੀ ਕੁਰਬਾਨੀ ਨੂੰ ਵੀ ਅਸੀਂ ਸਲੂਟ ਕਰਦੇ ਹਾਂ, ਪ੍ਰਣਾਮ ਕਰਦੇ ਹਾਂ। ਸੋ 10 ਜੂਨ ਤੋਂ ਬਾਅਦ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਵਿੱਚ ਸਰਕਾਰੀ ਨਾਂ ਆਪਰੇਸ਼ਨ ਵੁੱਡ ਰੋਜ਼ ਦੇ ਥੱਲੇ ਸਿੱਖ ਨੌਜਵਾਨਾਂ ਦਾ ਸ਼ਿਕਾਰ ਕੀਤਾ ਗਿਆ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਨਰਿੰਦਰ ਸਿੰਘ ਸੇਖੋਂ ਸਮੁੱਚੇ ਪਰਿਵਾਰ ਦਾ, ਜਿਹੜੇ ਡਾਲਸ ਟੈਕਸਾਸ 'ਚ ਨਿਵਾਸ ਕਰਦੇ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਅੱਛਾ, ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਸਾਡੀ ਡਾਲਸ ਫੇਰੀ ਦੌਰਾਨ ਵੀਰ ਗੋਵਿੰਦਰ ਸਿੰਘ ਔਰ ਉਹਨਾਂ ਦੀ ਟੀਮ ਨੇ ਉਦਮ ਕਰਕੇ TV 84 ਦੀ ਆਰਥਿਕ ਮਦਦ ਦੇ ਲਈ ਵੀਰਾਂ ਭੈਣਾਂ ਤੱਕ ਪਹੁੰਚ ਕੀਤੀ। ਔਰ ਵੈਸੇ ਵੀ ਵੀਰ ਨਰਿੰਦਰ ਸਿੰਘ ਸੇਖੋਂ ਸਾਡੇ ਰੈਗੂਲਰ ਵਿਊਅਰ ਵੀ ਨੇ, ਅਕਸਰ ਉਹਨਾਂ ਦੇ ਲਾਈਵ ਚੈਟ ਦੇ ਉੱਤੇ ਕਮੈਂਟ ਵੀ ਹੁੰਦਾ। ਔਰ ਇਹ ਕੁਰਬਾਨੀ ਵਾਲਾ ਪਰਿਵਾਰ ਹੈ। ਇਹਨਾਂ ਦੇ ਭਰਾਤਾ ਜਿਹੜੇ ਨੇ ਉਹਨਾਂ ਦੀ ਸ਼ਹਾਦਤ ਵੀ ਇਸ ਸੰਘਰਸ਼ ਦੇ ਰਾਹ ਤੇ ਚੱਲਦੇ ਆਈ ਹੋਈ ਹੈ। ਔਰ ਬੜੇ ਪਿਆਰੇ ਉਹਨਾਂ ਦੇ ਬੱਚੇ ਨੇ, ਪੂਰੇ ਸਿੱਖੀ ਵੈਲਿਊਜ਼ ਦੇ ਨਾਲ। ਔਰ ਬਹੁਤ ਜ਼ਿਆਦਾ ਜਿਹੜਾ ਉਹ ਲੋਕਲ ਕਮਿਊਨਿਟੀ ਦੇ ਵਿੱਚ ਵੀ ਪਿਆਰੇ ਜਾਂਦੇ ਨੇ, ਸਤਿਕਾਰੇ ਜਾਂਦੇ ਨੇ। ਸਾਡੇ ਨਾਲ ਵੀ ਉਹਨਾਂ ਦੀ ਇੱਕ ਬੌਂਡਿੰਗ ਹੈ ਔਰ ਪੂਰੀ ਪੰਥ ਪ੍ਰਸਤੀ ਜਿਹੜੀ ਹੈ ਉਹ ਰੋਮ ਦੇ ਵਿੱਚ ਰਚੀ ਹੋਈ ਹੈ। ਅਸੀਂ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬੇਸ਼ੱਕ ਕੱਲ 10 ਜੂਨ ਨੂੰ ਬਹੁਤ ਸਾਰਿਆਂ ਨੇ ਜਿਵੇਂ ਜੂਨ 1 ਤੋਂ ਜੂਨ 10 ਤੱਕ ਕਹਿ ਕੇ ਘੱਲੂਘਾਰਾ ਹਫਤਾ ਜਾਂ ਘੱਲੂਘਾਰੇ ਦਿਨਾਂ ਦੀ ਜਿਹੜੀ ਹੈ ਉਹ ਕਲੋਜ਼ਿੰਗ ਕਰ ਦਿੱਤੀ ਗਈ। ਅਸੀਂ ਵੀ ਕਮੈਂਟ ਦੇ ਵਿੱਚ ਇਹ ਕਿਹਾ ਕਿ ਭਾਈ ਅਸੀਂ ਜਿਹੜਾ ਹੁਣ ਨੈਕਸਟ ਫੇਜ਼ ਵੱਲ ਜਾ ਰਹੇ। ਪਰ ਇਹ ਵੀ ਜਾਣਨਾ ਜ਼ਰੂਰੀ ਹੈ, ਖਾਸ ਤੌਰ ਤੇ ਨਵੀਂ ਜਨਰੇਸ਼ਨ ਦੇ ਲਈ, ਕਿਉਂਕਿ ਅਸੀਂ 41 ਸਾਲ ਬਾਅਦ ਇਹ ਗੱਲ ਕਰ ਰਹੇ ਹਾਂ ਕਿ ਇੱਕਦਮ ਬਾਅਦ ਜੂਨ 84 ਤੋਂ ਬਾਕੀ ਪੰਜਾਬ 'ਚ ਕੀ ਹੋਇਆ। ਕੀ ਦਰਬਾਰ ਸਾਹਿਬ 'ਚੋਂ ਫੌਜ ਨਿਕਲ ਗਈ ਜੂਨ 10 ਤੋਂ ਬਾਅਦ? ਬਿਲਕੁਲ ਨਹੀਂ। ਫੌਜ ਦਾ ਕਬਜ਼ਾ ਅਗਲੇ ਕਈ ਮਹੀਨੇ ਰਿਹਾ ਔਰ ਉਹਨੂੰ ਕਿਹਨਾਂ ਸਰਕਮਸਟਾਂਸਿਸ 'ਚ ਫਿਰ ਫੌਜ ਨੂੰ ਉੱਥੋਂ ਨਿਕਲਣਾ ਪਿਆ। ਔਰ ਫਿਰ ਫੌਜ ਦੀ ਮੌਜੂਦਗੀ ਔਰ ਸਰਕਾਰੀ ਪੂਰੇ ਦਬਾਅ ਥੱਲੇ ਉਹਨਾਂ ਨੇ ਕਿਵੇਂ ਜਿਹੜਾ ਹੈ ਉਹ ਸਰਕਾਰੀ ਤਖਤ ਬਣਾਇਆ।
ਇਹ ਵੀ ਇੱਕ ਪੂਰਾ ਆਪਣੇ ਆਪ ਦੇ ਵਿੱਚ ਇੱਕ ਚੈਪਟਰ ਹੈ ਜੀ। ਤੇ ਫਿਰ ਕਿਵੇਂ ਜਦੋਂ ਕਿ ਇਸ ਸਰਕਾਰੀ ਹਮਲੇ ਦਾ ਜਿਹੜੀ ਟੋਟਲ ਵਾਰ ਦੀ ਬਿਗਨਿੰਗ ਸੀ, ਇਸ ਦਾ ਨਾਂ ਆਪਰੇਸ਼ਨ ਬਲੂ ਸਟਾਰ ਰੱਖਿਆ ਗਿਆ ਸੀ। ਫਿਰ ਦੂਸਰਾ ਵੱਡਾ ਆਪਰੇਸ਼ਨ ਜਿਹੜਾ ਫੌਜ ਨੇ, ਜਿਹਦਾ ਨਾਂ ਆਪਰੇਸ਼ਨ ਵੁੱਡ ਰੋਜ਼ ਰੱਖਿਆ, ਜੰਗਲੀ ਗੁਲਾਬ। ਔਰ ਉਸ ਆਪਰੇਸ਼ਨ ਵੁੱਡ ਰੋਜ਼ ਦੇ ਥੱਲੇ ਫਿਰ ਅਗਲੇ ਕਈ ਮਹੀਨੇ, 6 ਮਹੀਨੇ ਤੋਂ 8 ਮਹੀਨੇ ਤੱਕ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ, ਕਿਉਂਕਿ 12,350 ਦੇ ਕਰੀਬ ਟੋਟਲ ਪਿੰਡ ਨੇ, ਉਸ ਪੀਰੀਅਡ ਦੇ ਵਿੱਚ ਕਿਵੇਂ 14 ਸਾਲ ਦੀ ਉਮਰ ਤੋਂ ਲੈ ਕੇ 28-30 ਸਾਲ ਤੱਕ ਦੀ ਉਮਰ ਦੇ ਨੌਜਵਾਨਾਂ ਨੂੰ ਘਰੋਂ ਚੁੱਕ ਕੇ ਕੱਢ ਕੇ ਕਿਵੇਂ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ, ਕਿਵੇਂ ਜਿਨ੍ਹਾਂ ਘਰਾਂ ਦੇ ਵਿੱਚ ਕੋਈ 3 ਫੁੱਟੀ ਸ੍ਰੀ ਸਾਹਿਬ ਵੀ ਸੀ ਜਾਂ ਪੀਲਾ ਪਟਕਾ ਸੀ, ਉਹਨਾਂ ਨੂੰ ਕਿਵੇਂ ਨਿਸ਼ਾਨਾ ਬਣਾਇਆ ਗਿਆ, ਔਰ ਉਹ ਕਿਵੇਂ ਇੱਕ ਸਰਕਾਰੀ ਨੀਤੀ ਦੇ ਤਹਿਤ ਫੌਜ ਨੂੰ ਆਰਡਰ ਦੇ ਥੱਲੇ ਕੀਤਾ ਗਿਆ, ਉਸ ਦਾ ਵੀ ਅਸੀਂ ਜ਼ਿਕਰ ਕਰਾਂਗੇ। ਔਰ ਇਹ ਉਹੀ ਪੀਰੀਅਡ ਸੀ ਜਦੋਂ ਕਿ ਅਜੇ, ਕਿਉਂਕਿ ਦੋਵਾਂ ਪੰਜਾਬਾਂ ਦੇ ਵਿੱਚ ਪਾਕਿਸਤਾਨ ਨਾਲ ਲੱਗਦੇ ਬਾਰਡਰ ਦੇ ਉੱਤੇ ਕੰਡਿਆਲੀ ਤਾਰ ਨਹੀਂ ਸੀ ਲੱਗੀ ਹੋਈ, ਜਿਹੜੀ ਇਹਨਾਂ ਨੇ ਬਾਅਦ ਦੇ ਵਿੱਚ ਜਿਹੜੀ ਹੈ ਲਗਾਈ। ਔਰ ਉਦੋਂ ਜਿਹੜਾ ਸਰਹੱਦੀ ਜ਼ਿਲ੍ਹਿਆਂ ਚੋਂ, ਖਾਸ ਤੌਰ ਤੇ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਚੋਂ ਹਜ਼ਾਰਾਂ ਸਿੱਖ ਨੌਜਵਾਨ ਜਿਹੜੇ ਨੇ ਉਹ ਬਾਰਡਰ ਟੱਪ ਕੇ ਦੂਸਰੇ ਪਾਸੇ ਰਾਵੀ ਦੇ ਪਾਰ ਜਾ ਪਹੁੰਚੇ। ਉਹਨਾਂ ਦੇ ਅੰਦਰ ਗੁੱਸਾ ਵੀ ਸੀ ਕੌਮ ਨੂੰ ਦੇ ਨਾਲ ਜੋ ਵਾਪਰਿਆ, ਔਰ ਉਸ ਦੇ ਲਈ ਜਾਨਾਂ ਕੁਰਬਾਨ ਕਰਨ ਦਾ ਚਾਅ ਵੀ ਸੀ। ਇਹ ਇੱਕ ਵੱਖਰੀ ਕਹਾਣੀ ਹੈ ਕਿ ਉਸ ਪੀਰੀਅਡ ਦੇ ਵਿੱਚ ਕਿਵੇਂ, ਕਿਉਂਕਿ ਕੋਈ ਗਵਾਂਢੀ ਮੁਲਕ ਦੀ ਕੋਈ ਅੰਡਰਸਟੈਂਡਿੰਗ ਉਸ ਲੈਵਲ ਦੀ ਨਹੀਂ ਸੀ, ਜਾਂ ਉਹਨਾਂ ਨੂੰ ਇਸ ਨੁਕਤੇ ਦੀ ਅਹਿਮੀਅਤ ਦਾ ਅਹਿਸਾਸ ਨਹੀਂ ਸੀ। ਹੁਣ ਜਿਵੇਂ ਅਸੀਂ 41 ਸਾਲ ਬਾਅਦ ਦੇਖਦੇ ਹਾਂ ਕਿ ਭਾਈ ਕਿਵੇਂ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ, ਉਹਨਾਂ ਦੇ ਨੀਤੀ ਘਾੜਿਆਂ ਨੂੰ ਸਿੱਖ ਫੈਕਟਰ ਦੀ ਅਹਿਮੀਅਤ ਸਮਝ ਆ ਰਹੀ ਹੈ। ਸੋ ਉਹ ਗੱਲ ਵੀ ਅਸੀਂ ਕਰਾਂਗੇ। ਪਰ ਇਹ ਸਾਰੇ ਪੀਰੀਅਡ 'ਚ 2-3 ਆਸਪੈਕਟ ਜਿਹੜੇ ਸਾਡੀਆਂ ਵਿਚਾਰਾਂ 'ਚੋਂ, ਜਿਹੜੇ ਇਹ ਸਾਰੇ ਜੂਨ ਪਹਿਲੀ ਤੋਂ ਲੈ ਕੇ ਅਸੀਂ ਕੀਤੀਆਂ ਨੇ, ਜਿਨ੍ਹਾਂ ਨੂੰ ਅਸੀਂ ਨਹੀਂ ਵਿਚਾਰ ਸਕੇ, ਉਹਦੇ 'ਚ 2 ਚੀਜ਼ਾਂ। ਇੱਕ ਲਫ਼ਜ਼ ਕੈਨਨ, ਜਿਹੜਾ ਉਹ ਤੋਪ ਨੂੰ ਕਹਿੰਦੇ ਨੇ। ਇੱਕ ਕੈਨਨ ਤਾਂ ਤੋਪਾਂ ਦੇ ਹਮਲੇ ਦੇ ਸਾਹਮਣੇ ਜੂਝਣ ਵਾਲੇ ਸਿੰਘਾਂ ਦੀ ਕਹਾਣੀ ਹੈ, ਜਿਸ ਨੂੰ ਅਸੀਂ ਚਮਕੌਰ ਦੀ ਗੜੀ ਦੇ ਉਸ ਵਾਕਿਆ ਦਾ ਦੁਹਰਾ ਕਹਿੰਦੇ। ਇੱਕ ਧਾਰਮਿਕ ਪੱਖ ਹੁੰਦਾ ਹੈ, ਔਰ ਧਾਰਮਿਕ ਪੱਖ ਤੋਂ ਅਸੀਂ ਦੇਖਦੇ ਹਾਂ, ਬੇਸ਼ੱਕ ਜਦੋਂ ਅਸੀਂ ਲਫ਼ਜ਼ ਕਲਰਜੀ ਜਾਂ ਧਾਰਮਿਕ ਲੀਡਰਸ਼ਿਪ ਦੀ ਗੱਲ ਕਰਦੇ ਹਾਂ, ਇਹ ਕੋਈ ਕਲਰਜੀ ਦੇ ਕੋਲ ਕੋਈ ਐਕਸਟਰਾ ਪਾਵਰਸ ਨਹੀਂ ਨੇ। ਸਿੱਖ ਧਰਮ ਦੇ ਵਿੱਚ ਕੋਈ ਇਸ ਕਿਸਮ ਦਾ ਪੁਜਾਰੀਵਾਦ ਨਹੀਂ ਹੈ ਜਿਹਦੇ ਥੱਲੇ, ਜਿਵੇਂ ਪੋਪ ਦੇ ਕੋਲ ਇੱਕ ਐਕਸਟਰਾ ਤਾਕਤ ਹੈ, ਉਹਦੀਆਂ ਅੱਗੋਂ ਡਾਇਓਸੀਜ਼ ਨੇ, ਉਹਨਾਂ ਦੇ ਬਿਸ਼ਪ ਨੇ, ਉਹਨਾਂ ਦੇ ਦੂਸਰੇ ਨੇ, ਇਵੇਂ ਦਾ ਨਹੀਂ ਹੈ। ਕਿਉਂਕਿ ਸਿੱਖੀ ਦੇ ਵਿੱਚ ਸਭ ਤੋਂ ਵੱਡਾ ਰੁਤਬਾ ਭਾਈ ਦਾ ਹੈ, ਭਰਾ। ਇਹੀ ਕਾਰਨ ਹੈ ਕਿ ਬੇਸ਼ੱਕ ਅਸੀਂ ਗ੍ਰੰਥੀ ਸਿੰਘ ਜਾਂ ਰਾਗੀ ਸਿੰਘ, ਉਹ ਹੁਣ ਜਿਹੜੇ ਨੇ, ਕਿਉਂਕਿ ਇੰਸਟੀਟਿਊਸ਼ਨਲਾਈਜ਼ ਧਰਮ ਉਦੋਂ ਹੋ ਜਾਂਦਾ ਹੈ ਜਦੋਂ ਕਿ ਬਾਕੀ ਲੋਕ ਧਾਰਮਿਕ ਫਰਜ਼ ਜਿਹੜੇ ਉਸ ਧਰਮ ਨੂੰ ਮੰਨਣ ਵਾਲੇ ਨੇ, ਉਹ ਖੁਦ ਉਹਨਾਂ ਜਿਹੜੇ ਰਿਚੁਅਲ ਨੇ ਜਾਂ ਜਿਹੜੇ ਮਰਿਆਦਾ ਹੈ ਉਸ ਨੂੰ ਨਹੀਂ ਨਿਭਾ ਪਾਉਂਦੇ, ਜਾਂ ਉਹਨਾਂ ਨੂੰ ਲੋੜ ਮਹਿਸੂਸ ਹੁੰਦੀ ਹੈ ਜੇ ਕਿਸੇ ਹੋਰ ਰਾਹੀਂ ਕਰਵਾਇਆ ਜਾਏ। ਇਵੇਂ ਇੱਕ ਸੈਲਰੀਡ ਕਲਾਸ, ਤਨਖਾਹਦਾਰ ਪੈਦਾ ਹੋ ਜਾਂਦੇ ਨੇ। ਅਦਰਵਾਈਜ਼ ਜਦੋਂ 10ਵੇਂ ਪਾਤਸ਼ਾਹ ਨੇ ਮਸੰਦ ਸਿਸਟਮ ਖਤਮ ਕੀਤਾ, ਹੁਣ ਮਸੰਦ ਸਿਸਟਮ ਜੇ ਜਾਰੀ ਹੁੰਦਾ ਜਾਂ ਅੱਜ ਵੀ ਹੁੰਦਾ, ਤੇ ਫਿਰ ਉਹ ਸਾਡਾ ਇਵੇਂ ਦਾ ਹੀ ਸਿਸਟਮ ਹੋਣਾ ਸੀ ਜਿਵੇਂ ਪੋਪ ਹੈ, ਔਰ ਅੱਗੋਂ ਉਹਨਾਂ ਦੀਆਂ ਡਾਇਓਸੀਜ਼ ਨੇ, ਤੇ ਉਹਨਾਂ ਦੇ ਅੱਗੋਂ ਬਿਸ਼ਪ ਨੇ, ਔਰ ਉਹਨਾਂ ਦੇ ਅੱਗੋਂ ਪ੍ਰੀਸਟ ਨੇ। ਪਰ ਚੌਥੇ ਪਾਤਸ਼ਾਹ ਵੱਲੋਂ ਸਥਾਪਿਤ ਮਸੰਦ ਸਿਸਟਮ 10ਵੇਂ ਪਾਤਸ਼ਾਹ ਤੱਕ ਪਹੁੰਚਦਿਆਂ ਇੰਨਾ ਕੁ ਕਰਪਟ ਹੋ ਗਿਆ ਸੀ ਕਿ 10ਵੇਂ ਪਾਤਸ਼ਾਹ ਨੇ ਉਹਨਾਂ ਜਿਹੜੇ ਚੰਗੇ ਮਸੰਦ ਸੀ ਉਹਨਾਂ ਨੂੰ ਰਿਵਾਰਡ ਦਿੱਤੇ, ਸਰੋਪਾਓ ਦਿੱਤੇ, ਪਰ ਜਿਹੜੇ ਦੂਸਰੇ ਸੀ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ। ਔਰ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਹੁਣ ਕੋਈ ਜਿਹੜਾ ਗੁਰੂ ਔਰ ਸਿੱਖ ਦੇ ਵਿਚਾਲੇ, ਜਾਂ ਅਕਾਲ ਪੁਰਖ ਔਰ ਸਿੱਖ ਦੇ ਵਿਚਾਲੇ ਕੋਈ ਇਨ ਬਿਟਵੀਨ ਨਹੀਂ ਹੈ, ਜਿਹਦੇ ਰਾਹੀਂ ਕੋਈ ਜਿਹੜਾ ਦਸਵੰਧ ਜਿਹੜਾ ਉਹ ਗੁਰੂ ਤੱਕ ਪਹੁੰਚਣਾ, ਜਾਂ ਕੋਈ ਹੋਰ ਉਹਨਾਂ ਨੂੰ ਕੋਈ ਹੱਕ ਨੇ, ਜਾਂ ਉਹਨਾਂ ਦੀ ਕੋਈ ਐਕਸਟਰਾ ਪਾਵਰ ਹੈ। ਔਰ ਇਹੀ ਕਾਰਨ ਸੀ ਕਿ ਵੀ ਜਿਹੜਾ ਸਿੱਖੀ ਦਾ ਸਿਧਾਂਤ ਆ ਕੇ ਖੜਾ ਹੋਇਆ ਇਹ ਸੀ ਕਿ ਲੰਗਰ ਮੇ ਜੋ ਢੋਏ ਜਲ, ਦੇਗ ਜੋ ਵਰਤਾਏ ਜਬੀ, ਤਬੀ ਤੋਂ ਉਹ ਸਿੱਖ ਸਤ ਗੁਰੂ ਕੋ ਪਿਆਰਾ ਹੈ। ਕਿ ਉਹੀ ਸਿੱਖ ਲੰਗਰ ਲਈ ਜਲ ਵੀ ਲਿਆਉਂਦੇ ਸੀ, ਦੇਗ ਵੀ ਵਰਤਾਉਂਦੇ ਸੀ, ਆਪਣੀ ਕਿਰਤ ਕਰਦੇ ਸੀ, 10 ਨੋਆਂ ਦੀ ਹੁਕਮਨਾਮਾ ਵੀ ਲੈਂਦੇ ਸੀ, ਸਿੰਘ ਜਾਂ ਸਿੰਘਣੀ।
ਇਹੀ ਕਾਰਨ ਹੈ ਵੀ ਕੋਈ ਵੀ ਸਿੰਘਣੀ ਵੀ ਅਰਦਾਸ ਕਰ ਸਕਦੀ ਹੈ, ਮਹਾਰਾਜ ਦੇ ਤਾਬਿਆਂ ਤੋਂ ਵਾਕ ਲੈ ਸਕਦੀ ਹੈ, ਕੀਰਤਨ ਕਰ ਸਕਦੀ ਹੈ। ਬਿਲਕੁਲ। ਸੋ ਇਹ ਜਿਹੜਾ ਸੀ ਇਹਦੇ 'ਚ ਕੋਈ ਪ੍ਰੀਸਟਲੀ ਕਲਾਸ ਜਾਂ ਕਲਰਜੀ ਜਿਵੇਂ ਦੂਸਰਿਆਂ ਦੇ ਵਿੱਚ ਜਾਂ ਜਿਵੇਂ ਸ਼ੀਆ ਇਸਲਾਮ ਦੇ ਵਿੱਚ ਹੈ, ਉਹਨਾਂ ਦੇ ਇਮਾਮ ਔਰ ਉਹਨਾਂ ਦਾ ਪੂਰਾ ਇੱਕ ਡੈਕਰੀ ਹੈ, ਪਾਵਰਸ ਨੇ, ਫਤਵੇ ਦੇਣ ਦਾ ਹੱਕ ਹੈ, ਇਵੇਂ ਦਾ ਕੋਈ ਨਹੀਂ ਹੈ। ਲੇਕਿਨ ਕਿਉਂਕਿ ਵਕਤ ਇਹ ਤਾਂ ਸੀ ਵੀ ਜਿਹੜੇ ਲੋਕ ਵੈਰਾਗ ਬਿਰਤੀ ਵਾਲੇ ਨਿਕਲ ਗਏ, ਘਰ ਛੱਡ ਦਿੱਤੇ, ਸੱਚ ਦੀ ਢੂੰਡ 'ਚ ਨਿਕਲੇ, ਉਹ ਸਾਧੂ ਬਾਣੇ 'ਚ ਆ ਗਏ, ਕੋਈ ਉਦਾਸੀਆਂ 'ਚ, ਕੋਈ ਨਿਰਮਲਿਆਂ 'ਚ, ਕੋਈ ਸੇਵਾ ਪੰਥੀ, ਕੋਈ ਦੂਸਰੇ, ਉਹ ਜਿਹੜੇ ਨੇ ਘਰ-ਬਾਰ ਨੂੰ ਛੱਡ ਛਡਾ ਕੇ ਬਿਲਕੁਲ ਵਲੰਟੈਰਲੀ ਸੇਵਾ ਕਰਦੇ ਸੀ। ਇਹ ਪਾਠ ਤਾਂ ਰਿਹਾ, ਇਹ ਤਾਂ ਕਿਸੇ ਦੇ ਲਈ ਵੀ ਉੱਪਰ ਉਹਨਾਂ ਦਾ ਕੋਈ ਰੁਤਬਾ ਉਸ ਕਿਸਮ ਦਾ ਕੋਈ ਖਾਸ ਉਹਨਾਂ ਦੇ ਕੋਲ ਪਾਵਰਸ ਨਹੀਂ ਸੀ। ਔਰ ਇਸੇ ਤਰ੍ਹਾਂ ਜਦੋਂ ਇਹਨਾਂ ਮਹੰਤਾਂ ਤੋਂ ਜਾਂ ਇਹਨਾਂ ਉਦਾਸੀਆਂ ਤੋਂ ਇਹ ਗੁਰਦੁਆਰਾ ਸਾਹਿਬ ਆਜ਼ਾਦ ਕਰਾਏ ਗਏ ਗੁਰਦੁਆਰਾ ਰਿਫਾਰਮ ਮੂਵਮੈਂਟ ਤੋਂ ਬਾਅਦ, ਤੇ ਜ਼ਾਹਰ ਹੈ ਕਿ ਇੱਕ ਸਟਰਕਚਰ ਬਣਿਆ ਜਿਹਦੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਮੈਂਟ ਬਾਡੀ ਬਣੀ ਔਰ ਉਹਦੇ ਥੱਲੇ ਫਿਰ ਗ੍ਰੰਥੀ, ਰਾਗੀ, ਸੇਵਾਦਾਰ, ਅਰਦਾਸੀਏ, ਇਸ ਕਿਸਮ ਦੇ ਜਿਹੜੇ ਅੱਡ-ਅੱਡ ਤਨਖਾਹਦਾਰ ਇੱਕ ਸੈਲਰੀਡ ਕਲਾਸ ਜਿਹੜੀ ਹੈ ਖੜੀ ਹੋਈ। ਔਰ ਉਹਦੇ 'ਚ ਅੱਜ ਜੇ ਮੈਂ ਗਲਤ ਨਾ ਹੋਵਾਂ ਤੇ 15,000 ਤੋਂ ਜ਼ਿਆਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਕਿਸਮ ਦੇ ਮੁਲਾਜ਼ਮ, ਜਿਹਦੇ ਦੂਸਰੇ ਮੁਲਾਜ਼ਮ ਵੀ ਦਫ਼ਤਰਾਂ 'ਚ ਕੰਮ ਕਰਨ ਵਾਲੇ ਵੀ, ਔਰ ਗ੍ਰੰਥੀ, ਰਾਗੀ ਔਰ ਸੇਵਾਦਾਰ, ਅਰਦਾਸੀਏ, ਦਰਬਾਰ ਸਾਹਿਬ 'ਚ ਵੀ ਇਸੇ ਤਰ੍ਹਾਂ ਗ੍ਰੰਥੀ ਹੈ, ਅਰਦਾਸੀ ਹੈ, ਹੈੱਡ ਗ੍ਰੰਥੀ ਹੈ, ਇਹ ਸਾਰੇ ਜਿਹੜੇ ਨੇ ਇਹ ਅਹੁਦੇ ਕ੍ਰੀਏਟ ਕੀਤੇ ਗਏ। ਹਾਲਾਂਕਿ ਇਹ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਜਦੋਂ ਜੂਨ 84 ਦੇ ਘੱਲੂਘਾਰੇ ਦਾ ਇਹ ਸਾਰਾ ਵਰਤਾਰਾ ਵਰਤਦਾ ਹੈ। ਇੱਕ ਪਾਸੇ ਜਦੋਂ ਅਸੀਂ ਕੈਨਨ ਲਫ਼ਜ਼ ਕਿਹਾ, ਜਿਨ੍ਹਾਂ ਨੇ ਹਥਿਆਰਬੰਦ ਤੌਰ 'ਤੇ ਅਕਾਲ ਤਖਤ ਨੂੰ ਡਿਫੈਂਡ ਕਰਨਾ ਸੀ, ਉਹ ਵੀ ਲਾਸਟ ਬ੍ਰੈਥ ਐਂਡ ਬੁਲਟ ਤੱਕ ਲੜੇ, ਅਖੀਰਲੇ ਸਾਹ ਔਰ ਅਖੀਰਲੀ ਗੋਲੀ ਤੱਕ। ਔਰ ਇਹ ਕ੍ਰੈਡਿਟ 'ਚ ਜਾਂਦਾ ਹੈ। ਬੇਸ਼ੱਕ ਅਸੀਂ ਬਹੁਤ ਵਾਰ ਇਹਨਾਂ ਧਾਰਮਿਕ ਲੋਕਾਂ ਦੇ ਲਾਲਚ ਦੀਆਂ ਕਹਾਣੀਆਂ ਜਾਂ ਅਦਰਵਾਈਜ਼ ਕਈ ਵਾਰ ਕਿਰਦਾਰ ਪੱਖੋਂ ਵੀ ਢਿੱਲਾ ਹੋਣਾ ਗੱਲਾਂ ਕਰਦੇ, ਪਰ ਮੈਂ ਸਮਝਦਾ ਵੀ ਇਹ ਇਹਨਾਂ ਨੂੰ ਪ੍ਰਣਾਮ ਹੈ ਕਿ ਦਰਬਾਰ ਸਾਹਿਬ ਦੇ ਅੰਦਰ ਵੀ ਉਹਨਾਂ ਨੇ ਕੋਸ਼ਿਸ਼ ਕੀਤੀ। ਜਦੋਂ ਪਹਿਲਾ ਗੋਲਾ 4 ਜੂਨ ਦੀ ਸਵੇਰ ਨੂੰ ਅੰਮ੍ਰਿਤ ਵੇਲੇ ਆ ਕੇ ਵੱਜਦਾ, ਇਹ ਨਹੀਂ ਹੋਇਆ ਕਿ ਗ੍ਰੰਥੀ ਤੇ ਰਾਗੀ ਸਭ ਵਾਜੇ ਤੇ ਆਪਣੇ ਛੱਡ ਕੇ ਭੱਜ ਗਏ ਆਪਣੀਆਂ ਜਾਨਾਂ। ਹਾਲਾਂਕਿ ਬਹੁਤ ਸਾਰੇ ਜਿਹੜੇ ਨੇ ਉਹ ਦਰਬਾਰ ਸਾਹਿਬ ਕੰਪਲੈਕਸ ਦੇ ਨਾਲ ਲੱਗਦੇ ਜਿਹੜੇ ਨੇ ਉਹਨਾਂ ਦੇ ਕੁਆਟਰ ਨੇ ਜਾਂ ਰਹਿੰਦੇ ਨੇ, ਲੇਕਿਨ ਕਈ ਘੰਟੇ ਤਾਬਿਆਂ 'ਚ ਵੀ ਬਹਿਣ ਵਾਲੇ ਸੀ। ਜਦੋਂ ਉਹਨਾਂ ਨੇ ਦੇਖਿਆ ਗੋਲਾਬਾਰੀ ਬਹੁਤ ਹੋ ਗਈ ਤਾਂ ਉਹਨਾਂ ਨੇ ਮਹਾਰਾਜ ਦਾ ਸਰੂਪ ਥੱਲੋਂ ਲਿਜਾ ਕੇ ਉੱਪਰ ਜਾ ਕੇ ਉਹਦਾ ਸੁਖਾਸਨ ਕੀਤਾ। ਔਰ 3 4 5 ਕੁਛ ਦਿਨ ਨਹੀਂ ਰਹੇ, ਲੇਕਿਨ ਕੀਰਤਨ ਦੇ ਪੱਖੋਂ ਈਵਨ ਭਾਈ ਅਵਤਾਰ ਸਿੰਘ ਸ਼ਾਇਦ ਪਾਰੋਵਾਲ, ਉਹ ਗ੍ਰੰਥੀ ਤਾਂ ਭਾਵੇਂ ਨਹੀਂ ਸਨ, ਅਖੰਡ ਕੀਰਤਨ ਜਥੇ ਦੇ ਸਿੰਘ ਸੀ, ਉਹ ਕੀਰਤਨ ਕਰਦੇ ਸ਼ਹੀਦ ਹੋਏ। ਔਰ ਈਵਨ ਇੱਕ ਬਹੁਤ ਚੰਗੇ ਰਾਗੀ ਸਿੰਘ, ਸੂਰਮਾ ਸਿੰਘ ਸਨ, ਭਾਈ ਅਮਰੀਕ ਸਿੰਘ, ਜਿਹੜੇ ਕਿ ਨਬੀਨੇ ਸਨ, ਸੂਰਮੇ ਸਨ, ਔਰ ਪੁਰਾਤਨ ਗੁਰਬਾਣੀ ਰੀਤਾਂ ਦੇ ਵਿੱਚ ਉਹ ਕੀਰਤਨ ਕਰਦੇ ਸੀ। ਉਹਨਾਂ ਨੇ 24 ਘੰਟੇ ਕਿ ਕਿੰਨੇ ਲਗਾਤਾਰ ਕੀਰਤਨ ਕਰਦੇ ਰਹੇ। ਫਿਰ ਉਹ ਜਦੋਂ ਨਿਕਲ ਕੇ ਬਾਹਰ ਆਪਣੇ ਨੇੜੇ ਹੀ ਰਹਿੰਦੇ ਸੀ, ਜਾਣ ਲੱਗੇ ਤੇ ਦਰਸ਼ਨੀ ਡੋੜੀ ਦੇ ਕੋਲ ਉਹਨਾਂ ਨੂੰ ਗੋਲੀ ਲੱਗੀ, ਉਹ ਸ਼ਹੀਦ ਹੋਏ। ਸੋ ਇਹ ਛੋਟਾ ਕੰਮ ਨਹੀਂ ਹੈ। ਔਰ ਜਦੋਂ ਗੋਲਾਬਾਰੀ 4 ਚੁਫੇਰੇ ਸੀ, ਉਹਨਾਂ ਨੇ ਦਰਵਾਜ਼ੇ ਹਰਮੰਦਰ ਸਾਹਿਬ ਦੇ ਬੰਦ ਵੀ ਕੀਤੇ ਹੋਣਗੇ ਔਰ ਪਹਿਲੀਆਂ ਗੋਲੀਆਂ 'ਚ ਗੋਲਾ ਪਹਿਲਾਂ ਉਧਰ ਨੂੰ ਵੱਜਿਆ, ਫਿਰ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਵਿੱਚ ਵੀ ਗੋਲੀ ਵੱਜੀ, ਜਿਹੜੀ ਕਿ ਉੱਥੇ ਹੀ ਆ ਕੇ ਸ਼ਾਂਤ ਵੀ ਹੋਈ। ਉਸ ਦੇ ਵਿੱਚ ਬਾਅਦ ਦੇ ਵਿੱਚ ਉਸ ਤੇ ਹੁਣ ਉਸ ਜ਼ਖਮੀ ਬੀੜ ਦੇ ਵੀ ਔਰ ਉਸ ਗੋਲੀ ਦੇ ਵੀ ਦੀਦਾਰ ਕਰਵਾਇਆ ਜਾਂਦਾ। ਸੋ ਮੈਂ ਸਮਝਦਾ ਵੀ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿ ਇਹ ਧਾਰਮਿਕ ਫਰਜ਼ ਨਿਭਾਉਣ ਵਾਲਿਆਂ ਨੇ ਵੀ ਇਸ ਮੌਕੇ ਦੇ ਉੱਤੇ ਜਿਹੜਾ ਹੈ ਉਹ ਗੁਰੂ ਦੇ ਨਾਲ ਆਪਣੀ ਪ੍ਰੀਤ ਪੁਗਾਈ। ਬਿਲਕੁਲ। ਹੁਣ ਦੂਸਰਾ ਐਸਪੈਕਟ ਜਿਹੜਾ ਅਸੀਂ ਇਸ ਸਭ ਦੇ ਨਾਲ ਦੇਖਦੇ ਹਾਂ ਕਿ 10 ਜੂਨ ਔਰ ਫੌਜ ਨੇ, ਕਿਉਂਕਿ ਇੰਨਾ ਕੁ ਦੁਨੀਆ ਭਰ ਦੇ ਵਿੱਚ ਇਸ ਸਾਰੇ ਦਾ ਇੰਪੈਕਟ ਸੀ, ਸਿੱਖਾਂ ਦੇ ਵਿੱਚ ਰੋਜ਼ ਸੀ, 4 ਚੁਫੇਰੇ, ਲੰਡਨ, ਨਿਊਯਾਰਕ, ਓਟਵਾ, ਵੈਨਕੂਵਰ, ਦੁਨੀਆ ਦੀਆਂ ਰਾਜਧਾਨੀਆਂ 'ਚ ਹਜ਼ਾਰਾਂ ਸਿੱਖ ਬਾਹਰ ਨਿਕਲੇ, ਇੰਡੀਅਨ ਕੌਂਸੂਲੇਟ ਘੇਰੇ ਹੋਏ ਸੀ, ਉਹਨਾਂ ਦੇ ਤਿਰੰਗੇ ਲਾਏ ਜਾ ਰਹੇ ਸੀ, ਸਟਾਫ ਉਹਨਾਂ ਦੇ ਭੱਜ ਰਹੇ ਸੀ। ਔਰ ਸਰਕਾਰ ਇਹ ਪ੍ਰਭਾਵ ਦੇਣਾ ਚਾਹੁੰਦੀ ਸੀ ਕਿ ਵੀ ਅਸੀਂ ਇਹਨੂੰ ਨਾਰਮਲ ਕਰੀਏ। ਸੋ ਉਹਨਾਂ ਨੇ ਆਲਮੋਸਟ 8 ਜੂਨ ਦੇ ਨੇੜੇ ਤੇੜੇ ਆ ਕੇ ਜਿਹੜਾ ਅੰਦਰ ਗ੍ਰੰਥੀਆਂ ਨੂੰ ਲਿਆਂਦਾ ਕਿ ਜੀ ਪ੍ਰਕਾਸ਼ ਕਰੋ। ਪਹਿਲਾਂ ਉਹਨਾਂ ਨੇ ਪਹਿਲੇ 1-2 ਦਿਨ ਤੱਕ ਗ੍ਰੰਥੀਆਂ ਨੇ ਕਿਹਾ ਵੀ ਨਹੀਂ, ਜਦੋਂ ਤੱਕ ਤੁਸੀਂ ਇਹ ਸਾਰਾ ਅਜੇ ਵੀ
ਚਾਰ ਚਫੇਰੇ ਲਾਸ਼ਾਂ ਦੀ ਬਦਬੂ ਆ ਰਹੀ ਸੀ। ਹਰਮੰਦਰ ਸਾਹਿਬ ਦੇ ਸਰੋਵਰ ਦੇ ਵਿੱਚ ਵੀ ਜਿਹੜਾ ਖੂਨ ਲਾਲ ਸੀ, ਉਹਦਾ ਪਾਣੀ ਦਾ ਜਿਹੜਾ ਉਹ ਖੂਨ ਨਾਲ ਸੀ, ਔਰ ਡੈਡ ਬਾਡੀਜ਼ ਵੀ ਸੀ। ਉਹ ਸਾਰੇ ਪੀਰੀਅਡਸ ਵੀ ਉਹਨਾਂ ਨੇ ਸ਼ਾਇਦ 7 ਜੂਨ ਜਾਂ 8 ਜੂਨ ਨੂੰ ਜਿਹੜਾ ਅੰਦਰ ਪ੍ਰਕਾਸ਼ ਕਰਵਾ ਕੇ ਕੀਰਤਨ ਸ਼ੁਰੂ ਕਰਵਾਇਆ, ਔਰ ਉਸ ਨੂੰ ਉਹਨਾਂ ਨੇ ਯਕੀਨੀ ਬਣਾਇਆ ਕਿ ਉਹਦਾ ਆਲ ਇੰਡੀਆ ਰੇਡੀਓ ਦੇ ਉੱਤੇ ਜਿਹੜਾ ਹੈ ਉਹ ਪ੍ਰਸਾਰਣ ਵੀ ਸ਼ੁਰੂ ਕੀਤਾ। ਇਹ ਵੀ ਇੱਕ ਤੁਸੀਂ ਦੇਖੋ ਵੀ ਜਿਹੜੀਆਂ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਸੀ, ਉਸ ਤੋਂ ਪਹਿਲਾਂ ਜਿਹੜੀ ਇੱਕ ਮੰਗ ਸੀ ਕਿ ਭਾਈ ਦਰਬਾਰ ਸਾਹਿਬ ਦਾ ਕੀਰਤਨ ਜਿਹੜਾ ਹੈ ਉਹ ਲੋਕਾਂ ਤੱਕ ਪਹੁੰਚਣਾ ਚਾਹੀਦਾ, ਰੇਡੀਓ ਰਾਹੀਂ ਉਹਨੂੰ ਤੁਸੀਂ ਅੰਦਰ ਟਰਾਂਸਮਿਟਰ ਲਾਣ ਦਿਓ, ਔਰ ਇਸ ਦੇ ਲਈ ਪੂਰਾ। ਲੇਕਿਨ ਸਰਕਾਰ ਇਹ ਕਹਿੰਦੇ ਸੀ ਨਹੀਂ ਜੀ ਨਹੀਂ। ਲੇਕਿਨ ਹੁਣ ਅੱਜ ਜਦੋਂ ਸਵੇਰੇ ਸ਼ਾਮ ਸਾਡੇ ਬਜ਼ੁਰਗ ਘਰਾਂ 'ਚ ਬੈਠੇ ਹਰਮੰਦਰ ਸਾਹਿਬ ਦਾ ਕੀਰਤਨ ਸੁਣਦੇ ਨੇ ਤਾਂ ਹਮੇਸ਼ਾ ਇਹ ਯਾਦ ਰੱਖੋ ਵੀ ਇਹ ਵੀ ਜੇ ਇਹ ਕੀਰਤਨ ਦੁਨੀਆ ਦੇ ਵਿੱਚ ਘਰ ਘਰ ਪਹੁੰਚਿਆ ਤੇ ਇਹਦੇ 'ਚ ਵੀ ਸਭ ਤੋਂ ਵੱਡਾ ਰੋਲ ਸਾਡੇ ਜੂਨ 84 ਘੱਲੂਘਾਰੇ ਦੇ ਸ਼ਹੀਦਾਂ ਦਾ ਹੈ, ਕਿਉਂਕਿ ਸਰਕਾਰ ਇੰਨੀ ਖੌਫਜ਼ਦਾ ਸੀ ਕਿ ਵੀ ਹੁਣ ਸਿੱਖ ਕੌਮ ਦੇ ਰੋਹ ਨੂੰ ਕਿਵੇਂ ਨੱਥ ਪਾਉਣੀ ਹੈ ਕਿ ਉਹਨਾਂ ਨੇ ਫੌਰਨ 7 ਜੂਨ ਨੂੰ ਜਿਹੜਾ ਹੈ ਇਹ ਉੱਥੋਂ ਉਹਨਾਂ ਨੇ ਉਸ ਦਾ ਲਾਈਵ ਟੈਲੀਕਾਸਟ ਵੀ ਔਰ ਬ੍ਰੌਡਕਾਸਟ ਵੀ ਇਹ ਸ਼ੁਰੂ ਕੀਤਾ। ਪਹਿਲੇ 2 ਦਿਨ ਤਾਂ ਉਹਨਾਂ ਦੇ ਫੌਜ ਦੇ ਜਥੇ ਹੀ ਜਿਹੜੇ ਨੇ ਉਹ ਕਰਦੇ ਰਹੇ ਆ ਕੇ ਕੀਰਤਨ, ਕਿਉਂਕਿ ਧਾਰਮਿਕ ਤੌਰ ਦੇ ਉੱਤੇ ਫੌਜ ਦੇ ਵਿੱਚ ਵੀ ਪੂਰੇ ਉਹਨਾਂ ਦੇ ਟ੍ਰੇਨਡ ਗ੍ਰੰਥੀ ਔਰ ਦੂਸਰੇ ਹੁੰਦੇ ਨੇ। ਫਿਰ ਉਹਨਾਂ ਨੇ ਜਿਹੜਾ ਬੂਟਾ ਸਿੰਘ ਦੂਜੇ ਤੀਜੇ ਭੱਜ ਦੌੜ ਕੀਤੀ, ਦਰਬਾਰ ਸਾਹਿਬ ਦੇ ਗ੍ਰੰਥੀ ਹੈੱਡ ਗ੍ਰੰਥੀ ਦੂਜੇ ਤੀਜਿਆਂ ਨੂੰ ਉਹਨਾਂ ਨੇ ਕੁਝ ਸ਼ਰਤਾਂ ਰੱਖੀਆਂ ਵੀ ਆਹ ਕਰੋ, ਔਰ ਫਿਰ ਜਿਹੜੀ ਹੈ ਰੂਟੀਨ ਦੇ ਵਿੱਚ ਥੋੜਾ ਬਹੁਤ ਸ਼ੁਰੂ ਹੋਇਆ। ਔਰ ਫਿਰ ਜਿਹੜਾ ਗਿਆਨੀ ਜ਼ੈਲ ਸਿੰਘ ਆਇਆ, ਸ਼ਾਇਦ 9 ਜੂਨ ਨੂੰ ਆਇਆ, ਕਿ ਵੀ ਕੀ ਹੋਇਆ ਉਹਦੇ ਉੱਤੇ ਵੀ ਉਦੋਂ ਵੀ ਅਜੇ 9 ਜੂਨ ਤੱਕ ਪਹੁੰਚਦਿਆਂ ਵੀ ਅਜੇ 1-2 ਸਿੰਘ ਜਿਨ੍ਹਾਂ ਨੇ ਪੋਜੀਸ਼ਨ ਲਈ ਹੋਈ ਸੀ ਉਸ ਦੇ ਉੱਤੇ ਫਾਇਰਿੰਗ ਵੀ ਹੋਈ, ਔਰ ਉਹ ਬਾਅਦ 'ਚ ਉਹਨਾਂ ਨੇ ਸ਼ਹੀਦੀ ਪਾਈ ਉਹਨਾਂ ਸਿੰਘਾਂ ਨੇ। ਔਰ ਫਿਰ ਇੰਦਰਾ ਗਾਂਧੀ ਵੀ 15-16 ਜੂਨ ਦੇ ਨੇੜੇ ਤੇੜੇ ਜਿਹੜੀ ਹੈ ਉਹਦੀਆਂ ਵੀਡੀਓਜ਼ ਅੱਜ ਵੀ ਅਵੇਲੇਬਲ ਨੇ, ਉਹ ਆਈ ਔਰ ਉਹਨੇ ਦੇਖਿਆ ਕਿ ਵੀ ਇਹ ਤਾਂ ਪੂਰਾ ਅਕਾਲ ਤਖਤ ਖੰਡਰਾਤ ਬਣਿਆ ਹੋਇਆ। ਹਰਮੰਦਰ ਸਾਹਿਬ ਦੇ ਉੱਤੇ ਵੀ 300 ਤੋਂ ਜ਼ਿਆਦਾ ਗੋਲੀਆਂ ਦੇ ਨਿਸ਼ਾਨ ਸਨ। ਔਰ ਉਸ ਸਾਰੇ ਪੀਰੀਅਡ 'ਚ ਜਿਵੇਂ ਅਸੀਂ ਕਿਹਾ ਸੀ ਕਿ ਵੀ ਇੱਕ ਪਾਸੇ ਇਹ ਮੰਗ ਸੀ ਕਿ ਵੀ ਇਵੇਂ ਹੀ ਅਕਾਲ ਤਖਤ ਰਹਿਣ ਦਿੱਤਾ ਜਾਏ, ਬਾਹਰਲੇ ਸਿੱਖਾਂ ਨੇ ਇਹ ਸੁਝਾਅ ਦਿੱਤਾ। ਫਿਰ ਸਰਕਾਰ ਦੌੜੀ, ਬੂਟਾ ਸਿੰਘ ਦੀ ਡਿਊਟੀ ਲਾਈ ਕਿ ਵੀ ਕਿਉਂਕਿ ਬੂਟਾ ਸਿੰਘ ਦੇ ਬਹੁਤ ਬਾਬਾ ਖੜਕ ਸਿੰਘ ਦੇ ਨਾਲ, ਕਾਰ ਸੇਵਾ ਵਾਲਿਆਂ ਨਾਲ, ਬਾਬਾ ਹਰਬੰਸ ਸਿੰਘ ਇਹਨਾਂ ਦੇ ਨਾਲ ਚੰਗੇ ਸੰਬੰਧ ਸੀ। ਸਾਰਿਆਂ ਨੇ ਉਹਨੂੰ ਲਾਹਨਤਾਂ ਪਾਈਆਂ। ਉਹਨਾਂ ਨੇ ਕਿਹਾ ਵੀ ਨਹੀਂ, ਫੌਜ ਬਾਹਰ ਕੱਢੋ ਔਰ ਪਹਿਲਾਂ ਪੰਥ ਆਏਗਾ, ਜਿਵੇਂ ਪੰਥ ਕਰੇਗਾ ਅਸੀਂ ਕੋਈ ਵੀ ਜਿਹੜਾ ਉਹ ਸਰਕਾਰੀ ਥੱਲੇ ਉਹਨਾਂ ਨੂੰ ਸੀ ਕਿ ਜੀ ਤੁਸੀਂ ਜਿਹੜਾ ਉਹਦੀ ਅਕਾਲ ਤਖਤ ਦੀ ਕਾਰ ਸੇਵਾ ਆਰੰਭੋ। ਔਰ ਅਖੀਰ ਉਹਨਾਂ ਨੇ ਜਿਹੜਾ ਉਹ ਉਹਨੂੰ ਬਾਬਾ ਸੰਤਾ ਸਿੰਘ ਨਿਹੰਗ ਜਿਹੜਾ ਉਹਦਾ ਤਾਂ ਨਾਂ ਹੀ ਵਰਤਿਆ, ਔਰ ਟੱਕ ਲਾਉਣ ਲਈ ਉਹਨਾਂ ਨੇ 2-3 ਇੱਦਾਂ ਦੇ ਹੋਰ 1-2 ਨਾਨਕਸਰੀ ਬਾਬੇ, ਇੱਕ ਨਿਹਾਲ ਸਿੰਘ ਹਰੀਆਂ ਬੇਲਾਂ ਜਿਹੜਾ ਉਹਨਾਂ ਦੀ ਕਸਟਡੀ ਸੀ, ਜੇਲ੍ਹ 'ਚੋਂ ਕੱਢ ਕੇ ਲਿਆਂਦਾ, ਉਹਨਾਂ ਨੂੰ ਕਰਵਾ ਕੇ ਬਣਾਇਆ। ਤਾਂ ਉਹਨਾਂ ਦੀ ਸਕਿਪਰ ਕੰਪਨੀ ਸੀ ਤੇਜਿੰਦਰ ਸਿੰਘ ਕਿਹਦੀ ਦਿੱਲੀ ਦੀ, ਔਰ ਬੂਟਾ ਸਿੰਘ ਕਿੰਨੇ ਕਰੋੜ ਲਾਇਆ ਇੰਡੀਅਨ ਗਵਰਨਮੈਂਟ ਉਹਨਾਂ ਨੂੰ ਸੀ ਕਿ ਵੀ ਅਸੀਂ ਉਹ ਜਿਹੜਾ ਉਹਦੀ ਭਰਪਾਈ ਕਰਦੇ ਹੀ ਹੈ, ਬੜੀ ਤੇਜ਼ੀ ਦੇ ਨਾਲ ਕੰਸਟਰਕਸ਼ਨ ਕੀਤੀ ਜੀ। ਲੇਕਿਨ ਫੌਜ ਦੇ ਕੋਲ ਹੀ ਦਰਬਾਰ ਸਾਹਿਬ ਦਾ ਕੰਟਰੋਲ ਸੀ। ਜਦੋਂ ਆਮ ਸੰਗਤ ਨੂੰ ਉਹਨਾਂ ਨੇ ਕੁਝ ਹਫ਼ਤੇ ਬਾਅਦ 2-3 ਹਫ਼ਤੇ ਬਾਅਦ ਅਲਾਉ ਵੀ ਕੀਤਾ ਤੇ ਪੂਰੀਆਂ ਫੌਜ ਦੀਆਂ ਪੋਸਟਾਂ ਸੀ, ਅੰਦਰ ਵੀ ਕਿਸੇ ਨਾ ਕਿਸੇ ਫਾਰਮ 'ਚ ਉਹ ਸੀ, ਔਰ ਉਹੀ ਕੰਟਰੋਲ ਕਰਦੇ ਸੀ। ਸੋ ਜਦੋਂ ਇਸ ਦੇ ਉੱਤੇ ਜਿਹੜਾ ਪਹਿਲਾ ਇਕੱਠ ਹੈ ਜੂਨ 84 ਤੋਂ ਬਾਅਦ, ਉਹ 5 ਜਦੋਂ ਅਸੀਂ ਕਲਰਜੀ ਦੀ ਗੱਲ ਕਰ ਰਹੇ ਹਾਂ ਇਸ ਮੌਕੇ, ਕਿਉਂਕਿ ਬੇਸ਼ੱਕ ਸਿੱਖਾਂ ਦਾ ਬੜਾ ਰੋਸ ਸੀ ਅਕਾਲ ਤਖਤ ਦੇ ਜਿਹੜੇ ਉਸ ਵੇਲੇ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਦੇ ਉੱਤੇ। ਉਹਨਾਂ ਨੇ ਫੌਜ ਦਾ ਦਿੱਤਾ ਉਹ ਪੇਪਰ ਮੀਡੀਆ ਸਾਹਮਣੇ ਜਾ ਕੇ ਪੜ੍ਹਿਆ ਸੀ ਕਿ ਜੀ ਸਭ ਠੀਕ ਠਾਕ ਹੈ, ਤੋਸ਼ਾਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ, ਔਰ ਇਸ ਦੇ ਉੱਤੇ ਗੁੱਸਾ ਸੀ, ਉਹਨਾਂ ਤੇ ਹਮਲਾ ਵੀ ਹੋਇਆ। ਇਸੇ ਤਰ੍ਹਾਂ ਸਾਹਿਬ ਸਿੰਘ ਚਮਕ ਜਿਹੜਾ ਹੈੱਡ ਗ੍ਰੰਥੀ ਸੀ, ਉਹਨਾਂ ਦੇ ਵੀ ਰੋਲ ਨੂੰ ਲੈ ਕੇ ਕਿ ਜੀ ਉਹ ਇੰਦਰਾ ਗਾਂਧੀ ਦੀ ਅਗਵਾਨੀ ਕਰਕੇ ਅੰਦਰ ਕਿਉਂ ਗਏ, ਬਾਹਰ ਕਿਉਂ ਗਏ, ਜਿਹੜਾ ਉਹਨਾਂ ਨੂੰ ਉਹਦੇ ਜਿਹੜਾ ਸਜ਼ਾ ਦੇਣੀ ਚਾਹੀਦੀ ਸੀ, ਉਹਨੂੰ ਦੁਰਕਾਰਨਾ ਚਾਹੀਦਾ ਸੀ। ਗੁੱਸਾ ਤਾਂ ਸੀ ਕਿ ਵੀ ਇਹਨਾਂ ਨੇ ਇਵੇਂ ਨਹੀਂ, ਆਮ ਜਿਵੇਂ ਅਸੀਂ ਕਿਹਾ ਵੀ ਕਲਰਜੀ ਨੇ ਆਪਣਾ ਰੋਲ ਨਿਭਾਇਆ, ਸੋ ਇਹਨਾਂ ਨੂੰ ਵੀ ਇਹ ਲੱਗਾ ਕਿ ਵੀ, ਔਰ ਸਰਕਾਰ ਵੀ, ਸ਼੍ਰੋਮਣੀ ਕਮੇਟੀ ਤਾਂ ਬਿਲਕੁਲ ਜਿਹੜੇ ਲੀਡਰ ਸੀ ਅਕਾਲੀ ਦਲ ਦੇ, ਉਹ ਤਾਂ ਉਹਨਾਂ ਨੂੰ ਤਾਂ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਔਰ ਅਕਾਲੀ ਦਲ ਵਾਲਿਆਂ ਨੂੰ ਸਰਕਾਰ ਗ੍ਰਿਫਤਾਰ ਕਰਕੇ ਲੈ ਗਈ ਸੀ, ਜਿਨ੍ਹਾਂ ਦੇ ਸਰੈਂਡਰ ਕਰਨ ਦੀ ਗੱਲ ਹੈ ਵੀ ਉਹ ਟੌੜਾ ਹੋਏ, ਉਹਦੀ ਸਾਰਾ ਹਮਲਾ ਫੈਲਾ ਹੋਏ। ਸੋ ਇੱਕ ਟੋਟਲ ਗੈਪ ਸੀ
ਕਿ ਵੀ ਸਰਕਾਰ ਨੇ ਕਿਹਦੇ ਰਾਹੀਂ ਕਮਿਊਨੀਕੇਟ, ਉਸ ਪੀਰੀਅਡ 'ਚ ਉਹਨਾਂ ਨੇ ਬੂਟਾ ਸਿੰਘ ਦੀਆਂ ਜਾਂ ਗਿਆਨੀ ਜ਼ੈਲ ਸਿੰਘ ਦੀਆਂ ਜਾਂ ਹੁਣ ਆ ਜਿਹੜਾ ਫੁਦਕ ਕੇ ਹਰ ਟੀਵੀ ਚੈਨਲ ਤੇ ਬੈਠਾ ਝੂਠਾ ਬਦਖਲਾਕ ਬੰਦਾ ਤਰਲੋਚਨ ਸਿੰਘ ਇੰਟਰਵਿਊ ਦੇ ਰਿਹਾ ਹੁੰਦਾ, ਜਿਹੜਾ ਗਿਆਨੀ ਜ਼ੈਲ ਸਿੰਘ ਦਾ ਪੀਏ ਸੀ, ਉਹਦੇ ਚੀਫ ਮਿਨਿਸਟਰ ਹੁੰਦਿਆਂ ਵੀ, ਹੋਮ ਮਿਨਿਸਟਰੀ ਵੇਲੇ ਵੀ, ਪ੍ਰੈਜ਼ੀਡੈਂਟ ਵੇਲੇ ਇਸ ਦਲਾਲ ਨੇ ਵੀ ਆਪਣਾ ਰੋਲ ਅਦਾ ਕੀਤਾ। ਕਿਵੇਂ ਇਹਨਾਂ ਨੇ ਸਿੰਘ ਸਾਹਿਬਾਨ ਨੂੰ ਕਾਬੂ ਕੀਤਾ, ਕਿਵੇਂ ਕੀ ਕੀਤਾ, ਇਹ ਇੱਕ ਵੱਖਰੀ ਇਹਨਾਂ ਦੀ ਕਹਾਣੀ ਹੈ। ਪਰ ਕੁੱਲ ਮਿਲਾ ਕੇ ਸਰਕਾਰ ਜਿਹੜੀ ਹੈ ਇਹ ਚਾਹੁੰਦੀ ਸੀ ਕਿ ਵੀ ਕੋਈ ਨਾ ਕੋਈ ਜਿਹੜਾ ਉਹ ਡਾਇਲੌਗ ਦੀ ਪ੍ਰੋਸੈਸ ਵੀ ਸ਼ੁਰੂ ਹੋਏ। ਔਰ ਇੱਕ ਸਟੇਜ ਤੇ ਤਾਂ ਆਲਮੋਸਟ ਇੰਦਰਾ ਗਾਂਧੀ ਨੇ ਇਹ ਵੀ ਮਨ ਬਣਾ ਲਿਆ ਸੀ ਕਿ ਸ਼੍ਰੋਮਣੀ ਕਮੇਟੀ ਨੂੰ ਬਿਲਕੁਲ ਤੋੜ ਕੇ ਇੱਕ ਬੋਰਡ ਐਲਾਨ ਦਿੱਤਾ ਜਾਏ ਆਪਣੇ ਸਰਕਾਰੀ ਚਮਚੇ। ਔਰ ਦੂਸਰੇ ਪਰ ਉਹਨਾਂ ਨੂੰ ਅੰਦਰੂਨੀ ਜਿਹੜੇ ਕਿਸੇ ਨੇ ਕਿਹਾ ਵੀ ਆਲਰੇਡੀ ਸਿੱਖਾਂ ਦਾ ਤੁਹਾਡੇ ਤੇ ਬਹੁਤ ਜ਼ਿਆਦਾ ਐਂਗਰ ਹੈ ਔਰ ਇਹ ਸਿੱਖ ਕਦੇ ਬਰਦਾਸ਼ਤ ਨਹੀਂ ਕਰਨਗੇ, ਬੜੀਆਂ ਕੁਰਬਾਨੀਆਂ ਨਾਲ ਸ਼੍ਰੋਮਣੀ ਕਮੇਟੀ ਬਣੀ ਹੋਈ ਹੈ। ਪਰ ਸ਼੍ਰੋਮਣੀ ਕਮੇਟੀ ਤੱਕ ਪਹੁੰਚ ਕਰਨ ਤੋਂ ਪਹਿਲਾਂ ਜਾਂ ਉਹਨਾਂ ਨੂੰ ਸਿੱਧਾ ਉਹਨਾਂ ਨੇ ਆਲਰੇਡੀ ਵਾਈਟ ਪੇਪਰ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਵੀ ਕੰਪਲਿਸਿਟ ਦੱਸਿਆ ਸੀ ਕਿ ਵੀ ਇਹ ਵੀ ਰਲੇ ਹੋਏ ਸੀ ਔਰ ਦੂਸਰੇ ਤੀਸਰੇ ਉਹ ਜਿਹੜਾ ਸਰਕਾਰ ਦਾ ਨੈਰੇਟਿਵ ਸੀ। ਸੋ ਉਹਨਾਂ ਨੇ ਹੀ ਫਿਰ ਸਰਕਾਰੀ ਏਜੰਸੀਆਂ ਨੇ ਜਾਂ ਉਸ ਪੀਰੀਅਡ ਦੇ ਵਿੱਚ ਇਹਨਾਂ 5 ਸਿੰਘ ਸਾਹਿਬਾਨ ਜਿਹਨਾਂ 'ਚ ਖਾਸ ਤੌਰ ਤੇ ਕਿਰਪਾਲ ਸਿੰਘ, ਸਾਹਿਬ ਸਿੰਘ ਯੇਵੋ ਸੀ, ਉਹਨਾਂ ਰਾਹੀਂ ਇੱਕ ਸਿੱਖਾਂ ਦਾ ਇਕੱਠ ਰਖਾਇਆ ਜਿਹੜਾ ਕਿ ਜੇ ਗੁਰਦੁਆਰਾ ਬਾਬਾ ਸ਼ਹੀਦਾਂ ਦੇ ਵਿੱਚ ਹੋਇਆ। ਮੈਨੂੰ ਉਹ ਮੰਥ ਜਾਂ ਡੇਟ ਯਾਦ ਨਹੀਂ ਹੈ। ਹਾਲਾਂ ਪੰਜਾਬ 'ਚ ਬਹੁਤ ਸਾਰੀਆਂ ਪਾਬੰਦੀਆਂ ਵੀ ਸੀ, ਅਜੇ ਫੌਜ ਦੇ ਕੋਲ ਹੀ ਪੰਜਾਬ 'ਚ ਫੌਜ ਬੈਠੀ ਸੀ ਔਰ ਦਰਬਾਰ ਸਾਹਿਬ ਦਾ ਵੀ ਉਹਨਾਂ ਦੇ ਕਬਜ਼ੇ 'ਚ ਸੀ। ਮੈਂ ਵੀ ਉਸ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ। ਬੜਾ ਔਖ ਸੀ ਜਲੰਧਰ ਤੋਂ ਅੰਮ੍ਰਿਤਸਰ ਤੱਕ ਪਹੁੰਚਣਾ, ਪਰ ਉਹ ਬਹੁਤ ਵੱਡੇ ਮੀਂਹ ਪੈ ਰਿਹਾ ਸੀ। ਲੇਕਿਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਹੈ ਉਹ ਸਿੱਖ ਸੰਗਤਾਂ ਉਸ ਸੀ, ਜਿਹਦੇ 'ਚ ਫਿਰ ਬੜੇ ਉਹਦੇ 'ਚ ਅਮਰਿੰਦਰ ਸਿੰਘ ਵੀ ਆਇਆ, ਸੰਤ ਸਿੰਘ ਮਸਕੀਨ ਵੀ, ਪ੍ਰੋਫੈਸਰ ਦਰਸ਼ਨ ਸਿੰਘ, ਇਹ ਸਾਰੇ ਜਿਹੜੇ ਉਸ ਵੇਲੇ ਦੇ ਬੜੇ ਨਾਮੀ ਗ੍ਰਾਮੀ ਜਿਨ੍ਹਾਂ ਨੇ ਬੜੇ ਤੱਤੀਆਂ ਤਕਰੀਰਾਂ ਵੀ ਕੀਤੀਆਂ, ਦੂਸਰਾ ਵੀ ਕੀਤਾ। ਪਰ ਇਹੀ ਪੀਰੀਅਡ ਸੀ ਜਦੋਂ ਕਿ ਜਿਹੜੇ ਪੂਰਨ ਸਿੰਘ ਨਾਂ ਦਾ ਗ੍ਰੰਥੀ ਜਿਹੜਾ ਬਾਅਦ 'ਚ ਲਵ ਕੁਸ਼ ਦੀ ਔਲਾਦ ਦੱਸਣ ਵਾਲੇ, ਉਹਨਾਂ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀਆਂ ਔਰ ਉਹ ਸਾਰੇ 'ਚੋਂ ਅਕਾਲ ਤਖਤ ਦਾ ਜਥੇਦਾਰ ਵੀ ਜਦੋਂ ਮੇਰਾ ਖਿਆਲ ਹੈ ਵਿਦਾਂਤੀ ਤੋਂ ਬਾਅਦ ਉਸ ਨੂੰ ਬਣਾਇਆ ਸੀ ਜੀ। ਉਹਨੇ ਪੂਰਾ ਇੱਕ ਵੇਰਵੇ ਦੇ ਨਾਲ ਉਸ ਗੁਰਦੁਆਰਾ ਸ਼ਹੀਦਾਂ ਦੇ ਇਕੱਠ ਦੇ ਵਿੱਚ ਵੱਡਾ ਝੂਠ ਵੀ ਬੋਲਿਆ ਕਿ ਮੇਰੀ ਸੰਤਾਂ ਨਾਲ 3 ਜੂਨ ਨੂੰ ਮੁਲਾਕਾਤ ਹੋਈ, ਫਿਰ 4 ਨੂੰ ਹੋਈ, ਫਿਰ ਫਲਾਣਾ, ਤੇ ਸੰਤ ਬਿਲਕੁਲ ਠੀਕ ਠਾਕ ਨੇ, ਨਿਕਲ ਗਏ ਸੰਤ ਉੱਥੋਂ। ਸੋ ਇਹ ਏਜੰਸੀਆਂ ਇੱਕ ਪਾਸੇ ਇਹ ਖੇਡ ਰਹੀਆਂ ਸੀ ਕਿ ਵੀ ਉਹ ਆਮ ਸਿੱਖਾਂ ਤੱਕ ਉਹਨਾਂ 'ਚੋਂ ਕੋਈ ਲੀਡਰਸ਼ਿਪ ਨਾ ਉਭਰੇ, ਇਸ ਪਾਠ ਨੂੰ ਉਹਨਾਂ ਨੇ ਜਾਰੀ ਰੱਖਿਆ। ਦੂਸਰੇ ਪਾਸੇ ਉਹਨਾਂ ਨੇ ਉਹਨਾਂ 5 ਸਿੰਘ ਸਾਹਿਬਾਨ ਰਾਹੀਂ ਜਿਹਨਾਂ ਨੂੰ ਕਿਰਪਾਲ ਸਿੰਘ, ਸਾਹਿਬ ਸਿੰਘ ਲੀਡ ਕਰ ਰਹੇ ਸੀ, 5 ਗ੍ਰੰਥੀ, ਉਹਨਾਂ ਰਾਹੀਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਕਿ ਜੀ ਉਹ ਦੀਵਾਲੀ ਤੱਕ ਸੀ ਜਾਂ ਮੈਨੂੰ ਯਾਦ ਨਹੀਂ ਹੈ ਅਕਤੂਬਰ 84 ਕਿ ਉਹਦਾ ਪ੍ਰਬੰਧ ਸਾਡੇ ਹਵਾਲੇ ਕਰੇ ਔਰ ਅਦਰਵਾਈਜ਼ ਅਸੀਂ ਜਿਹੜਾ ਉਹ ਮੋਰਚਾ ਵਿੱਢਾਂਗੇ ਔਰ ਅਸੀਂ ਗ੍ਰਿਫਤਾਰੀ ਦੇਵਾਂਗੇ। ਉਹ ਸਾਰਾ ਮਿਲ ਮਿਲਾ ਕੇ ਇੱਕ ਪ੍ਰਬੰਧ ਜਿਹਾ ਚੱਲ ਰਿਹਾ ਸੀ, ਸਰਕਾਰ ਵੀ ਖਹਿੜਾ ਛੁਡਾਉਣਾ ਚਾਹੁੰਦੀ ਸੀ। ਸੋ ਉਸ ਪੀਰੀਅਡ ਤੱਕ ਇੱਕ ਪਾਸੇ ਤਾਂ ਉਹੀ ਸੀ ਔਰ ਫਾਈਨਲੀ ਉਹਨਾਂ ਨੇ ਉਹਨਾਂ ਦੇ ਹਵਾਲੇ ਕੀਤਾ ਉਸ ਡੇਟ ਤੋਂ ਪਹਿਲਾਂ ਹੀ। ਪਰ ਉਦੋਂ ਤੱਕ ਇਹ ਸਾਰਾ ਤੈਅ ਹੋ ਚੁੱਕਾ ਸੀ ਵੀ ਕੀ ਹੋਏਗਾ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਇੱਕ ਪਾਰਟ ਸੀ ਕਿ ਵੀ ਸਭ ਤੋਂ ਪਹਿਲਾਂ ਕਿਉਂਕਿ ਸਰੋਵਰ ਦਾ ਜਲ ਖੂਨ ਦੇ ਨਾਲ ਔਰ ਡੈੱਡ ਬਾਡੀਜ਼ ਬੱਚਿਆਂ ਨੂੰ ਵੀ ਮਾਰ ਕੇ ਉਹਦੇ 'ਚ ਸੁੱਟਿਆ ਹੋਇਆ ਸੀ। ਸੋ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਆਰੰਭੀ ਗਈ। ਦੂਸਰਾ ਹੋਇਆ ਔਰ ਸਰਕਾਰ ਵੱਲੋਂ ਬਣਾਇਆ ਜਿਹੜਾ ਸੀ ਉਹ ਤਖਤ, ਉਹਨੂੰ ਢਾਣ ਦਾ ਫੈਸਲਾ। ਔਰ ਬਾਅਦ ਦੇ ਵਿੱਚ ਅਸੀਂ 26 ਜਨਵਰੀ 1986 ਦੇ ਸਰਬੱਤ ਖਾਲਸੇ ਦੀ ਗੱਲ ਕਰਦੇ ਹਾਂ ਜਿਸ 'ਚੋਂ ਫਿਰ ਜਿਹੜੀ ਹੈ ਮੂਵਮੈਂਟ ਦਾ ਪਾਰਟ ਨਿਕਲੇ। ਹੁਣ ਇਹ ਪਾਰਟ ਤਾਂ ਫੌਜ ਨੇ ਜਿਸ ਅੰਦਾਜ਼ ਦੇ ਵਿੱਚ ਜਿਹੜਾ ਫਿਰ ਹੌਲੀ ਸ਼੍ਰੋਮਣੀ ਕਮੇਟੀ ਦੇ ਵੀ ਲੀਡਰਾਂ ਨੂੰ ਛੱਡਿਆ ਗਿਆ। ਕਾਬਲ ਸਿੰਘ ਸੀ ਹੁਸ਼ਿਆਰਪੁਰ ਜ਼ਿਲ੍ਹੇ ਤੋਂ, ਉਹ ਪ੍ਰਧਾਨ ਬਣਿਆ ਸੀ ਸ਼੍ਰੋਮਣੀ ਕਮੇਟੀ ਦਾ ਔਰ ਇਹ ਸਾਰਾ ਇੱਕ ਵੱਖਰੀ ਜਿਹੀ ਖੇਡ ਹੈ। ਪਰ ਇਸ ਸਾਰੇ ਪੀਰੀਅਡ 'ਚ ਇਹ ਨਹੀਂ ਹੈ ਵੀ ਫੌਜ ਸਿਰਫ ਦਰਬਾਰ ਸਾਹਿਬ ਤੇ ਕਬਜ਼ਾ ਕਰਕੇ ਕੁਝ ਮਹੀਨੇ ਬੈਠੀ ਰਹੀ ਔਰ ਉਹਨਾਂ ਦੀ ਨਿਗਰਾਨੀ ਥੱਲੇ ਹੀ ਸੰਤਾ ਸਿੰਘ ਨੇ ਉਹ ਸਕਿਪਰ ਕੰਪਨੀ ਰਾਹੀਂ ਕੰਸਟਰਕਸ਼ਨ ਕਰਾਈ ਅਕਾਲ ਤਖਤ ਦੀ। ਪੰਜਾਬ ਦੇ 12-13 ਹਜ਼ਾਰ ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਸਿੱਖ ਨੌਜਵਾਨੀ ਦਾ ਸ਼ਿਕਾਰ ਕੀਤਾ ਗਿਆ ਔਰ ਉਸ ਆਪਰੇਸ਼ਨ ਦਾ ਫੌਜ ਨੇ ਨਾਂ ਰੱਖਿਆ ਆਪਰੇਸ਼ਨ ਵੁੱਡਰੋਜ਼। ਔਰ ਇਹਦਾ ਸਬੂਤ 10 ਜੂਨ 1984 ਤੋਂ ਇਹ ਆਪਰੇਸ਼ਨ ਫੁੱਲ ਫਲੈਜ ਸ਼ੁਰੂ ਹੁੰਦਾ ਹੈ। ਭਾਰਤੀ ਫੌਜ ਦੀ ਇੱਕ ਪਬਲੀਕੇਸ਼ਨ ਹੈ
ਜਿਹਨੂੰ ਬਾਤਚੀਤ ਕਿਹਾ ਜਾਂਦਾ, ਇਹ 15 ਰੋਜ਼ ਹੈ ਫੋਰਟਨਾਈਟਲੀ, ਔਰ ਉਸ ਦੇ ਵਿੱਚ ਇਸ ਦੀਆਂ ਹਦਾਇਤਾਂ ਸੀ। ਔਰ ਇਹ 10 ਜੂਨ 1984 ਨੂੰ ਜਿਹੜਾ ਇਹ 10 ਜੂਨ 1984 ਤੋਂ ਬਾਅਦ ਹੀ ਇਹ ਆਪਰੇਸ਼ਨ ਪੰਜਾਬ 'ਚ ਕਈ ਮਹੀਨੇ ਜਿਹੜਾ ਚੱਲਦਾ ਰਿਹਾ, ਔਰ ਹਜ਼ਾਰਾਂ ਨੌਜਵਾਨ ਉਹਦੇ 'ਚ ਇਹਨਾਂ ਨੇ ਮਾਰੇ, ਹਜ਼ਾਰਾਂ ਜਿਹੜੇ ਨੇ ਉਹ ਬਾਰਡਰ ਟੱਪ ਕੇ ਦੂਜੇ ਪਾਸੇ ਗਏ। ਔਰ ਉਹ ਮੈਂ ਰਿਲੇਟ ਕਰਨਾ ਚਾਹੁੰਦਾ ਵੀ ਅੰਗਰੇਜ਼ੀ ਦੇ ਵਿੱਚ ਸੀ ਉਹ ਫੋਰਟਨਾਈਟਲੀ ਬਾਤਚੀਤ, ਔਰ ਉਹਦੇ 'ਚ ਇਹ ਸੀ ਕਿ ਇਹ few people are baptized in the name of religion, they wear a miniature kirpan round their neck and are called amritdharis। ਇਹ ਹੁਣ ਉਹਨਾਂ ਫੌਜੀਆਂ ਦੇ ਲਈ ਸੀ ਜਿਨ੍ਹਾਂ ਨੇ ਪਿੰਡਾਂ 'ਚ ਜਾਣਾ ਹੈ ਕਿ ਵੀ ਜੀ ਤਲਾਸ਼ੀਆਂ ਲੈਣੀਆਂ ਨੇ, ਘਰਾਂ 'ਚੋਂ ਕੱਢਣੇ ਨੇ, ਨੌਜਵਾਨ ਮਾਰਨੇ ਨੇ, ਫੜਨੇ ਨੇ, ਉਹਨਾਂ ਦੇ ਉੱਤੇ ਹੋਰ ਤਸ਼ੱਦਦ ਕਰਨਾ ਹੈ। ਉਹਨਾਂ ਦੇ ਲਈ ਸੀ ਵੀ ਉਹਨਾਂ ਦੇ ਲਈ ਕੀ ਪਛਾਣ ਹੈ, ਉਹਨਾਂ ਨੇ ਕਿਹਨਾਂ ਨੂੰ ਨਿਸ਼ਾਨਾ ਬਣਾਉਣਾ। ਉਹਨਾਂ ਨੂੰ ਇਹ ਕਿਹਾ ਗਿਆ ਕਿ ਵੀ ਕੁਝ ਲੋਕਾਂ ਨੂੰ ਧਰਮ ਦੇ ਨਾਂ ਤੇ ਸਹੁੰ ਚੁਕਾਈ ਗਈ ਹੈ, ਅੰਮ੍ਰਿਤ ਛਕਾਇਆ ਗਿਆ, ਉਹ ਕਿਰਪਾਨ ਪਾਉਂਦੇ ਨੇ ਤੇ ਉਹਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦਾ, ਕਿਉਂਕਿ ਉਹਨਾਂ ਦਾ ਪਹਿਲਾ ਨਿਸ਼ਾਨਾ ਇਹ ਸੀ ਕਿ ਕੋਈ ਅੰਮ੍ਰਿਤਧਾਰੀ ਸਿੱਖ ਪੰਜਾਬ 'ਚ ਰਹਿਣ ਨਹੀਂ ਦੇਣਾ ਹੈ, ਕਿਉਂਕਿ ਉਹ ਆਪਣੇ ਹੱਕਾਂ ਲਈ ਖਲੋਂਦੇ ਨੇ। ਫਿਰ ਸੀ ਐਨ ਅਪੀਲ, these amritdharis, they are very dangerous people। They may appear innocent from outside, but basically they are committed to arson, murder and loot। Any information about the whereabouts of amritdharis should be brought in the notice of nearby army authorities। It will be a great service to the Indian nation। ਹੁਣ ਇਹਦਾ ਸਿੰਪਲ ਇਹ ਹੈ ਕਿ ਇਹ ਅੰਮ੍ਰਿਤਧਾਰੀ ਬੜੇ ਖਤਰਨਾਕ ਲੋਕ ਨੇ, ਦੇਖਣ ਨੂੰ ਭਾਵੇਂ ਇਹ ਭੋਲੇ ਭਾਲੇ ਲੱਗਣ, ਪਰ ਇਹ ਅਗਜ਼ਨੀ, ਕਤਲੋਗਾਰ ਔਰ ਵਾਇਲੈਂਸ, ਹਿੰਸਾ ਦੇ ਵਿੱਚ ਮੁਲਵਸ ਨੇ। ਇਹਨਾਂ ਬਾਰੇ ਕੋਈ ਵੀ ਜਾਣਕਾਰੀ ਹੋਏ ਕਿ ਕਿੱਥੇ ਇਸ ਕਿਸਮ ਦਾ ਅੰਮ੍ਰਿਤਧਾਰੀ, ਜਿਹਨੇ ਅੰਮ੍ਰਿਤਧਾਰੀ ਕੋਈ ਹੈ, ਉਹ ਫੌਜ ਦੀ ਜਿਹੜੀ ਨੇੜੇ ਦੀ ਛਾਉਣੀ ਹੈ ਉਹਦੇ ਤੱਕ ਇਹ ਜਾਣਕਾਰੀ ਪਹੁੰਚਾਈ ਜਾਏ, ਔਰ ਇਹ ਬਹੁਤ ਵੱਡੀ ਸੇਵਾ ਹੋਏਗੀ ਭਾਰਤੀ ਨੇਸ਼ਨ ਦੀ। ਹੁਣ ਇਸ ਆਰਡੀਨੈਂਸ ਦੇ ਥੱਲੇ, ਇਸ ਆਰਡਰ ਦੇ ਥੱਲੇ ਬਾਤਚੀਤ ਦੇ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਨੌਜਵਾਨਾਂ ਦਾ ਸ਼ਿਕਾਰ ਕੀਤਾ ਗਿਆ। ਬਾਅਦ ਦੇ ਵਿੱਚ ਇਹ ਜਿਹੜਾ ਉਹਨਾਂ ਦਾ ਸਰਕੂਲਰ ਸੀ ਫੌਜ ਦਾ, ਇਸ ਨੂੰ ਪੰਜਾਬ ਹਰਿਆਣਾ ਹਾਈ ਕੋਰਟ 'ਚ ਚੈਲੰਜ ਵੀ ਕੀਤਾ ਗਿਆ। ਸਰਕਾਰ ਨੇ ਮਾਫੀ ਮੰਗ ਕੇ ਵਾਪਸ ਵੀ ਲਿਆ, ਪਰ ਉਦੋਂ ਤੱਕ ਉਹ ਆਪਣਾ ਕੰਮ ਕਰ ਚੁੱਕੇ ਸੀ। ਸੋ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਭਾਈ ਇਸ ਪੀਰੀਅਡ ਦੇ ਵਿੱਚ ਕੱਲਾ ਜਿਹੜੇ ਲੋਕ ਸਿਰਫ ਇਸ ਨੂੰ ਇੱਕ ਲਾ ਐਂਡ ਆਰਡਰ ਨਾਲ ਜੋੜ ਕੇ, ਜਿਵੇਂ ਕੱਲ ਅਸੀਂ ਡਿਫਰੈਂਟ ਆਸਪੈਕਟਸ ਦੇ ਉੱਤੇ ਗੱਲ ਕੀਤੀ ਸੀ, ਸੋ ਇਹਦਾ ਧਿਆਨ ਰਹੇ ਕਿ ਇਹ ਉਹਨਾਂ ਦਾ, ਔਰ ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਆਪਰੇਸ਼ਨ ਮੁੱਕੇ ਨਹੀਂ ਨੇ। ਫਿਰ ਜਦੋਂ KP ਗਿੱਲ ਨੇ ਬੁੱਚੜ ਬੇਅੰਤੇ ਦੇ ਥੱਲੇ 1992 ਤੋਂ 1994 ਤੱਕ 50,000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਦਾ ਮਰਡਰ ਕੀਤਾ, ਉਹਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ, ਤੇ ਉਸ ਆਪਰੇਸ਼ਨ ਦਾ ਨਾਂ ਰੱਖਿਆ ਗਿਆ ਸੀ ਫਾਈਨਲ ਅਸੌਲਟ। ਔਰ ਜਦੋਂ ਉਹਨਾਂ ਨੇ ਬਾਹਰਲਿਆਂ ਨੂੰ ਟਰੈਕ ਕੀਤਾ, ਹੁਣ ਤਾਂ ਉਹਨਾਂ ਨੇ ਕੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਕੀ ਨਾਂ, ਕੋਡ ਨਾਂ ਰੱਖਿਆ ਹੋਏਗਾ ਜਾਂ ਨਹੀਂ, ਲੇਕਿਨ ਇੱਕ ਸੀ ਕਿ ਜਿਹਨਾਂ ਨੂੰ ਬਾਹਰਲਿਆਂ ਨੂੰ ਵੀ ਉਹਨੂੰ ਆਪਰੇਸ਼ਨ ਚੇਸ। ਔਰ ਇਹ ਜਿਹੜਾ ਆਪਰੇਸ਼ਨ ਫਾਈਨਲ ਅਸੌਲਟ ਸੀ, ਇਹਦੇ 'ਚ ਅਸੀਂ ਦੇਖਦੇ ਹਾਂ ਵੀ ਉਹਨਾਂ ਨੇ ਪਹਿਲੀ ਸਟੇਜ 'ਤੇ ਤਾਂ ਜਦੋਂ ਡਾਇਰੈਕਟ ਕਿਲਿੰਗ, ਰਿਬੈਰੋ ਜਦੋਂ ਆਇਆ DGP ਬਣ ਕੇ ਸੁਰਜੀਤ ਬਰਨਾਲੇ ਦੇ ਵੇਲੇ, ਤੇ ਉਹਨੇ ਇਹ ਦਾਅਵਾ ਕੀਤਾ ਸੀ ਕਿ ਪੰਜਾਬ ਦੇ ਵਿੱਚ ਇੰਨੇ ਹਜ਼ਾਰ ਦਹਿਸ਼ਤਗਰਦ ਨੇ, ਇਹ ਕੈਟਾਗਰੀ ਹੈ, ਇਹ B ਕੈਟਾਗਰੀ ਹੈ, C ਕੈਟਾਗਰੀ ਹੈ। ਪਰ ਹੌਲੀ KP ਗਿੱਲ ਤੱਕ ਪਹੁੰਚਦਿਆਂ ਇਹਨਾਂ ਨੇ ਉਸ ਸਾਰੇ ਨੂੰ ਇਹ ਬਣਾ ਲਿਆ ਕਿ ਭਾਈ ਕੱਲਾ ਦਹਿਸ਼ਤਗਰਦੀ ਨਹੀਂ, ਜਿਹੜੀ ਉਹਦੀ ਪਨਾਹਗਾਹ ਹੈ, ਜਿੱਥੇ ਉਹਨੂੰ ਸ਼ੈਲਟਰ ਮਿਲਦੀ ਹੈ ਜਾਂ ਮਿਲੀ ਹੈ, ਉਹ ਵੀ ਐਲੀਮੀਨੇਟ ਕਰ ਦਿਓ। ਜਿਹੜੇ ਉਹਦੇ ਇਮੀਡੀਏਟ ਰਿਸ਼ਤੇਦਾਰ ਨੇ, ਉਹਦਾ ਵੱਡਾ ਭਰਾ, ਛੋਟਾ ਭਰਾ, ਜਿਹੜੇ ਕੱਲ ਨੂੰ ਬਦਲਾ ਲੈਣ ਵਾਲਾ ਆਣਗੇ, ਉਹਨਾਂ ਨੂੰ ਵੀ ਐਲੀਮੀਨੇਟ ਕਰ ਦਿਓ। ਔਰ ਈਵਨ ਉਹਨਾਂ ਦੇ ਪਰਿਵਾਰ ਅੱਗੋਂ ਰਿਸ਼ਤੇਦਾਰ, ਭੈਣਾਂ, ਜੀਜੇ, ਮਾਮੇ, ਤਾਏ, ਔਰ ਤੁਸੀਂ ਦੇਖੋਗੇ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਪਰਿਵਾਰ ਦੇ ਇੰਨੇ ਦਰਜਨ ਜੀ ਸ਼ਹੀਦ ਕੀਤੇ, ਜਾਂ ਭਾਈ ਪਰਮਜੀਤ ਸਿੰਘ ਪੰਜਵੜ ਦੇ ਪਰਿਵਾਰ ਦੇ ਇੰਨੇ, ਇਹ ਕਿਉਂਕਿ ਐਕਸਟੈਂਡਡ ਫੈਮਿਲੀ 'ਚ ਵੀ ਉਹਨਾਂ ਨੂੰ ਚੁੱਕ ਕੇ ਲਿਜਾ ਕੇ ਕਈ ਜਿਹੜੇ ਯੂਪੀ ਜਾਂ ਹਰਿਆਣੇ ਜਾਂ ਦੂਸਰੇ 'ਚ ਰਹਿੰਦੇ ਸੀ ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਨੂੰ ਵੀ ਟਾਰਗੇਟ ਕੀਤਾ। ਸੋ ਇਹ ਯੰਗ ਜਨਰੇਸ਼ਨ ਦੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਭਾਈ ਇਹ ਇਕੱਲਾ ਇਹੀ ਨਹੀਂ ਹੈ ਕਿ ਬਈ ਇਹ ਇੱਕ ਹਮਲਾ ਹੋਇਆ ਔਰ ਦਰਬਾਰ ਸਾਹਿਬ ਦੇ ਅੰਦਰ ਕਿੰਨੇ ਮਰੇ, ਜਿਵੇਂ ਅਸੀਂ ਕਿਹਾ ਸੀ
ਵੀ 8 ਤੋਂ 10 ਹਜ਼ਾਰ ਜੋੜੇ ਜਿਹੜੇ ਨੇ ਉਹ ਬਾਹਰ ਕੀਤੇ, ਉਹ ਵੀ ਗਾਇਬ ਕਰ ਦਿੱਤੇ ਗਏ ਤਾਂ ਕਿ ਕੋਈ ਸਬੂਤ ਨਾ ਹੋਏ। ਲੇਕਿਨ ਇਹ ਸਿਲਸਿਲਾ ਜਿਹੜਾ ਅੱਜ 41 ਵਰਿਆਂ ਬਾਅਦ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਹੈ, ਇਹ ਲਗਾਤਾਰਤਾ ਨਾਲ ਪੰਜਾਬ ਦੇ ਵਿੱਚ ਇਹ ਸਾਰਿਆਂ ਨੂੰ, ਫਿਰ ਇਹ ਤਾਂ ਡਾਇਰੈਕਟ ਕਿਲਿੰਗ ਜਦੋਂ ਅਸੀਂ 1.5 ਲੱਖ ਤੋਂ ਜ਼ਿਆਦਾ ਕਹਿੰਦੇ, ਤੇ ਜੇ 1995 ਤੋਂ ਤੁਸੀਂ 2025 ਤੱਕ ਇਹਨਾਂ 30 ਸਾਲਾਂ 'ਚ ਡਰੱਗਸ ਨਾਲ ਮਰੇ ਨੌਜਵਾਨਾਂ ਦੀ ਗੱਲ ਕਰੀਏ ਜਿਹੜੇ ਕਿ ਡਰੱਗ ਵਾਰਫੇਅਰ ਉਹਨਾਂ ਨੇ ਲਿਆਂਦੀ, ਤੇ ਸ਼ਾਇਦ ਜਿੰਨੇ 1.5 ਲੱਖ ਨੇ ਉਸ ਤੋਂ ਦੁੱਗਣੇ ਹੋਣਗੇ, ਕਿਉਂਕਿ ਤੁਹਾਨੂੰ ਕੋਈ ਪੰਜਾਬ ਦਾ ਪਿੰਡ ਨਹੀਂ ਜਿੱਥੋਂ ਕੋਈ ਖਬਰ ਨਾ ਹੁੰਦੀ ਹੋਏ ਕਿ ਕੌਣ ਨੌਜਵਾਨ ਬੱਚੇ ਔਰ ਬੱਚੀਆਂ ਵੀ ਹੁਣ ਤਾਂ ਉਹ ਸਾਰੇ ਦਾ ਸ਼ਿਕਾਰ ਨੇ। ਸੋ ਇਹ ਉਹਨਾਂ ਦਾ ਜਿਹੜਾ ਟੋਟਲ ਵਾਰ ਦੀ ਡੈਕਲੇਰੇਸ਼ਨ ਸੀ ਸਿੱਖ ਕੌਮ ਦੇ ਉੱਤੇ, ਉਹ ਬਰਾਬਰ ਅੱਜ ਵੀ ਜਾਰੀ ਹੈ। ਸੋ ਜਦੋਂ ਤੱਕ ਅਸੀਂ ਇਸ ਨੈਫੇਰੀਅਸ ਡਿਜ਼ਾਈਨ ਨੂੰ, ਨੈਫੇਰੀਅਸ ਏਜੰਡੇ ਨੂੰ ਨਹੀਂ ਸਮਝਾਂਗੇ ਕਿ ਭਾਈ ਇਹ ਸਾਰਾ ਪਾਰਟ ਕੀ ਸੀ, ਫਿਰ ਅਸੀਂ ਨਾ ਤਾਂ ਆਪਣੇ ਦੁਸ਼ਮਣ ਦੀ ਫਿਤਰਤ ਨੂੰ ਸਮਝ ਸਕਦੇ ਹਾਂ, ਨਾ ਹੀ ਅਸੀਂ ਇਸ ਤੱਥ ਨੂੰ ਸਮਝ ਸਕਾਂਗੇ ਕਿ ਭਾਈ ਇਹ ਸਾਡੀ ਹੋਂਦ ਦੀ ਲੜਾਈ ਹੈ। ਸਾਡਾ ਦੁਸ਼ਮਣ ਸਾਨੂੰ ਲੌਕ ਸਟਾਕ ਐਂਡ ਬੈਰਲ, ਗੱਲ ਕਰ ਲਈ ਮੈਂ ਤਾਂ ਇਹਨਾਂ ਦਿਨਾਂ 'ਚ ਕਿਉਂਕਿ ਫਿਜ਼ੀਕਲ ਜੈਨੋਸਾਈਡ ਦੀ ਜ਼ਿਆਦਾ ਗੱਲ ਹੋਈ, ਅਸੀਂ ਸਿੱਖ ਆਰਕਾਈਵਸ, ਰੈਫਰੈਂਸ ਲਾਇਬ੍ਰੇਰੀ, ਸਾਡਾ ਸਾਹਿਤ, ਇਕਨੋਮਿਕਲ ਜੈਨੋਸਾਈਡ ਜਿਹਦਾ ਲੇਟੈਸਟ ਰੂਪ 3 ਖੇਤੀ ਕਾਨੂੰਨ ਨੇ, ਔਰ ਹੁਣ ਵੀ ਜਿਹੜੀ ਭਾਰਤ ਅਮਰੀਕਾ ਡੀਲ ਕਿਹਨਾਂ ਸਟੇਜਸ ਤੋਂ ਲੰਘ ਰਹੀ ਹੈ। ਮੈਨੂੰ ਲੱਗਦਾ ਹੈ ਵੀ ਅਲਟੀਮੇਟਲੀ ਜੇ ਭਾਰਤ ਨੇ ਐਗਰੀਕਲਚਰ ਔਰ ਡੇਅਰੀ ਸੈਕਟਰ ਦੇ ਉੱਤੇ ਸਰੈਂਡਰ ਕੀਤਾ ਤੇ ਪੰਜਾਬ ਦੇ ਵਿੱਚ ਇੱਕ ਪੂਰਾ ਉਸ ਲੈਵਲ ਦੇ ਉੱਤੇ ਹੀ ਜਿਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਸੀ, ਇੱਕ ਪੂਰਾ ਜਿਹੜਾ ਉਹ ਮੋਰਚਾ ਲੱਗਣ ਜਾ ਰਿਹਾ, ਔਰ ਇਹ ਬਹੁਤ ਬਰਬਾਦੀ ਹੋਏਗੀ ਕਿਸਾਨਾਂ ਦੀ ਇਨ ਜਨਰਲ, ਪੰਜਾਬ ਦੇ ਕਿਸਾਨਾਂ ਦੀ ਇਨ ਪਾਰਟਿਕੂਲਰ। ਸੋ ਸਟੈਟਿਸਟੀਕਲ ਇਸ ਵਾਰ ਇਹਨਾਂ ਨੇ ਸੈਂਸਸ ਨਹੀਂ ਕਰਵਾਈ, 2 ਸਾਲ ਬਾਅਦ ਕਰਵਾਉਣੀ ਹੈ। ਮੈਨੂੰ ਲੱਗਦਾ ਵੀ ਜਦੋਂ ਤੱਕ ਇਹ ਨਵੀਂ ਸੈਂਸਸ ਹੋਏਗੀ ਕੋਈ ਹੈਰਾਨੀ ਨਹੀਂ ਹੋਏਗੀ ਕਿ ਪੰਜਾਬ 'ਚ ਸਿੱਖਾਂ ਦੀ ਆਬਾਦੀ 50% ਦੇ ਨੇੜੇ ਜਾਂ ਉਸ ਤੋਂ ਵੀ ਘੱਟ ਕਰ ਦਿੱਤੀ ਜਾਏ। ਸਟੈਟਿਸਟੀਕਲ ਜੈਨੋਸਾਈਡ, ਇਕਨੋਮਿਕਲ ਜੈਨੋਸਾਈਡ, ਔਰ ਫਿਰ ਇਸ ਸਭ ਤੋਂ ਬਾਅਦ ਟੋਟਲ ਡਿਨਾਇਲ। ਅੱਜ ਵੀ ਤੁਸੀਂ ਉਹਨਾਂ ਦੇ ਜਿਹੜੇ ਸਰਕਾਰੀ ਬਿਆਨਬਾਜ਼ੀਆਂ ਦੇਖੋ, ਕਿਸੇ ਦਾ ਕੋਈ ਰਿਗਰੈਟ, ਔਰ ਇਕੱਲਾ ਗੱਲ ਇਹ ਨਹੀਂ ਹੈ ਕਿ ਭਾਈ ਇੱਕ ਸਰਕਾਰ ਨੇ ਕੀਤਾ ਜਾਂ ਇੱਕ ਹਕੂਮਤ ਨੇ ਕੀਤਾ। ਭਾਰਤ ਭਰ ਦੇ ਵਿੱਚ ਕਿਸੇ ਪੋਲੀਟੀਕਲ ਪਾਰਟੀ ਦੇ ਆਗੂ ਨੇ, ਬਾਰਿੰਗ ਚੰਦਰ ਸ਼ੇਖਰ ਨੇ ਹਲਕੀ ਜਿਹੀ ਸਟੇਟਮੈਂਟ ਇਹਦੇ ਤੇ ਦਿੱਤੀ ਸੀ, ਇਸ ਨੂੰ ਕੰਡੈਮ ਹੀ ਨਹੀਂ ਕੀਤਾ। ਰਾਦਰ ਸਭ ਨੇ ਖੁਸ਼ੀਆਂ ਮਨਾਈਆਂ ਕਿ ਭਾਈ, ਔਰ ਉਹਨਾਂ ਨੂੰ ਭੁੱਲ ਗਿਆ ਵੀ ਇਹ ਸਿੱਖ ਕੌਮ, ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਬਾਕੀ ਸਾਰੇ ਸੁਸਰੀ ਵਾਂਗ ਸੁੱਤੇ ਸੀ, ਸਿੱਖ ਬਾਹਰ ਨਿਕਲੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਉਣ ਦੇ ਲਈ, ਔਰ 40,000 ਤੋਂ ਜ਼ਿਆਦਾ ਸਿੱਖਾਂ ਨੇ ਗ੍ਰਿਫਤਾਰੀ ਦਿੱਤੀ। ਪਰ ਇਸ ਵੇਲੇ ਨਾ ਜੂਨ 84 ਵੇਲੇ, ਨਾ ਨਵੰਬਰ 84 ਵੇਲੇ, ਔਰ ਜਿਨ੍ਹਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ, ਜਿਹੜੇ ਸਿੱਖ ਚਿਹਰੇ ਉਹਨਾਂ ਨੇ ਵਰਤੇ, KP ਗਿੱਲ ਵਰਗੇ, ਬੁੱਚੜ ਬੇਅੰਤੇ ਵਰਗੇ, ਉਹ ਜਿਹੜੇ ਨੇ ਉਹਨਾਂ ਨੂੰ ਹੀਰੋ ਬਣਾ ਕੇ ਜਿਹੜਾ ਸੁਪਰ ਕਾਪ ਉਹਨੂੰ KP ਗਿੱਲ ਨੂੰ ਕਿਹਾ, ਬੁੱਚੜ ਬੇਅੰਤੇ ਨੂੰ ਸ਼ਹੀਦ ਦਾ ਦਰਜਾ ਦੇਣਾ। ਔਰ ਹੁਣ ਵੀ ਅੱਜ ਇਹਨੂੰ ਬੁੱਚੜ ਬੇਅੰਤੇ ਦੇ ਪੋਤੇ ਨੂੰ ਉਹਨੇ ਮਿਨਿਸਟਰ ਬਣਾਇਆ ਅਮਿਤ ਸ਼ਾਹ ਨੇ। ਮੈਂ ਕੱਲ੍ਹ ਹੀ ਉਹਦੀ ਵੀਡੀਓ ਕਲਿੱਪ ਇੱਕ ਲੁਧਿਆਣੇ ਦੀ ਰੈਲੀ 'ਚ ਦੇਖ ਰਿਹਾ ਸੀ। ਉਹ ਕਹਿੰਦਾ जिसने इनके दादाजी को, शहीद बेअंत सिंह को मारा, उन्हें कभी माफ़ नहीं करेंगे उन्हें, क्योंकि वो हुण अगली तीजी जनरेशन वाला ये जिहड़ा उहदा बिट्टू है इनू तैयार कर रहे हैं भी, क्योंकि मूवमेंट वापस एक जनरेशन सफ़र करती है, दूजी थोड़ी जी डाउन होंदी है, फिर खड़ी हो जाती है। सो जिहड़ा साडा दुश्मन है वो तो फ्यूचर दे विच पंजाब च नौजवानी दे कतलोगार दे लई ਸਾਡੇ ਵਰਗੀਆਂ ਸ਼ਕਲਾਂ ਵਾਲੇ ਉਹਨਾਂ ਦੇ ਪੱਗਾਂ ਬਣਾ ਕੇ, ਇਹਨੇ ਖੁਦ ਬਿੱਟੂ ਨੇ ਕਿਹਾ ਸੀ ਕਿ ਜੀ ਮੈਂ ਇਹ ਪੱਗ ਵੀ ਨਹੀਂ ਸੀ ਬੰਨ੍ਹਦਾ ਹੁੰਦਾ ਜੀ, ਮੈਂ ਤਾਂ ਰਾਹੁਲ ਗਾਂਧੀ ਦੇ ਕਹਿਣ ਤੇ ਬੰਨੀ। ਪਰ ਉਹਨੂੰ ਲੱਗਾ ਵੀ ਰਾਹੁਲ ਦਾ ਤਾਂ ਪਾਵਰ 'ਚ ਆਉਣਾ ਕਦੋਂ ਹੋਣਾ, ਜਾ ਕੇ BJP 'ਚ ਬਹਿ ਗਿਆ। ਔਰ ਉਹਦਾ ਖਾਸਮ ਖਾਸ ਜਦੋਂ ਤੁਸੀਂ ਦੇਖੋਗੇ ਪਾਰਲੀਮੈਂਟ ਦੀ ਕਾਰਵਾਈ ਚੱਲ ਰਹੀ ਹੁੰਦੀ ਹੈ ਤੇ ਬਿਲਕੁਲ ਪਿੱਛੇ ਉਹ ਬੈਠਾ ਹੁੰਦਾ ਹੈ, ਜਿਹੜਾ ਉਹ ਉੱਲੂ ਵਾਂਗ ਝਾਕ ਰਿਹਾ ਹੁੰਦਾ ਆਲੇ ਦੁਆਲੇ। ਲੇਕਿਨ ਇਹ ਭਵਿੱਖ ਦਾ ਬੁੱਚੜ ਬੇਅੰਤ ਹੈ ਜਿਹਨੂੰ ਤਿਆਰ ਕੀਤਾ ਜਾ ਰਿਹਾ। ਸੋ ਸਰਕਾਰ ਵੱਲੋਂ ਤਾਂ ਇੱਕ ਤੋਂ ਬਾਅਦ ਇੱਕ ਉਹਨਾਂ ਦੀ ਨੀਤੀ ਸਿੱਖ ਮਾਰੂ ਹੈ। ਤੇ ਜੇ ਸਿੱਖ ਕੌਮ 35 ਮਿਲੀਅਨ ਅੱਜ ਅਸੀਂ ਦੁਨੀਆ ਭਰ ਦੇ ਵਿੱਚ ਅਜੇ ਵੀ ਸਾਨੂੰ ਇਹ ਸਮਝਣ ਦੇ ਵਿੱਚ ਦਿੱਕਤ ਆ ਰਹੀ ਹੋਏ ਕਿ ਜੀ ਖਾਲਿਸਤਾਨ ਸਾਨੂੰ ਕਿਉਂ ਚਾਹੀਦਾ ਹੈ, ਫਿਰ ਸਾਡਾ
ਰੱਬ ਹੀ ਰੱਖਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਮਰਨ ਮੁਨਸਾ ਸੂਰਿਆ ਹੱਕ ਹੈ। ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਦੂਜੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਵਿਖੇ ਹੋਣ ਜਾ ਰਹੇ ਹਨ। ਸਮਾਗਮਾਂ ਦੀ ਲੜੀ 9 ਜੂਨ ਤੋਂ 18 ਜੂਨ ਤੱਕ ਚੱਲੇਗੀ। ਰੋਜ਼ਾਨਾ ਸ਼ਾਮ 6 ਵਜੇ ਤੋਂ 9 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਸ਼੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਬਲਵਿੰਦਰ ਸਿੰਘ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਰਵਿੰਦਰ ਸਿੰਘ ਅਤੇ ਕਮਲਜੀਤ ਸਿੰਘ ਸਮੇਤ ਹੋਰ ਵੀ ਉੱਘੇ ਪ੍ਰਚਾਰਕ ਤੇ ਬੁਲਾਰੇ ਹਾਜ਼ਰੀ ਲਵਾਉਣਗੇ। 14 ਜੂਨ 2025 ਦਿਨ ਸ਼ਨੀਵਾਰ ਨੂੰ ਦੁਪਹਿਰ 2 ਵਜੇ ਭਾਈ ਹਰਦੀਪ ਸਿੰਘ ਨਿੱਜਰ ਯਾਦਗਾਰੀ ਬਿਲਡਿੰਗ ਵਿਖੇ ਵਿਸ਼ੇਸ਼ ਸ਼ਹੀਦੀ ਕਾਨਫਰੰਸ ਹੋਵੇਗੀ, ਜਿਸ ਵਿੱਚ ਡਾਕਟਰ ਅਮਰਜੀਤ ਸਿੰਘ ਵਾਸ਼ਿੰਗਟਨ DC, ਅਮਨਦੀਪ ਸਿੰਘ ਕੈਲੀਫੋਰਨੀਆ, ਮਨਿੰਦਰ ਸਿੰਘ ਸਰੀ ਵੱਲੋਂ ਕੌਮੀ ਸੰਘਰਸ਼ ਤੇ ਸਿੱਖ ਰਾਜਨੀਤੀ ਤੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। 15 ਜੂਨ 2025 ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਭਾਈ ਨਿੱਜਰ ਦੇ ਸ਼ਹੀਦੀ ਸਥਾਨ ਤੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਜਾਵੇਗਾ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਿੱਖ ਸੰਗਤ ਨੂੰ ਇਹਨਾਂ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਸਰਕਾਰ ਵੱਲੋਂ ਨਰਿੰਦਰ ਮੋਦੀ ਨੂੰ G7 ਸੰਮੇਲਨ ਲਈ ਸੱਦਾ ਪੱਤਰ ਭੇਜਣ ਨੂੰ ਲੈ ਕੇ ਕੈਨੇਡਾ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਔਰ ਕੈਨੇਡਾ ਸਰਕਾਰ ਨੂੰ ਪਾਰਲੀਮੈਂਟ ਵਿੱਚ ਵੀ ਇਸ ਫੈਸਲੇ ਲਈ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਵੀ ਚਰਚਾ ਹੈ ਕਿ ਮੋਦੀ ਨੂੰ ਸ਼ਰਤਾਂ ਤੈਅ ਜਿਹੜਾ ਸੱਦਾ ਦਿੱਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਇੱਕ ਦੂਸਰੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ G7 ਮੁਲਕਾਂ ਦੀ ਜਿਹੜੀ ਸਮਿਟ ਹੈ ਐਨੂਅਲ, ਵੈਸੇ ਵੀ 50 ਸਾਲਾ ਇਸ ਨੂੰ ਕਿਹਾ ਜਾ ਰਿਹਾ ਹੈ, ਇਹ 15 ਜੂਨ ਤੋਂ 17 ਜੂਨ ਤੱਕ ਕੈਨੇਡਾ ਦੇ ਸੂਬੇ ਐਲਬਰਟਾ ਦਾ ਸ਼ਹਿਰ ਹੈ ਕਨੈਨਸਕਿਸ, ਇਹ ਰੂਰਲ ਬੈਲਟ ਹੈ ਔਰ ਜਿਵੇਂ ਅਸੀਂ ਇਹ ਫਾਈਂਡ ਆਊਟ ਵੀ ਕੀਤਾ ਕਿ ਉੱਥੋਂ ਬਹੁਤ ਦੂਰ ਉਹਨਾਂ ਨੇ ਕੈਲਗਰੀ ਉਹਦੇ ਨੇੜੇ ਟਾਊਨ ਹੈ, ਸੋ ਸ਼ਾਇਦ ਕਿਸੇ ਨੂੰ ਵੀ ਕਨੈਸਕਿਸ ਦੇ ਨੇੜੇ ਤੇੜੇ ਵੀ ਢੁਕਣ ਨਾ ਦਿੱਤਾ ਜਾਏ। ਔਰ ਹਾਲਾਂ ਜਿਵੇਂ ਮੈਂ ਕਿਹਾ ਸੀ ਵੀ G7 ਹੋਏ, G20 ਹੋਏ ਜਾਂ ਏਸ਼ੀਆਨ ਹੋਏ ਜਾਂ ਬ੍ਰਿਕਸ ਹੋਏ ਜਾਂ ਯੂਰਪੀਅਨ ਯੂਨੀਅਨ ਔਰ ਦੂਸਰੇ ਸਾਰੇ ਇਸ ਕਿਸਮ ਦੇ ਸੰਗਠਨ ਨੇ, ਉਹ ਆਪੋ ਆਪਣੇ ਆਰਥਿਕ ਰਿਸ਼ਤਿਆਂ ਦੀ ਵੀ ਗੱਲ ਕਰਦੇ ਨੇ। G7 ਮੁਲਕ ਵੀ ਜਿਹੜੇ ਨੇ ਇਹ ਦੁਨੀਆ ਦੀ ਇਕੋਨਮੀ ਦਾ ਲਗਭਗ 40% ਬਣਦੇ ਨੇ। ਬਿਫੋਰ ਜਿਹੜਾ ਹੈ ਉਹ ਰਸ਼ੀਆ ਵੀ ਇਸ ਦਾ ਇੱਕ ਸਟੇਜ ਦੇ ਉੱਤੇ ਹਿੱਸਾ ਬਣ ਗਿਆ ਸੀ, ਪਰ ਹੌਲੀ ਹੌਲੀ ਸੈਂਕਸ਼ਨਸ ਕਰਕੇ ਜਾਂ ਦੂਜਾ ਉਹਨੂੰ ਬਾਹਰ ਕੱਢਿਆ। ਅਮਰੀਕਾ ਵੀ ਜ਼ਾਹਰ ਤੌਰ ਤੇ ਹੋਏਗਾ, ਜਾਪਾਨ ਵੀ ਹੈ, ਜਰਮਨ, ਫਰਾਂਸ ਔਰ UK, ਇਹ ਸਾਰੇ, ਇਟਲੀ, ਇਹ ਸਾਰੇ, ਕੈਨੇਡਾ, ਇਹ ਸਾਰੇ ਦੇ ਨੇ। ਔਰ ਕੈਨੇਡਾ ਦਾ ਜ਼ਾਹਰ ਹੈ ਹੋਸਟ ਹੈ।
ਸੋ ਸਾਡੀ ਵੀ ਕੋਈ ਬਹੁਤੀ ਇਕੋਨਮੀ 'ਚ ਲੋਕ ਆਪੋ ਆਪਣਾ ਜਿਹੜਾ ਹੈ ਉਹ ਹਿੱਤ ਦੇਖਦੇ ਨੇ ਕਿ ਭਾਈ ਉਹਨਾਂ ਨੇ ਕੀ ਕਰਨਾ ਹੈ, ਕਿਵੇਂ ਹੈ। ਇੱਕ ਵਕਤ ਸੀ ਕਿ ਵੀ ਚਲੋ ਵੱਡੀਆਂ ਇਕੋਨਮੀਜ਼ ਨੂੰ ਕਲਾਈਮੇਟ ਚੇਂਜ ਨਾਲ ਹੁੰਦਾ ਸੀ ਕਿ ਭਾਈ ਇਹ ਓਜ਼ੋਨ ਲੇਅਰ ਬਣ ਰਹੀ ਹੈ, ਗਲੇਸ਼ੀਅਰ ਪਿਘਲ ਰਹੇ ਨੇ, ਔਰ ਇਹ ਸਾਰਿਆਂ 'ਚੋਂ ਵੱਡੀਆਂ ਇਕੋਨਮੀਜ਼ ਵਾਲੇ ਜਿੱਥੋਂ ਜਿਹੜੀ ਹੈ ਉਹ ਪੋਲਿਊਸ਼ਨ ਆਉਂਦੀ ਸੀ ਜਾਂ ਉੱਥੋਂ ਸਮੋਕ ਕਾਰਬਨ ਮੋਨੋਕਸਾਈਡ ਦਾ ਜਿਹੜਾ ਵਾਤਾਵਰਨ ਜਾਣਾ ਘਟਾਇਆ ਜਾਏ, ਫੰਡਿੰਗ ਜਾਂ ਦੂਜੇ ਕਰਦੇ ਸੀ। ਪਰ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਤਾਂ ਇਹਨਾਂ ਪ੍ਰੋਬਲਮਸ ਨੂੰ ਜਿਹੜਾ ਹੈ ਉਹ ਮੰਨਦਾ ਹੀ ਨਹੀਂ ਕਿ ਕੋਈ ਕਲਾਈਮੇਟ ਚੇਂਜ ਹੈ ਜਾਂ ਕੋਈ ਇਸ ਕਿਸਮ ਦਾ ਹੈ। ਸੋ ਉਹ ਵੀ ਸਾਰੇ ਜਿਹੜਾ ਖਾਸ ਤੌਰ 'ਤੇ ਪੈਰਿਸ ਐਗਰੀਮੈਂਟ ਸੀ ਕਲਾਈਮੇਟ ਚੇਂਜ, ਤੇ ਉਹਦੀ ਵੀ ਫੂਕ ਨਿਕਲ ਗਈ ਹੋਈ ਹੈ। ਔਰ ਈਵਨ ਹੁਣ ਤਾਂ ਜਿਹੜੇ ਅਦਾਰੇ ਯੂਨਾਈਟਿਡ ਨੇਸ਼ਨਸ ਦੇ ਥੱਲੇ ਵਰਲਡ ਹੈਲਥ ਆਰਗੇਨਾਈਜੇਸ਼ਨ ਜਾਂ ਯੂਨੈਸਕੋ ਜਾਂ ਵਰਲਡ ਦੇ ਫੂਡ ਪ੍ਰੋਗਰਾਮ ਜਾਂ ਦੂਸਰੇ ਨੇ, ਉਹ ਵੀ ਸਾਰੇ ਪ੍ਰਭਾਵਿਤ ਹੋ ਰਹੇ ਨੇ ਕਿਸੇ ਨਾ ਕਿਸੇ ਪਾਸਿਓਂ। ਅਮਰੀਕਾ ਦੇ ਵਿੱਚ ਆਪਣੇ ਕਿਸਮ ਦੀ ਡਿਬੇਟ ਹੈ, ਹਾਲਾਂ ਇਸ਼ੂ ਸਾਰੇ ਹੀ ਚੱਲ ਰਹੇ ਨੇ। ਐਲਾਨ ਮਸਕ ਔਰ ਟਰੰਪ ਦੀ ਆਪਸੀ ਖਿੱਚਾਤੂਈ 2 ਦਿਨ ਤਾਂ ਉਹਦੇ 'ਚ ਬਹੁਤ ਜ਼ਿਆਦਾ ਇਲਜ਼ਾਮਬਾਜ਼ੀ ਰਹੀ। ਹੁਣ ਅੱਜ ਐਲਨ ਮਸਕ ਨੇ ਕੁਛ ਦੇ ਲਈ ਮਾਫੀ ਵੀ ਮੰਗ ਲਈ ਹੈ ਕਿ ਭਈ ਮੈਂ ਗੁੱਸੇ ਦੇ ਵਿੱਚ ਟਵੀਟ ਕਰਤੇ ਟਰੰਪ ਦੇ ਖਿਲਾਫ, ਔਰ ਉਹ ਉਹਨੇ ਡਿਲੀਟ ਵੀ ਕੀਤੇ ਨੇ। ਟਰੰਪ ਨੇ ਵੀ ਧਮਕੀ ਦਿੱਤੀ ਸੀ ਕਿ ਭਾਈ ਇਹ 70 ਕੇ ਕਿੰਨੇ ਬਿਲੀਅਨ ਡਾਲਰ ਦੇ ਜਿਹੜੇ ਕੰਟਰੈਕਟ ਨੇ ਸਰਕਾਰੀ, ਇਹ ਕੈਂਸਲ ਕਰ ਦੂੰ। ਸੋ ਇੱਕ ਪਾਸੇ ਉਹ ਡਿਬੇਟ ਚੱਲ ਰਹੀ ਸੀ, ਦੂਸਰੇ ਪਾਸੇ ਇਹ ਵੀ ਅਸੀਂ ਸਿਵਿਲੀਅਨ ਪਾਪੂਲੇਸ਼ਨ ਦੇ ਉੱਤੇ ਫੌਜ ਦਾ ਜ਼ੁਲਮ ਅਸੀਂ ਤਾਂ ਉਹਨਾਂ ਦਿਨਾਂ 'ਚੋਂ ਹੀ ਲੰਘ ਰਹੇ ਹਾਂ ਕਿ ਭਾਈ ਫੌਜ ਦੇ ਜਿਹੜੀ ਫੌਜ ਡਿਫੈਂਡ ਕਰਨ ਲਈ ਹੁੰਦੀ ਹੈ ਬਾਰਡਰਸ ਨੂੰ, ਮੁਲਕ ਨੂੰ, ਜਿਹਨੂੰ ਹਰ ਮੁਲਕ ਦਾ ਵਸਿੰਦਾ ਪਿਆਰ ਕਰਦਾ, ਉਹ ਫੌਜ ਦੇ ਨਾਲ ਜੁੜਿਆ ਹੁੰਦਾ ਕਿ ਵੀ ਉਹਨੂੰ ਸਿਵਿਲੀਅਨਸ ਦੇ ਖਿਲਾਫ ਨਹੀਂ ਵਰਤਿਆ ਜਾਣਾ ਚਾਹੀਦਾ। ਲੇਕਿਨ ਅਸੀਂ ਦੇਖਦੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਆਪਣੀ ਐਂਟਾਈ ਇਮੀਗ੍ਰੇਸ਼ਨ ਲਾਈਨ ਨੂੰ, ਇਸ ਐਂਟਾਈ ਇਲੀਗਲ ਇਮੀਗ੍ਰੈਂਟਸ ਦੀ ਲਾਈਨ ਨੂੰ ਇਸ ਹੱਦ ਤੱਕ ਟੋ ਕਰ ਰਹੇ ਨੇ ਵੀ LA ਦੇ ਵਿੱਚ ਜਦੋਂ ਜਿਹੜੇ ਆਈਸ ਦੇ ਰੇਡ ਸਨ ਔਰ ਦੂਸਰੇ ਸੀ, ਲੋਕ ਰੈਜ਼ਿਸਟ ਕਰਦੇ ਸੀ, ਪੀਸਫੁਲ ਪ੍ਰੋਟੈਸਟ ਵੀ ਹੋ ਰਹੇ ਸੀ, ਔਰ ਬਿਨਾਂ ਗਵਰਨਰ ਨੂੰ ਪੁੱਛਿਆ, ਕਿਉਂਕਿ ਇਸ ਵੇਲੇ ਨੈਸ਼ਨਲ ਐਮਰਜੈਂਸੀ ਲਾਈ ਹੋਈ ਹੈ ਟਰੰਪ ਨੇ, ਉਹਨਾਂ ਨੇ ਆਪਣੇ ਕਿੰਨੇ ਹਜ਼ਾਰ ਫੌਜੀ ਜਿਨ੍ਹਾਂ ਨੂੰ ਨੈਸ਼ਨਲ ਗਾਰਡਸ ਕਹਿੰਦੇ ਨੇ, ਇਹ ਦੂਸਰੀ ਆਰਮੀ ਨਹੀਂ ਹੈ ਲੇਕਿਨ ਨੈਸ਼ਨਲ ਗਾਰਡਸ ਦੀ ਟ੍ਰੇਨਿੰਗ ਵੀ ਉਹ ਪੂਰੀ ਫੌਜ ਵਾਂਗ ਹੀ ਹੈ, ਜਿਵੇਂ ਸਾਡੇ ਉੱਥੇ CRPF ਜਾਂ BSF ਜਾਂ ਦੂਸਰੇ ਉਹ ਸਾਰੇ ਫੌਜੀ ਨੇ, ਉਹ ਉੱਥੇ ਤਾਇਨਾਤ ਕਰਤੇ ਜਿਨ੍ਹਾਂ ਦੀ ਕੋਈ ਟ੍ਰੇਨਿੰਗ ਵੀ ਨਹੀਂ ਹੁੰਦੀ ਇਸ ਲਈ। ਔਰ ਇਹ ਸਾਰੇ ਨੇ ਬਹੁਤ ਖਿਚਾਅ ਪੈਦਾ ਕੀਤਾ ਕਿ ਭਾਈ ਇਹ ਤਾਂ ਸਿਵਲ ਵਾਰ ਵੱਲ ਵੀ ਗੱਲ ਜਾ ਸਕਦੀ, ਇਵੇਂ ਹੀ ਹੁੰਦਾ ਹੈ। ਗਵਰਨਰ ਵੀ ਅਗੇਂਸਟ ਬੋਲ ਰਿਹਾ, ਹੁਣ ਗਵਰਨਰ ਨੇ ਸੂ ਵੀ ਕੀਤਾ ਹੈ ਟਰੰਪ ਨੂੰ ਕਿ ਵੀ ਤੁਸੀਂ ਕਿਵੇਂ ਕੀਤਾ। ਸੋ ਇਹ ਜਦੋਂ ਸਾਰਾ ਕ੍ਰਾਈਸਿਸ ਚੱਲ ਰਿਹਾ ਹੈ, ਇਹ ਸਾਰੇ ਦੇ ਵਿੱਚ ਹੀ ਜਿਹੜੀ ਹੈ G7 ਮੀਟ 15 ਤੋਂ 17 ਜੂਨ ਤੱਕ ਹੋਣ ਜਾ ਰਹੀ ਹੈ, ਉਸ ਦੇ ਵਿੱਚ ਮੋਦੀ ਨੂੰ ਇਨਵਾਈਟ ਕਰਨਾ ਕਾਰਨੀ ਦਾ, ਹਾਲਾਂ ਇਨਵੀਟੇਸ਼ਨ ਤਾਂ 3 ਮਹੀਨੇ ਪਹਿਲਾਂ ਚਲੇ ਜਾਂਦੇ ਨੇ, ਲੇਕਿਨ ਕੁਝ ਜਿਹੜੇ ਨੇ ਐਮਰਜੈਂਸੀ ਉਹ ਕਿਹਦੇ ਕਹਿਣ ਤੇ ਕਿਵੇਂ ਹੈ ਉਸ ਦੇ ਉੱਤੇ ਅਸੀਂ ਆਲਰੇਡੀ ਗੱਲ ਕੀਤੀ ਸੀ। ਔਰ ਈਵਨ ਅੱਜ ਇਹ ਵੀ ਸੀ ਸ਼ਾਇਦ ਸਾਊਦੀ ਅਰੇਬੀਆ ਉਹਨਾਂ ਨੂੰ ਵੀ ਐਜ਼ ਏ ਇਨਵਾਈਟੀ ਜਿਹੜਾ ਐਜ਼ ਏ ਵਿਜ਼ਿਟਰ, ਕਿਉਂਕਿ ਇਹ ਮੈਂਬਰ ਨਹੀਂ ਨੇ G7 ਦੇ, ਨਾ ਇੰਡੀਆ ਹੈ ਨਾ ਦੂਜਾ, ਪਰ ਐਜ਼ ਏ ਆਨਰੇਬਲ ਗੈਸਟ ਇਨਵਾਈਟ ਕੀਤਾ ਜਾਏ ਐਜ਼ ਐਨ ਆਬਜ਼ਰਵਰ। ਔਰ ਜੇ ਸਾਊਦੀ ਅਰੇਬੀਆ ਨੂੰ ਵੀ ਕੀਤਾ ਜਾਂਦਾ, ਜਿਹਦੇ ਮੈਂ ਕਿਸੇ ਮੀਡੀਆ 'ਚ ਦੇਖਿਆ ਬਟ ਬਹੁਤ ਸਾਰੀ ਖਬਰ ਨਹੀਂ ਹੈ, ਕਿਉਂਕਿ ਸਾਊਦੀ ਅਰੇਬੀਆ ਦੇ ਨਾਲ ਵੀ ਕੈਨੇਡਾ ਦੇ ਸੰਬੰਧ ਕਾਫੀ ਸਟ੍ਰੇਨਡ ਸੀ ਇਸ ਕਾਰਨ ਕਰਕੇ ਕਿ ਜਿਹੜਾ ਉਹਨਾਂ ਦਾ ਕਰਾਊਨ ਪ੍ਰਿੰਸ ਹੈ ਉਸ ਦੇ ਉੱਤੇ ਇਲਜ਼ਾਮ ਸੀ ਕਿ ਇੱਕ ਅਮਰੀਕਨ ਗ੍ਰੀਨ ਕਾਰਡ ਹੋਲਡਰ, ਹਾਲਾਂ ਉਹ ਵੀ ਜਿਹੜਾ ਬੰਦਾ ਉਹ ਸਾਊਦੀ ਅਰੇਬੀਆ ਰਾਇਲ ਫੈਮਿਲੀ ਦੇ ਰਿਸ਼ਤੇਦਾਰਾਂ 'ਚੋਂ ਸੀ, ਖੁਸ਼ਗੋਈ, ਔਰ ਵਾਸ਼ਿੰਗਟਨ ਪੋਸਟ ਦਾ ਕਾਲਮਨਿਸਟ ਵੀ ਸੀ, ਉਸ ਦਾ ਟਰਕੀ ਦੇ ਵਿੱਚ ਸਾਊਦੀ ਅਰੇਬੀਆ 'ਚ ਦੇ ਉਸ ਸਿਟੀਜ਼ਨ ਦਾ ਜਾਂ ਇਹਨਾਂ ਦੇ ਉਹਦਾ ਮਰਡਰ ਕੀਤਾ ਗਿਆ ਸੀ, ਔਰ ਸਪੈਸ਼ਲ ਸਾਊਦੀ ਅਰੇਬੀਆ ਤੋਂ ਜਿਹੜੇ ਕਿਲਰ ਆਏ ਔਰ ਉਹਨਾਂ ਨੇ ਮਾਰਿਆ। ਇਸ ਲਈ ਈਵਨ ਬਾਈਡਨ ਨੇ ਤਾਂ ਪਹਿਲੀ ਸਟੇਜ ਤੇ ਸਾਊਦੀ ਅਰੇਬੀਆ ਨਾਲੋਂ ਬਿਲਕੁਲ ਕੱਟ ਆਫ ਕਰ ਲਿਆ ਸੀ, ਲੇਕਿਨ ਇਵੈਂਚੁਅਲੀ ਅਮਰੀਕਾ ਨੇ ਵੀ ਉਸ ਨਾਲ ਸੰਬੰਧ ਜੋੜੇ। ਲੇਕਿਨ ਕੈਨੇਡਾ ਹਿਊਮਨ ਰਾਈਟਸ ਦੇ ਮਾਮਲੇ ਦੇ ਵਿੱਚ ਹਮੇਸ਼ਾ ਮੋਰ ਵੋਕਲ ਰਿਹਾ, ਜਿਵੇਂ ਅਸੀਂ ਕਿਹਾ ਸੀ ਵੀ ਐਂਟੀ ਮਾਈਨਸ ਵੀ ਰਹੇ ਨੇ ਔਰ ਨਿਊਕਲੀਅਰ ਦੇ ਖਿਲਾਫ ਵੀ ਨੇ ਕਿ ਵੀ ਨਹੀਂ ਹੋਣਾ ਚਾਹੀਦਾ, ਔਰ ਸਭ ਤੋਂ ਜ਼ਿਆਦਾ ਰੈਫਿਊਜ ਜਾਂ ਅਸਾਈਲਮ ਜਿਹੜੀ ਹੈ ਉਹ ਕੈਨੇਡਾ ਨੇ ਦਿੱਤੀ ਹੈ ਲੋਕਾਂ ਨੂੰ। ਪਿੱਛੇ ਸੀਰੀਆ ਕ੍ਰਾਈਸਿਸ 'ਚ ਜਦੋਂ ਕਿ ਸੀਰੀਅਨ ਜਿਹੜੇ ਨੇ ਉਹ ਵਿਚਾਰੇ ਉੱਥੋਂ ਜਿਹੜੇ ਨੇ ਉਹ ਅਪਰੂਟ ਹੋਏ ਹੋਏ ਸੀ, ਅਤੇ ਕਿਵੇਂ ਜਸਟਨ ਟਰੂਡੋ ਖੁਦ ਜਿਹੜੇ ਨੇ
ਉਹਨਾਂ ਨੂੰ ਰਿਸੀਵ ਕਰਨ ਗਏ। ਇਸੇ ਤਰ੍ਹਾਂ ਈਵਨ ਅਫਗਾਨਿਸਤਾਨ ਦੇ ਵਿੱਚ ਵੀ ਜਿਹੜੇ ਅਫਗਾਨ ਸਿੱਖ ਰੈਫਿਊਜੀ ਸੀ, ਉਹਨਾਂ ਨੂੰ ਜੇ ਕੁਛ ਨੂੰ ਜਿਹੜੀ ਇਜਾਜ਼ਤ ਮਿਲੀ ਕੈਨੇਡਾ ਦੇ ਵਿੱਚ ਕੁਛ ਜਥੇਬੰਦੀਆਂ ਦੇ ਐਫਰਟ ਨਾਲ। ਸੋ ਕੈਨੇਡਾ ਹਮੇਸ਼ਾ ਪਰਸੀਕਿਊਸ਼ਨ ਦੇ ਖਿਲਾਫ ਰਿਹਾ ਹੈ, ਹਿਊਮਨ ਰਾਈਟਸ ਦੀ ਗੱਲ ਕਰਦਾ ਹੈ, ਔਰ ਈਵਨ ਜਿਹੜੇ ਹਿਊਮਨ ਰਾਈਟਸ ਜਿਨ੍ਹਾਂ ਮੁਲਕਾਂ ਦੇ ਵਿੱਚ ਵਾਇਲੇਟ ਹੁੰਦੇ ਨੇ, ਉਹਨਾਂ ਦੇ ਜਿਹੜੇ ਪਰਸੀਕਿਊਟਡ ਲੋਕ ਨੇ, ਉਹਨਾਂ ਨੂੰ ਵੈਲਕਮ ਕਰਦਾ, ਰਿਫਿਊਜੀ ਸਟੇਟਸ ਦਿੰਦਾ। ਪਰ ਇਉਂ ਜਾਪਦਾ ਹੈ ਕਿ ਵੀ ਇਸ ਇਕੋਨਮੀ ਦੀ ਦੌੜ ਦੇ ਵਿੱਚ ਔਰ ਇਹ ਜਿਹੜਾ ਲੇਟੈਸਟ ਅਮਰੀਕਨ ਟੈਰਿਫ ਵਾਰਫੇਅਰ ਦੇ ਥੱਲੇ ਵੀ ਕੈਨੇਡਾ ਅੰਡਰ ਪ੍ਰੈਸ਼ਰ ਹੈ। ਉਸ ਸਾਰੇ ਦੇ ਥੱਲੇ ਕੈਨੇਡਾ ਦੀਆਂ ਮੂਲਭੂਤ ਵੈਲਿਊਜ਼, ਫੰਡਾਮੈਂਟਲ ਵੈਲਿਊਜ਼ ਜਿਹੜੀਆਂ ਹਿਊਮੈਨਿਟੀ, ਹਿਊਮਨ ਰਾਈਟਸ, ਜਸਟਿਸ, ਅਕਾਊਂਟੇਬਿਲਿਟੀ, ਇਹ ਸਾਰੇ ਨਾਲ ਜੁੜੀਆਂ ਹੋਈਆਂ ਨੇ। ਉਹਨਾਂ ਦੇ ਨਾਲ ਕਿਤੇ ਨਾ ਕਿਤੇ ਕੈਨੇਡੀਅਨ ਇਸ ਨਵੇਂ ਪ੍ਰਾਈਮ ਮਿਨਿਸਟਰ ਜਾਂ ਨਵੀਂ ਲਿਬਰਲ ਗਵਰਨਮੈਂਟ ਨੇ ਕੰਪਰੋਮਾਈਜ਼ ਕੀਤਾ। ਇਹਦੇ ਚੋਂ ਹੀ ਮੋਦੀ ਦਾ ਇਹ ਇਨਵੀਟੇਸ਼ਨ ਵੀ ਨਿਕਲਿਆ ਲਾਸਟ ਮਿੰਟ। ਹਾਲਾਂਕਿ ਭਾਰਤੀ ਮੀਡੀਆ ਦਾ ਇੱਕ ਤਬਕਾ ਜਿਹੜਾ ਅਦਰਵਾਈਜ਼ ਵੀ ਮੋਦੀ ਕ੍ਰਿਟਿਕ ਹੈ, ਉਹਨਾਂ ਦਾ ਇਹ ਕਹਿਣਾ ਕਿ ਵੀ ਇਹ ਭਾਵੇਂ ਲਾਸਟ ਮਿੰਟ ਇਹਨਾਂ ਨੇ ਬੈਕਡੋਰ ਡਿਪਲੋਮੇਸੀ ਦੇ ਰਾਹੀਂ ਉਹਨਾਂ ਨੇ ਫਰਾਂਸ ਦਾ ਇਨਫਲੂਐਂਸ ਯੂਜ਼ ਕੀਤਾ, ਕਿ ਇਟਲੀ ਦਾ ਕੀਤਾ, ਕਿ ਅਮਰੀਕਾ ਦਾ ਕੀਤਾ ਕਿਸੇ ਹਵਾਲੇ, ਜਾਂ ਅਮਰੀਕਾ ਨੇ ਕੁੱਟ ਕੱਟ ਕੇ ਹੁੰਦਾ ਵੀ ਹੁਣ ਅਮਰੀਕਾ ਨੇ, ਅਸੀਂ ਕਹਿੰਦੇ ਜਦੋਂ ਵੀ ਬਾਂਹ ਮਰੋੜ ਕੇ ਪਿੱਠ ਨਾਲ ਲਾਈ ਹੈ, ਧੌਣ ਤੇ ਗੋਡਾ ਰੱਖਿਆ। ਪਰ ਇਹ ਅਮਰੀਕਾ ਨੂੰ ਇਹ ਵੀ ਹੈ ਵੀ ਬਿਲਕੁਲ ਹੀ ਜਾ ਕੇ ਬ੍ਰਿਕਸ ਦੇ ਵਿੱਚ ਇਹਨਾਂ ਇੰਡੀਆ ਡਿੱਗ ਪਏ, ਕਿਉਂਕਿ ਨੈਕਸਟ ਮੰਥ ਬ੍ਰਾਜ਼ੀਲ ਦੀ ਰਾਜਧਾਨੀ ਰਿਓ ਕਿ ਕੀ ਉਸ ਦਾ ਨਾਂ ਹੈ, ਉਸ ਦੇ ਵਿੱਚ ਉਹਨਾਂ ਦਾ ਇਕੱਠ ਵੀ ਬ੍ਰਿਕਸ ਦਾ ਹੋਣ ਜਾ ਰਿਹਾ, ਜਿਸ ਦੇ ਵਿੱਚ ਮੋਦੀ ਨੇ ਜਾਣਾ, ਔਰ ਉਸ ਤੋਂ ਅਗਲੇ ਸਾਲ ਬ੍ਰਿਕਸ ਦੀ ਮੇਜ਼ਬਾਨੀ ਭਾਰਤ ਨੇ ਕਰਨੀ ਹੈ। ਸੋ ਮੈਨੂੰ ਇਹ ਲੱਗਦਾ ਵੀ ਇਹਨਾਂ ਹਾਲਾਤਾਂ 'ਚ ਇਹ ਜੋ ਵੀ ਹੈ ਅਮਰੀਕਾ ਦੀ ਮਰਜ਼ੀ ਬਿਨਾਂ ਤਾਂ ਨਹੀਂ ਸੱਦਿਆ ਹੋਏਗਾ। ਇਹ ਸਾਰੇ ਨੇ ਜਿੱਥੇ ਸਿੱਖਾਂ ਨੂੰ ਰੈਟਲ ਕੀਤਾ, ਔਰ ਕੈਨੇਡਾ 'ਚ ਵੀ ਕੈਨੇਡੀਅਨ ਮੀਡੀਆ ਵੀ ਇਸ ਵੇਲੇ ਜਿਹੜਾ ਮੇਨ ਸਟ੍ਰੀਮ ਮੀਡੀਆ ਹੈ ਉਹ ਪੂਰੀ ਤਰ੍ਹਾਂ ਪ੍ਰਾਈਮ ਮਿਨਿਸਟਰ ਕਾਰਨੀ ਦੇ ਪਿੱਛੇ ਪਿਆ ਹੋਇਆ ਵੀ ਇਹ ਕੀ ਹੈ। ਔਰ ਇਕੱਲਾ ਇਹੀ ਨਹੀਂ, ਪਾਰਲੀਮੈਂਟ ਦੇ ਵਿੱਚ ਵੀ ਕੱਲ੍ਹ NDP ਦੀ ਵੋਕਲ MP ਨੇ ਜਿਹੜਾ ਉਹ ਬਿਲਕੁਲ ਧੱਜੀਆਂ ਉਡਾਈਆਂ ਉਹਨਾਂ ਦੀਆਂ ਕਿ ਵੀ ਤੁਸੀਂ ਇਹ ਜਿਹੜਾ ਜਦੋਂ ਕਿ ਕੇਸਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਤੁਹਾਡੀ RC MP ਨੇ ਵੀ ਜਿਹੜਾ ਈਵਨ ਅਮਿਤ ਸ਼ਾਹ ਦਾ ਨਾਂ ਲਿਆ, ਜਿਹੜਾ ਹੋਮ ਮਿਨਿਸਟਰ ਹੈ ਉਹਦੀ ਗਵਰਨਮੈਂਟ ਦਾ। ਔਰ ਦੂਸਰਾ ਤੁਸੀਂ ਵਿਦਆਊਟ ਅਕਾਊਂਟੇਬਿਲਿਟੀ ਇਹ ਉਹਨੂੰ ਫੋਟੋ ਆਪ ਦਿਓਗੇ, ਉਹਦੇ ਨਾਲ ਬਾਈਲੇਟਰਲ ਕਰੋਗੇ, ਉਹਨੂੰ ਦੂਸਰਾ ਕਰੋਗੇ, ਉਹਨੂੰ ਰੈੱਡ ਕਾਰਪੇਟ ਵੈਲਕਮ ਦਿਓਗੇ। ਇਹ ਸਾਰੇ ਦੇ ਚੱਲਦਿਆਂ ਜਿਹੜਾ ਹਾਲਾਂਕਿ ਇੰਡੀਅਨ ਮੀਡੀਆ ਦਾ ਇੱਕ ਹਿੱਸਾ ਉਹਨਾਂ ਦਾ ਇਹ ਵੀ ਕਹਿਣਾ ਵੀ ਇਹ ਜਿਹੜੀ ਮੋਦੀ ਦੀ ਵਿਜ਼ਿਟ ਹੈ 15 ਤੋਂ 17 ਜੂਨ ਤੱਕ, ਇਹ ਉਹਦੇ ਲਈ ਬੜੀ ਹਿਊਮਿਲੇਟਿੰਗ ਮੂਵਮੈਂਟ ਵੀ ਹੋ ਸਕਦੀ ਹੈ, ਕਿਉਂਕਿ ਹੋ ਸਕਦਾ ਹੈ ਕਿ ਵੀ ਉਹਦੇ ਨਾਲ ਉਹਦੀ ਪ੍ਰੈਜ਼ੈਂਸ ਦੇ ਵਿੱਚ ਹੀ, ਜਿਵੇਂ ਪ੍ਰੈਜ਼ੀਡੈਂਟ ਟਰੰਪ ਆਲਰੇਡੀ 13 ਵਾਰ ਤੱਕ ਕਹਿ ਚੁੱਕਿਆ ਵੀ ਮੈਂ ਭਾਰਤ ਔਰ ਪਾਕਿਸਤਾਨ ਜਿਹੜਾ ਡਰੋਨ ਮਿਸਲ 4 ਰੋਜ਼ਾ ਕਨਫਲਿਕਟ ਸੀ ਵੀ ਮੈਂ ਜਿਹੜਾ ਹੈ ਉਹ ਜੰਗਬੰਦੀ ਕਰਾਈ, ਉਹਨਾਂ ਨੂੰ ਅਦਰਵਾਈਜ਼ ਤਾਂ ਲੱਖਾਂ ਮਰ ਜਾਣੇ ਸੀ ਜੀ। ਔਰ ਇੰਡੀਅਨ ਗਵਰਨਮੈਂਟ ਤਾਂ ਉਹਨੂੰ ਇਹ ਕਹਿੰਦੇ ਜੇ ਅਸੀਂ ਇੰਨਾ ਡਰਾਇਆ ਪਾਕਿਸਤਾਨ ਨੂੰ ਕਿ ਉਹਨਾਂ ਦੇ ਫੌਜੀ ਚੀਫ ਨੇ ਜਿਹੜਾ ਉਹ ਕਿਹਾ ਕਿ ਜੀ ਨਹੀਂ ਕਰੋ ਪੀਸ ਔਰ ਸੀਜ਼ ਫਾਇਰ। ਸੋ ਉਹ ਵੀ ਆਪਣੀ ਥਾਂ ਤੇ, ਔਰ ਹੋਰ ਵੀ ਟਰੰਪ ਨੇ ਕਿਸੇ ਨੂੰ ਕੀ ਕਹਿਣਾ, ਕਦੋਂ ਕਹਿਣਾ, ਉਹ ਕੋਈ ਜ਼ਾਹਰ ਤਾਂ ਨਹੀਂ ਕਰਦਾ। ਸੋ ਉਹਨਾਂ ਦੇ ਔਰ ਇੱਕ ਜਿਹੜੀ ਪਾਰਟ ਹੋਰ ਵੀ ਚੱਲ ਰਿਹਾ, ਕਿਉਂਕਿ ਜੇ ਮੈਂ ਇਹਦੇ ਦੇ ਉੱਤੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੀ ਪ੍ਰੈਸ ਕਾਨਫਰੰਸ ਉਹਦੇ ਜਦੋਂ ਜਵਾਬਾਂ ਨੂੰ ਦੁਬਾਰਾ ਰੀਵਾਈਂਡ ਕਰਕੇ ਸੁਣਨ ਦੀ ਕੋਸ਼ਿਸ਼ ਕੀਤੀ, ਤਾਂ ਮੈਨੂੰ ਇਹ ਲੱਗਦਾ ਹੈ ਕਿ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਇੰਡੀਆ ਨੇ ਡੀਲ ਵੀ ਬਣਾਈ ਹੈ ਕੈਨੇਡਾ ਦੇ ਨਾਲ ਕਿ ਅਸੀਂ ਕੋਆਪਰੇਟ ਕਰਾਂਗੇ ਹਰਦੀਪ ਸਿੰਘ ਨਿੱਜਰ ਮਰਡਰ ਮਾਮਲੇ 'ਚ। ਕਿਉਂਕਿ ਗੱਲ ਮਹਿਜ਼ ਬਿਆਨ ਦੀ ਨਹੀਂ ਸੀ ਕਿ ਜੀ ਜਸਟਿਨ ਟਰੂਡੋ ਨੇ ਬਿਆਨ ਦੇ ਦਿੱਤਾ 18 ਸਤੰਬਰ ਨੂੰ ਪਾਰਲੀਮੈਂਟ 'ਚ ਖਲੋ ਗਏ। ਹੁਣ ਜਦੋਂ ਤੁਸੀਂ ਚੀਜ਼ਾਂ ਨੂੰ ਟਾਈ ਅਪ ਕਰਦੇ ਹੋ, ਸਿੱਖ ਕੌਮ ਦੇ ਲਈ ਇਹ ਵੀ ਜ਼ਖਮਾਂ ਤੇ ਲੂਣ ਭੁੱਕਣ ਵਾਂਗ ਹੈ, ਕਿਉਂਕਿ 18 ਜੂਨ ਦਾ ਦਿਨ ਹੀ ਹੈ ਜਦੋਂ ਕਿ 2 ਸਾਲ ਹੋ ਜਾਣੇ ਨੇ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੂੰ। ਔਰ ਉਸ ਵੀਕਐਂਡ ਉਹਨਾਂ ਦਿਨਾਂ 'ਚ ਹੀ ਉਸ ਮਰਡਰਰ ਨੂੰ ਜਿਹਦੀਆਂ ਏਜੰਸੀਆਂ ਨੇ ਉਸ ਮਰਡਰ ਨੂੰ ਪਲਾਨ ਕੀਤਾ, ਤੁਸੀਂ ਕੈਨੇਡਾ ਦੇ ਵਿੱਚ ਰੈੱਡ ਕਾਰਪੇਟ ਦੇ ਰਹੇ ਹੋ, ਉਹਨੂੰ ਸੱਦ ਰਹੇ ਹੋ। ਇਹ ਤਾਂ ਜਿਹੜੀ ਹੈ ਉਹ ਕੈਨੇਡੀਅਨ ਸੋਵਰਨਿਟੀ ਦੀ ਵੀ ਤੋਹੀਨ ਹੈ, ਇੰਟਰਨੈਸ਼ਨਲ ਲਾਅ ਦੀ ਵੀ ਤੋਹੀਨ ਹੈ, ਔਰ ਕੈਨੇਡਾ ਦੇ 1 ਮਿਲੀਅਨ ਸਿੱਖਾਂ ਦੀ ਵੀ ਤੋਹੀਨ ਹੈ। ਇਹਨੂੰ ਇਵੇਂ ਲਿਆ ਜਾ ਰਿਹਾ। ਹਾਲਾਂ ਨਿਕਲਣਾ G7 ਤੋਂ ਬਾਅਦ
ਕੋਈ, ਕਿਉਂਕਿ ਇੰਡੀਆ ਦਾ ਉਹਦਾ ਕੋਈ ਮੈਂਬਰ ਹੈ ਨਹੀਂ, ਇਹ ਤਾਂ ਨਹੀਂ ਹੈ ਵੀ ਕੋਈ ਜੁਆਇੰਟ ਸਟੇਟਮੈਂਟ 'ਚ ਕੁਝ ਨਿਕਲੇਗਾ। ਪਰ ਜਿਹੜਾ ਸਵਾਲ ਹੈ ਵੀ ਜੇ ਕੈਨੇਡਾ ਇਸ ਮਾਮਲੇ ਦੇ ਉੱਤੇ ਆਲਰੇਡੀ ਉਹਨੇ ਗਿਵਨ ਕੀਤਾ ਹੈ ਤੇ ਇਹਦਾ ਮਤਲਬ ਹੈ ਵੀ ਕੈਨੇਡਾ ਨੇ ਆਪਣੀ ਪੋਜੀਸ਼ਨ ਕੰਪਰੋਮਾਈਜ਼ ਕੀਤੀ ਹੈ। ਔਰ ਇਸ ਸਾਰੇ ਦੇ ਚਲਦੇ ਆ ਹਾਲਾਂ ਇੰਡੀਅਨ ਮੀਡੀਆ ਖਾਸ ਤੌਰ ਤੇ ਦਾ ਹਿੰਦੂ ਵਰਗੇ ਜਿਹੜੇ ਪੇਪਰ ਨੇ ਉਹ ਇਸ ਨੂੰ ਵਿਕਟਰੀ ਵੀ ਨਹੀਂ ਕਹਿ ਰਹੇ ਜੀ ਕਿ ਇੰਡੀਆ ਦੀ, ਕਿਉਂਕਿ ਉਹਨਾਂ ਨੂੰ ਅਜੇ ਪਤਾ ਨਹੀਂ ਹੈ ਕਿ 15 ਤੋਂ 17 ਜੂਨ ਤੱਕ ਹੋਣਾ ਕੀ ਹੈ, ਉਹਨੂੰ ਮੋਦੀ ਨੂੰ ਸਾਹਮਣੇ ਬਿਠਾ ਕੇ ਕਿਹਨੇ ਕੀ ਕਹਿਣਾ ਜਾਂ ਸਿੱਖਾਂ ਦਾ ਰਿਐਕਸ਼ਨ ਜਿਹੜਾ ਉਹ ਤਾਂ ਨਜ਼ਰ ਆ ਹੀ ਰਿਹਾ ਵੀ ਆਲਰੇਡੀ ਜਿਵੇਂ ਸਾਡੇ ਵੀਰ ਮਨਵੀਰ ਸਿੰਘ ਜਿਹੜੇ ਹੁਣ ਇੱਕ ਇੰਡੀਪੈਂਡੈਂਟ ਦਿਲ ਦੀਆਂ ਗੱਲਾਂ ਦੇ ਥੱਲੇ ਇੱਕ ਪੂਰਾ ਸ਼ੋਅ ਵੀ ਕਰਦੇ ਨੇ ਔਰ ਅਸੀਂ ਆਉਣ ਵਾਲੇ ਦਿਨਾਂ 'ਚ ਉਸ ਬਾਰੇ ਹੋਰ ਡਿਟੇਲ ਵੀ ਦੱਸਾਂਗੇ। ਉਹਨਾਂ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਬਈ ਆਉਂਦੇ ਸੈਚਰਡੇ ਜਿਹੜਾ ਉਹ ਇੱਕ ਜ਼ੋਰਦਾਰ ਜਿਹੜਾ ਵਿਖਾਵਾ ਇਸ ਮੁੱਦੇ ਦੇ ਉੱਤੇ ਇਸ ਮੋਦੀ ਦੇ ਸੱਦੇ ਨੂੰ ਲੈ ਕੇ ਔਰ ਦੂਸਰਾ ਵੀ ਜਿਹੜਾ ਆਟਵਾ ਪਾਰਲੀਮੈਂਟ ਹਿੱਲ ਦੇ ਬਾਹਰ ਹੋਣ ਜਾ ਰਿਹਾ ਉਸ ਦੇ ਵਿੱਚ ਵੀ ਅਸੀਂ ਪਾਰਟਿਸਿਪੇਸ਼ਨ ਦੀ ਅਪੀਲ ਕਰਦੇ। ਪਰ ਇਸ ਦੇ ਨਾਲ ਨਾਲ ਸਾਡੇ ਇੱਕ ਨੌਜਵਾਨ ਯੰਗ ਮੈਨ ਨੇ ਕੁਝ ਜਿਹੜੇ ਨੇ ਟਾਕਿੰਗ ਪੁਆਇੰਟਸ ਦੇ ਥੱਲੇ ਮੈਨੂੰ ਲਿਖਤ ਭੇਜੀ ਹੈ ਕਿ ਵੀ ਇਹ ਜਿਹੜਾ ਮਾਰਕ ਕਾਰਨੀ ਦਾ ਫੈਸਲਾ ਹੈ ਕਿ ਵੀ ਇੱਕ ਪਾਸੇ ਤੁਸੀਂ ਜੇ ਲਾ ਐਨਫੋਰਸਮੈਂਟ ਕਰਨੀ ਹੈ ਤੇ ਡਾਇਲੌਗ ਦੀ ਤਾਂ ਥਾਂ ਨਹੀਂ ਹੁੰਦੀ ਕੋਈ ਕਿ ਜੀ ਤੁਸੀਂ ਜਿਹੜਾ ਬੰਦਾ ਗਿਲਟੀ ਹੈ ਆਲਰੇਡੀ ਤੁਹਾਡੀਆਂ ਆਪਣੀਆਂ ਏਜੰਸੀਆਂ ਨੇ ਗਿਲਟੀ ਉਹਨੂੰ ਐਲਾਨੇ ਹੈ। ਇਕੱਲਾ ਇਹੀ ਨਹੀਂ, ਜਸਟਿਸ ਹੌਕ ਕਮਿਸ਼ਨ ਜਿਹਨੇ 2019-2021 ਦੀਆਂ ਫੈਡਰਲ ਇਲੈਕਸ਼ਨਾਂ ਦੇ ਵਿੱਚ ਕੈਨੇਡਾ ਦੀਆਂ ਇੰਡੀਆ ਦੀ ਇੰਟਰਫੇਰੈਂਸ ਦੀ ਗੱਲ ਕੀਤੀ ਹੈ। ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਮਾਮਲੇ 6 ਟੌਪ ਜਿਹੜੇ ਡਿਪਲੋਮੈਟ ਨੇ ਬਾਹਰ ਕੱਢੇ, ਜਿਵੇਂ ਸੰਜੇ ਵਰਮਾ ਹਾਈ ਕਮਿਸ਼ਨਰ ਵੀ ਹੈ। ਕਿਉਂਕਿ ਜੇ ਇਹ ਇਨਵੀਟੇਸ਼ਨ ਹੁੰਦਾ ਹੈ ਨੈਕਸਟ ਸਟੈਪ ਇਹ ਫੋਲੋ ਹੋਏਗਾ ਕਿ ਭਾਰਤ ਵਾਪਸ ਆਪਣੇ ਜਿਹੜਾ ਭੇਜੇਗਾ ਹਾਈ ਕਮਿਸ਼ਨਰ ਔਰ ਦੂਜੇ ਜਿਹੜੇ 1/3 ਇੰਡੀਆ ਨੇ ਕੈਨੇਡਾ ਦਾ ਜਿਹੜਾ ਡਿਪਲੋਮੈਟਿਕ ਸਟਾਫ ਸੀ ਉਹਨੂੰ 1/3 ਦੇ ਵਿੱਚ ਕੱਟ ਕਰ ਦਿੱਤਾ ਹੈ। ਅੱਛਾ। ਔਰ ਜਿਹੜਾ ਕੈਨੇਡਾ ਵੀ ਰੀਸਟੋਰ, ਇਹਦਾ ਮਤਲਬ ਇਹ ਹੈ ਕਿ ਬਿਨਾਂ ਅਕਾਊਂਟੇਬਿਲਿਟੀ ਤੋਂ ਜਿਹੜੇ ਨੇ ਸਬੰਧ ਉਹ ਰੀਸਟੋਰ ਹੋਣਗੇ। ਹੁਣ ਇਸ ਦੇ ਉੱਤੇ ਇੰਡੀਅਨ ਮੀਡੀਆ ਵੀ ਅਜੇ ਬੜੀ ਕੌਸ਼ੀਅਸ ਅਪਰੋਚ ਲੈ ਰਿਹਾ, ਜਿਵੇਂ ਦਾ ਹਿੰਦੂ ਦਾ ਐਡੀਟੋਰੀਅਲ ਹੈ ਬੈਡ ਬਲੱਡ ਔਨ ਇੰਡੀਆ ਕੈਨੇਡਾ ਟਾਈਜ਼, India and Canada must use every opportunity to reset ties। ਹੁਣ ਇਹਨਾਂ ਨੂੰ ਲੱਗਦਾ ਜੀ ਜੋ ਹੋਇਆ ਹੋਇਆ ਮਿੱਟੀ ਪਾਓ ਪਿੱਛਾ ਛੱਡੋ ਔਰ ਇਹ ਜਿਹੜਾ ਉਸ ਨੂੰ ਜਿਹੜਾ ਉਹ ਨਾਰਮਲ ਕਰੋ। ਉਹਨਾਂ ਨੇ ਕਿਹਾ ਜੀ ਕਿਉਂਕਿ ਜਿਹੜੀ ਮਾਰਕ ਕਾਰਨੀ ਦਾ ਇਹ ਬਿਆਨ ਸੀ ਕਿ ਦੇਖੋ ਇੰਡੀਆ ਵੱਡੀ ਇਕੋਨਮੀ ਹੈ ਔਰ ਉਹਦੇ ਕੋਲ ਇਹ ਵੀ ਹੈ ਤੇ ਉਹਦੇ ਕੋਲ ਉਹ ਵੀ ਹੈ ਔਰ ਅਸੀਂ ਉਹਨੂੰ ਨਹੀਂ ਕਰ ਸਕਦੇ। ਇਹ ਇਸ ਦੇ ਉੱਤੇ ਇਹ ਐਡੀਟੋਰੀਅਲ ਜਿਹੜਾ ਦਾ ਹਿੰਦੂ ਦਾ ਇਹ ਕਹਿੰਦਾ ਕਿ ਜੀ ਇਹ ਜਿਹੜਾ ਇਨਵੀਟੇਸ਼ਨ ਮਿਲਣਾ ਬਹੁਤ ਚੰਗੀ ਗੱਲ ਹੈ ਔਰ ਇਹ ਅਜੇ ਇਹ ਪਤਾ ਨਹੀਂ ਹੈ ਵੀ ਕਿਹਨਾਂ ਹਾਲਾਤਾਂ 'ਚ ਇਨਵੀਟੇਸ਼ਨ ਮਿਲਿਆ। ਔਰ ਇਸ ਸਭ ਦੇ ਬਾਵਜੂਦ ਜਿਹੜੇ ਨੇ ਭਾਵੇਂ ਬੈਡ ਬਲੱਡ ਪੈਦਾ ਹੋਇਆ ਡਿਊ ਟੂ ਖਾਲਿਸਤਾਨੀ ਐਕਟਿਵਿਸਟ ਦੀਆਂ ਕਾਰਵਾਈਆਂ ਦੇ 1970 ਤੋਂ ਵੀ ਸੀ, ਪਰ ਹੁਣ ਇਹ ਟਾਈਮ ਆ ਗਿਆ ਹੈ ਕਿ ਵੀ ਉਹਨਾਂ ਟਾਈਜ਼ ਨੂੰ ਰੀਸੈਟ ਕੀਤਾ ਜਾਏ ਔਰ ਲੁੱਕ ਫਾਰਵਰਡ ਜਿਹੜੀ ਹੈ ਲਾਈਨ ਲਈ ਜਾਏ। ਹੁਣ ਇੰਡੀਅਨ ਮੀਡੀਆ ਨੂੰ ਜਾਂ ਉਹਨਾਂ ਦੀ ਹਕੂਮਤ ਜਾਂ ਦੂਜੇ ਤਾਂ ਉਹੀ ਕਹੇਗੀ ਕਿ ਬਈ ਇਹ ਹੈ, ਲੇਕਿਨ ਸਿੱਖ ਲਾਈਨ ਇਹਦੇ 'ਤੇ ਕੀ ਹੈ ਜਾਂ ਕੀ ਹੋਣੀ ਚਾਹੀਦੀ ਹੈ। ਇਸ ਨੌਜਵਾਨ ਨੇ ਇਹ ਕਿਹਾ ਕਿ ਭਾਈ ਇਹ ਜਿਹੜਾ ਇੰਡੀਆ ਅਜੇ ਵੀ ਰਿਫਿਊਜ਼ ਕਰ ਰਿਹਾ ਮੀਨਿੰਗਫੁਲ ਕੋਲੈਬੋਰੇਸ਼ਨ ਔਨ ਈਦਰ ਸਾਈਡ। ਹਾਲਾਂ ਉਹਨੇ ਪ੍ਰਾਈਮ ਮਿਨਿਸਟਰ ਨੇ ਕਿਹਾ ਕਾਰਨੀ ਨੇ ਕਿ ਜੀ ਅਸੀਂ ਦੇ ਵਿਲ ਕੋਆਪਰੇਟ, ਇਹਦਾ ਮਤਲਬ ਹੈ ਵੀ ਕਿਤੇ ਨਾ ਕਿਤੇ ਉਹਨਾਂ ਨੇ ਕੋਈ ਵਰਬਲ ਇਸ ਕਿਸਮ ਦਾ ਜਾਂ ਲਿਖਤੀ ਕਿਹਾ ਵੀ ਹੋਏ, ਪਰ ਜੇ 2 ਸਾਲ ਕੋਆਪਰੇਟ ਨਹੀਂ ਕੀਤਾ, ਆਲਰੇਡੀ 4 ਜਿਹੜੇ ਬੰਦੇ ਕ੍ਰਿਮੀਨਲ ਨੇ ਉਹਨਾਂ ਦੇ ਉੱਤੇ ਟਰਾਇਲ ਚੱਲ ਰਿਹਾ ਹੈ ਔਰ ਕੈਨੇਡਾ ਦੀ ਹਕੂਮਤ ਫਰਦਰ ਜਿਹੜੀ ਹੈ ਕਿਉਂਕਿ ਵਿੱਚੋਂ ਪੌਜ਼ ਆਇਆ, ਜਸਟਿਨ ਟਰੂਡੋ ਨੇ ਰਿਜ਼ਾਈਨ ਕੀਤਾ, ਫਿਰ ਇਲੈਕਸ਼ਨਸ ਆਈਆਂ ਔਰ ਦੂਸਰਾ ਇਸ ਦਾ ਮਤਲਬ ਹੈ ਵੀ ਇਹ ਗੱਲ ਕਿਸੇ ਪਾਸੇ ਜਾ ਨਹੀਂ ਰਹੀ ਕਿਉਂਕਿ ਇਨਵੈਸਟੀਗੇਸ਼ਨ ਅਨਫਿਨਿਸ਼ਡ ਨੇ, ਇੰਪਿਊਨਿਟੀ ਅਨਐਡਰੈਸਡ ਕਿ ਬਈ ਉਹਨਾਂ ਨੂੰ ਤੁਸੀਂ ਇੰਪਿਊਨਿਟੀ ਦਿੱਤੀ ਹੋਈ ਹੈ ਔਰ ਆਲਰੇਡੀ ਜਸਟਿਸ ਬਿਫੋਰ ਫੋਟੋ ਆਪਸ ਕਿ ਹੁਣ ਜਦੋਂ ਉਹਨਾਂ ਨੇ ਫੋਟੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਔਰ ਮੋਦੀ ਦੀ ਹੋਣੀ ਹੈ ਤੇ ਜਸਟਿਸ ਕਿੱਥੇ ਹੈ। ਔਰ ਇਸ ਦੇ ਵਿੱਚ ਇਹ ਜਿਹੜਾ ਜਦੋਂ ਕਿ RCMP ਅਜੇ ਵੀ ਅਸੈਸੀਨੇਸ਼ਨ ਦੀ ਸਾਰੀ ਬੈਕਗਰਾਊਂਡ ਨੂੰ ਪ੍ਰੋਬ ਕਰ ਰਹੀ ਹੈ ਹਰਦੀਪ ਸਿੰਘ ਨਿੱਜਰ ਦੀ, ਔਰ ਇਹ ਜਿਹੜਾ ਇਹਨੂੰ ਕਦੇ ਮਾਫ ਨਹੀਂ ਕੀਤਾ ਜਾ ਸਕਦਾ ਕਿ ਇਸ ਇੰਡੀਆ ਨੇ ਇਟ ਹੈਜ਼ ਸਪਿਲਡ ਕੈਨੇਡੀਅਨ ਬਲੱਡ on the Canadian soil and still it's going to get a red carpet welcome।
ਇਹ ਇਨਟੋਲਰੇਬਲ ਹੈ। ਔਰ ਉਹਨਾਂ ਨੇ ਕਿਹਾ ਵੀ ਕੱਲਾ ਕੈਨੇਡਾ 'ਚ ਨਹੀਂ, ਜਦੋਂ ਅਸੀਂ ਇਹਨਾਂ ਦਾ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੇਖਦੇ ਹਾਂ, ਉਹੀ ਪੈਟਰਨ ਨਿਖਿਲ ਗੁਪਤਾ ਜਦੋਂ ਹਰਦੀਪ ਸਿੰਘ ਨਿੱਜਰ ਦੀ ਡੈੱਡ ਬੋਡੀ ਦੀਆਂ ਫੋਟੋਆਂ ਉਸੇ ਸ਼ਾਮ ਭੇਜ ਰਿਹਾ ਹੈ, ਔਰ ਅਮਰੀਕਾ ਜੋ ਟਰਾਇਲ ਤੇ ਜਾ ਰਿਹਾ 3 ਨਵੰਬਰ ਤੋਂ। ਸੋ ਇਸ ਸਾਰੇ ਦੇ ਚਲਦੇ ਆ ਜਿਹੜੀ ਡਿਮਾਂਡ ਜਿਹੜੀ ਹੈ ਰੱਖਣੀ ਬਣਦੀ ਹੈ। ਆਲਰੇਡੀ ਸਿੱਖ ਫੈਡਰੇਸ਼ਨ ਔਰ ਵਰਲਡ ਸਿੱਖ ਆਰਗੇਨਾਈਜੇਸ਼ਨ, ਓਨਟਾਰੀਓ ਗੁਰਦੁਆਰਾ ਕਮੇਟੀ, ਬ੍ਰਿਟਿਸ਼ ਕੋਲੰਬੀਆ ਸਿੱਖ ਕੌਂਸਲ ਨੇ ਇਸ ਦੇ ਉੱਤੇ ਆਪਣਾ ਪੂਰਾ ਕੁਐਸਚਨੇਅਰ ਔਰ ਪੂਰਾ ਉਹਨਾਂ ਨੇ ਪ੍ਰੈਸ਼ਰ ਬਿਲਡ ਕੀਤਾ ਹੈ। ਪਰ ਜਿਹੜੀਆਂ ਡਿਮਾਂਡਸ ਨੇ ਕਿ ਵੀ ਇਹ ਜਿਹੜਾ ਹੋਏ ਕਿ ਵੀ ਫੁੱਲ ਇੰਡੀਅਨ ਕੋਆਪਰੇਸ਼ਨ ਵਿਦ RCMP ਇਨਵੈਸਟੀਗੇਟਰਸ, ਨੋ ਰੈੱਡ ਲਾਈਨਸ, ਨੋ ਡਿਲੇਸ, ਕਿ ਵੀ ਇਹ ਜਿਹੜਾ ਇਸ ਦੇ ਲਈ ਅਕਾਊਂਟੇਬਲ ਬਣਾਇਆ ਜਾਏ। ਜੁਆਇੰਟ ਕੈਨੇਡਾ US ਟਾਸਕ ਫੋਰਸ ਔਨ ਫੋਰਨ ਅਸੈਸੀਨੇਸ਼ਨ ਪਲਾਟਸ, ਕਿ ਕੈਨੇਡਾ ਜਿਹੜਾ ਅਮਰੀਕਾ ਦੇ ਨਾਲ ਜੇ ਉਹਦੇ 'ਚ ਆਪਣਾ ਦਮਖਮ ਨਹੀਂ ਹੈ, ਔਰ ਇਹ ਕਿਉਂਕਿ ਦੋਨੋਂ ਐਕਸ਼ਨ ਹਰਦੀਪ ਸਿੰਘ ਨਿੱਜਰ ਔਰ ਗੁਰਪਤਵੰਤ ਪੰਨੂ ਮਰਡਰ ਪਲਾਟ ਔਰ ਇਹ ਦੂਜੇ ਨਿਖਿਲ ਗੁਪਤੇ ਰਾਹੀਂ ਇਹ ਜੁਆਇੰਟ ਕੰਟਰੈਕਟਰ ਸੀ, ਇਹਨਾਂ ਦਾ ਰਾਹ ਦਾ ਜਿਹੜਾ ਡੀਲ ਕਰ ਰਿਹਾ ਸੀ। ਸੋ ਇਸ ਲਈ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਵਾਲੇ ਕੇਸਿਸ ਦੀ ਪੜਤਾਲ ਦੇ ਲਈ ਅਮਰੀਕਾ ਔਰ ਕੈਨੇਡਾ ਦੋਨਾਂ ਦੀ ਜੁਆਇੰਟ ਟਾਸਕ ਫੋਰਸ ਹੋਏ। ਔਰ ਇਹ G7 ਤੋਂ ਪਹਿਲਾਂ ਜਿਹੜੀ ਹੈ ਪਬਲਿਕ ਪ੍ਰੋਗਰੈਸ ਰਿਪੋਰਟ ਇਹ ਕੈਨੇਡੀਅਨ ਗਵਰਨਮੈਂਟ ਪੇਸ਼ ਕਰੇ ਕਿ ਭਾਈ ਇਸ ਸਾਰੇ ਦੇ ਵਿੱਚ ਕੀ ਲਾਈਨ ਖੜੀ ਹੁੰਦੀ ਹੈ। ਸੋ ਅਸੀਂ ਸਮਝਦੇ ਹਾਂ ਕਿ ਜਿੱਥੇ ਅਸੀਂ ਇਹ ਜ਼ੋਰਦਾਰ ਅਪੀਲ ਵੀ ਕਰਦੇ ਹਾਂ ਕਿ ਜਿਹੜੀ ਰੈਲੀ ਸੈਚਰਡੇ ਹੈ ਉਸ ਦੇ ਵਿੱਚ ਵੀ ਵੱਧ ਚੜ੍ਹ ਕੇ ਸ਼ਮੂਲੀਅਤ ਕਰੋ, ਆਉਣ ਵਾਲੇ ਪੀਰੀਅਡ 'ਚ ਵੀ, ਕਿਉਂਕਿ ਜਦੋਂ ਤੱਕ ਇਹ ਇਹਨਾਂ ਡੇਟਾ ਨੇ ਆਉਣਾ 15 ਤੋਂ 17 ਤੱਕ, ਆਲਮੋਸਟ ਅੱਜ ਅਸੀਂ ਦੇਖ ਰਹੇ ਹਾਂ 11 ਜੂਨ ਤਾਂ ਹੋ ਗਿਆ। ਬਿਲਕੁਲ। ਔਰ ਇਹ ਬਾਈ ਵੀਕਐਂਡ ਦੇ ਨਾਲ ਨਾਲ ਉੱਥੇ ਤਾਂ ਸ਼ਾਇਦ ਔਨ ਦਾ ਸਪੌਟ, ਜਿਵੇਂ ਮੈਂ ਕਿਹਾ ਕਿ ਉਹ ਰਿਮੋਟ ਜਿਹਾ ਅਲਬਰਟਾ ਸਟੇਟ ਦੇ ਵਿੱਚ ਹੈ। ਹਾਲਾਂਕਿ ਕੈਲਗਰੀ ਜਿਹੜਾ ਹੈ ਸਿੱਖ ਪੋਪੂਲੇਸ਼ਨ ਦੇ ਲਿਹਾਜ਼ ਨਾਲ ਸਰੀ ਔਰ ਟੋਰਾਂਟੋ ਤੋਂ ਬਾਅਦ ਤੀਸਰਾ ਵੱਡਾ ਸੈਂਟਰ ਹੈ, ਲੇਕਿਨ ਉੱਥੋਂ ਉਹਨਾਂ ਨੇ ਕਿਸੇ ਨੇ ਆਣ ਨਹੀਂ ਦੇਣਾ। ਬਿਹਤਰ ਹੋਏਗਾ ਵੀ ਹੁਣ ਬਾਕੀਆਂ ਨੇ ਕੀ ਕਾਲ ਦਿੱਤੀ ਹੈ, ਜਿਨ੍ਹਾਂ ਜਥੇਬੰਦੀਆਂ ਨੇ ਲੋਕਲੀ, ਉਹ ਜਿੱਥੇ ਵੀ ਹੋਏ, ਮੈਂ ਸਮਝਦਾ ਵੀ ਕੈਨੇਡਾ 'ਚ ਵਕਤ ਪਾਇਆ ਜਾਣ ਪੀਸਫੁਲ ਢੰਗ ਨਾਲ, ਕੋਈ ਵਾਇਲੈਂਸ ਨਹੀਂ ਹੋਣੀ ਚਾਹੀਦੀ। ਔਰ ਕਿਉਂਕਿ ਇੰਡੀਅਨ ਏਜੰਸੀਆਂ ਇਹ ਵੀ ਕੋਸ਼ਿਸ਼ ਕਰਨਗੀਆਂ ਕਿ ਵੀ ਇਸ ਪੀਰੀਅਡ ਦੇ ਦੌਰਾਨ, ਕਿਉਂਕਿ ਆਲਰੇਡੀ ਸਿੱਖਾਂ 'ਚ ਭੜਕਾਟ ਵੀ ਹੈ, ਗੁੱਸਾ ਵੀ ਹੈ ਕਿ ਵੀ ਉਹ ਕੋਈ ਨਾ ਕੋਈ ਹਿੰਸਕ ਹੋ ਜਾਣ, ਸੋ ਉਹ ਸਾਡੇ ਅਗੇਂਸਟ ਜਾਏਗਾ। ਫਿਰ ਉਹ ਇੰਡੀਅਨ ਸਿਸਟਮ ਜਿਹੜਾ ਕਿ ਪੀਸਫੁਲ ਖਾਲਿਸਤਾਨੀ ਮੂਵਮੈਂਟ ਦੇ ਨੈਰੇਟਿਵ ਨੂੰ ਵੀ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਉਹਨਾਂ ਦੇ ਹੱਥਾਂ 'ਚ ਖੇਡਣਾ ਹੋਏਗਾ। ਪਰ ਜਦੋਂ ਤੱਕ ਉਹ ਕੈਨੇਡਾ ਦੀ ਸੋਇਲ 'ਤੇ ਹੈ ਮੋਦੀ, ਉਸ ਦਾ ਹਰ ਥਾਂ 'ਤੇ ਹਰ ਲਿਹਾਜ਼ ਨਾਲ ਤੁਸੀਂ ਚਿੱਠੀ ਕੈਂਪੇਨ ਕਰੋ, ਅਖਬਾਰਾਂ ਨੂੰ ਲਿਖੋ। ਔਰ ਪੋਜ਼ੀਟਿਵ ਗੱਲ ਹੈ ਕਿ ਕੈਨੇਡੀਅਨ ਮੀਡੀਆ ਇਸ ਮੁੱਦੇ ਦੇ ਉੱਤੇ ਕਾਫੀ ਵੋਕਲ ਹੈ ਕੈਨੇਡੀਅਨ ਲਿਬਰਲ ਗਵਰਨਮੈਂਟ ਦੇ ਖਿਲਾਫ, ਜਿਸ ਨੇ ਮੋਦੀ ਨੂੰ G7 'ਚ ਪਾਰਟਿਸਿਪੇਸ਼ਨ ਦਾ ਸੱਦਾ ਦਿੱਤਾ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ, ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov
/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵੱਲੋਂ ਭਾਰਤ ਨੂੰ ਇੱਕ ਹੋਰ ਝਟਕਾ ਦਿੱਤਾ ਗਿਆ ਹੈ। ਪ੍ਰੈਜ਼ੀਡੈਂਟ ਟਰੰਪ ਨੇ ਪਾਕਿਸਤਾਨੀ ਫੌਜ ਦੇ ਮੁਖੀ ਆਸਮ ਮੁਨੀਰ ਨੂੰ 14 ਜੂਨ ਨੂੰ ਅਮਰੀਕਾ ਆਉਣ ਦਾ ਸੱਦਾ ਦਿੱਤਾ ਹੈ। ਸੋ ਇਹ ਦਿਨ ਪ੍ਰੈਜ਼ੀਡੈਂਟ ਟਰੰਪ ਦਾ ਜਨਮ ਦਿਨ ਵੀ ਹੈ ਅਤੇ ਅਮਰੀਕੀ ਫੌਜ ਵੱਲੋਂ ਆਪਣਾ 250ਵਾਂ ਸਥਾਪਨਾ ਦਿਵਸ ਵੀ ਮਨਾਇਆ ਜਾ ਰਿਹਾ ਹੈ। ਸੋ ਪਾਕਿਸਤਾਨੀ ਫੌਜੀ ਮੁਖੀ ਇਸ ਸੈਲੀਬ੍ਰੇਸ਼ਨ ਵਿੱਚ ਇੱਕ ਮਹਿਮਾਨ ਵਜੋਂ ਸ਼ਾਮਲ ਹੋਣਗੇ ਔਰ ਭਾਰਤੀ ਹਾਕਮਾਂ ਨੂੰ ਅਮਰੀਕਾ ਦੇ ਇਸ ਫੈਸਲੇ ਤੇ ਦੰਦਲ ਪਈ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅੱਜ ਕੱਲ੍ਹ ਭਾਰਤ ਲਈ ਝਟਕਾ ਤੇ ਦੇ ਝਟਕਾ ਤੇ ਦੇ ਝਟਕਾ, ਉਹਨੂੰ ਮੈਂ ਸਰਪ੍ਰਾਈਜ਼ ਲਫ਼ਜ਼ ਨਹੀਂ ਕਹਿਣਾ ਚਾਹੁੰਦਾ, ਜਾਂ ਹੈਰਾਨੀ ਜਾਂ ਭੌ ਚੱਕਾ ਜਿਹੜਾ ਲਫ਼ਜ਼ ਹੈ ਕਹਿੰਦੇ ਨੇ, ਭੌ ਚੱਕਾ। ਔਰ ਵਾਕਈ ਇਹ ਭੌ ਚੱਕੇ ਹੋ ਰਹੇ ਨੇ, ਕਿਉਂਕਿ ਇੱਕ ਤੋਂ ਬਾਅਦ ਇੱਕ ਤਾਂ ਇਹਨਾਂ ਨੇ ਨੂੰ ਵੱਡਾ ਸਰਪ੍ਰਾਈਜ਼ ਮਿਲਿਆ ਜਦੋਂ ਕਿ ਅਸੀਂ 4 ਰੋਜ਼ਾ ਮਿਸਲ ਡਰੋਨ ਜੰਗ ਦੀ ਗੱਲ ਕਰਦੇ ਹਾਂ। 7 ਮਈ ਤੋਂ 10 ਮਈ ਤੱਕ ਇਹਨਾਂ ਦਾ ਜਿਹੜਾ ਸਾਰਾ ਗਰੂਰ ਸੀ, ਜਿਹੜੀ ਜਿਸ ਲੈਵਲ ਦੇ ਉੱਤੇ ਉੜ ਰਹੇ ਸੀ, ਇਹਨਾਂ ਦੀਆਂ 4.5 ਫੁੱਟੀਆਂ ਐਂਕਰ ਜਿਹੜੀਆਂ ਨੇ ਉਹ 6-6 ਫੁੱਟ ਉੱਚੀਆਂ ਉਛਲ ਕੇ ਪਾਕਿਸਤਾਨ ਨੂੰ ਸਬਕ ਸਿਖਾਉਣ ਔਰ ਅਖੰਡ ਭਾਰਤ ਬਣਾਉਣ ਦਾ ਔਰ ਉਹ ਸਾਰਾ ਕਰ ਰਹੇ ਸੀ। ਉਹ ਤਾਂ ਪਹਿਲੇ ਦਿਨ ਹੀ ਜਦੋਂ ਇਹਨਾਂ ਦੇ, ਹੁਣ ਤਾਂ ਬੜੀ ਸੀਰੀਅਸ ਡਿਬੇਟ ਹੈ, ਇਹ ਵੀ ਹੈ ਵੀ ਫਰਾਂਸ ਨੇ ਵੀ ਅੱਖਾਂ ਦਿਖਾਈਆਂ ਇੰਡੀਆ ਨੂੰ ਵੀ ਕਿੰਨੇ ਰਾਫੇਲ ਡਿੱਗੇ ਨੇ, ਕੀ ਹੈ 20 ਸਾਲ ਤੋਂ ਰਾਫੇਲ ਦੀ ਇੱਕ ਮਾਰਕੀਟ ਸੀ, ਉਹਨਾਂ ਦਾ ਸ਼ੇਅਰ ਡਿੱਗ ਪਿਆ ਬਹੁਤ ਬੁਰੀ ਤਰ੍ਹਾਂ। ਫਰਾਂਸ ਗਵਰਨਮੈਂਟ ਨੇ ਵੀ ਕਿਹਾ ਤੁਸੀਂ ਦੱਸਦੇ ਕਿਉਂ ਨਹੀਂ, ਅਸੀਂ ਦੇਖੀਏ ਵੀ ਕੀ ਉਹਦੇ 'ਚ ਕਮਜ਼ੋਰੀ ਸੀ ਜਾਂ ਤੁਹਾਡਾ ਕੀ ਪਾਰਟ ਸੀ। ਹੁਣ ਇਹ ਡਿਬੇਟ ਈਵਨ ਇਹਨਾਂ ਦੇ ਸਰਕਲਸ ਦੇ ਵਿੱਚ ਵੀ ਕਿ ਬਈ ਜਿਹੜੇ ਅੱਜ ਹੀ ਡੌਨ ਪਾਕਿਸਤਾਨ ਦੀ ਅਖਬਾਰ ਨੇ ਵੀ ਡਿਟੇਲ ਦਿੱਤੀ ਹੈ ਕਿ ਭਾਈ ਇਹਨੇ ਉਹਦੇ 'ਚ 3 ਕੇ 4 ਰਾਫੇਲ ਨੇ ਔਰ ਇੱਕ ਜਿਹੜਾ ਉਹ ਮਿਰਾਜ ਹੈ ਔਰ ਦੂਸਰਾ ਜਿਹੜਾ ਮਿਗ ਹੈ ਔਰ ਦੂਸਰੇ ਕੀ ਨੇ, ਸਾਰੀ ਡਿਟੇਲ। ਲੇਕਿਨ ਰਾਫੇਲ ਦਾ ਡਿੱਗਣਾ ਔਰ ਅਜੇ ਤੱਕ ਵੀ 1 ਮਹੀਨਾ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਇਹ ਸਾਰੇ ਕਨਫਲਿਕਟ ਨੂੰ, ਸੀਜ਼ ਫਾਇਰ ਹੋਇਆਂ ਨੂੰ, ਕਿਉਂਕਿ ਅੱਜ 11 ਜੂਨ ਨੂੰ ਅਸੀਂ ਗੱਲ ਕਰ ਰਹੇ ਹਾਂ, 10 ਮਈ ਨੂੰ ਇਹ ਹੋਇਆ, ਤੇ 1 ਮਹੀਨੇ ਤੱਕ ਅਜੇ ਤੱਕ ਵੀ ਉਹਨਾਂ ਨੇ ਕੋਈ, ਉਹਨਾਂ ਦੇ ਹਾਲਾਂ ਫੌਜੀ ਚੀਫ ਨੇ ਬਾਹਰ ਸਿੰਗਾਪੁਰ ਆ ਕੇ ਇੰਟਰਵਿਊ ਦੇ ਕੇ ਮੰਨਿਆ ਕਿ ਜੀ ਲਾਸ ਹੋਏ ਆ, ਪਰ ਹੁੰਦੇ ਹੀ ਰਹਿੰਦੇ ਆ ਜੀ ਜੰਗਾਂ ਦੇ ਵਿੱਚ, ਇਟ ਡਜ਼ਨਟ ਮੈਟਰ ਕਿੰਨੇ ਹੋਏ, ਕਿ ਇਹ ਨਹੀਂ ਹੈ। ਔਰ ਹੁਣ ਇੰਨਾ ਕੁ ਦਬਾਅ, ਕਿਉਂਕਿ 4 ਚੁਫੇਰੇ, ਜਿਵੇਂ ਅੱਜ ਹੀ ਇੱਕ ਜਿਹੜਾ ਐਕਸਪਰਟ ਆ ਉਹ ਕਹਿ ਰਿਹਾ ਸੀ, ਕਹਿੰਦੇ ਵੀ ਤੁਸੀਂ ਲੁਕਾ ਕਿਹਦੇ ਤੋਂ ਰਹੇ ਹੋ ਦੁਨੀਆ ਤੋਂ, ਜਿਹੜੀ ਸੈਟੇਲਾਈਟ ਰਾਹੀਂ ਵਿਜ਼ਨ ਹੈ, ਅਮਰੀਕਾ ਨੂੰ ਪਤਾ ਹੈ ਤੁਹਾਡੇ ਨਾਲ ਕੀ ਹੋਇਆ, ਰੂਸ ਨੂੰ ਪਤਾ ਹੈ, ਚਾਈਨਾ ਨੂੰ ਪਤਾ ਹੈ, ਔਰ ਇਸ ਸਾਰੇ ਦੇ ਚੱਲਦਿਆਂ ਤੁਸੀਂ ਸਿਰਫ ਆਪਣੇ ਲੋਕਾਂ ਨੂੰ ਹਨੇਰੇ 'ਚ ਰੱਖ ਰਹੇ ਹੋ ਵੀ ਉਹਨਾਂ ਨੂੰ ਨਹੀਂ ਪਤਾ ਵੀ ਤੁਹਾਡਾ ਕਿਵੇਂ ਜਲੂਸ ਨਿਕਲਿਆ। ਔਰ ਇਹ ਦੱਸ ਰਿਹਾ ਵੀ ਫਿਊਚਰ ਦੇ ਵਿੱਚ ਤੁਹਾਡਾ ਅੱਗੋਂ ਜੇ ਸੱਚਮੁੱਚ ਇਹ ਜਿਹੜੀ ਹੈ ਹੌਟ ਵਾਰ ਅੱਗੇ ਵੱਧਦੀ ਹੈ ਤੇ ਤੁਹਾਡਾ ਹੁਣ ਤਾਂ ਉਹ ਇਹਦੇ 'ਚੋਂ ਇਹ ਵੀ ਹੋ ਗਿਆ ਵੀ ਲੜਾਈ ਅਲਟੀਮੇਟਲੀ ਅਪਰ ਐਜ ਕਿਹਦਾ ਹੋਏਗਾ, ਇਹ ਗਰਾਊਂਡ ਟਰੂਪਸ ਡਿਸਾਈਡ ਨਹੀਂ ਕਰਨਗੇ, ਇਹ ਏਅਰ ਫੋਰਸ ਕਰੇਗੀ। ਔਰ ਉਹਦੇ 'ਚ ਪਾਕਿਸਤਾਨ ਨੇ ਆਪਣਾ ਐਜ ਹੀ ਨਹੀਂ ਦਿਖਾਇਆ, ਰਾਦਰ ਇਹਨਾਂ ਦਾ ਜਲੂਸ ਕੱਢ ਕੇ ਰੱਖ ਦਿੱਤਾ। ਹੁਣ ਦੂਸਰੇ ਪਾਸੇ ਅਸੀਂ ਕੱਲ ਵੀ ਗੱਲ ਕੀਤੀ, ਜਿਹੜੀ ਉਹ ਸੈਗਮੈਂਟ ਕਾਫੀ ਵਾਇਰਲ ਹੋਇਆ ਕਿ ਵੀ ਇਹਨਾਂ ਨੇ ਉਹ ਜਿਹੜਾ 38-39 ਦੇਸ਼ਾਂ ਮੁਲਕਾਂ ਦੇ ਵਿੱਚ ਟੈਕਸ ਪੇਅਰ ਮਨੀ ਦੇ ਕਰੋੜਾਂ ਰੁਪਈਏ ਖਰਚ ਕੇ ਜਿਹੜਾ
59 ਮੈਂਬਰੀ ਡੈਲੀਗੇਸ਼ਨ ਭੇਜਿਆ ਔਰ ਸ਼ਸ਼ੀ ਥਰੂਰ ਵੱਡਾ ਡੈਲੀਗੇਸ਼ਨ ਲੈ ਕੇ ਅਮਰੀਕਾ 'ਚ ਵੀ ਬੈਠਾ ਰਿਹਾ ਔਰ ਦੂਜਾ ਕਿ ਭਾਈ ਉਹਦਾ ਵੀ ਜਲੂਸ ਨਿਕਲਿਆ। ਇੱਕ ਵੀ ਮੁਲਕ ਐਸਾ ਨਹੀਂ ਹੈ ਜਿਨ੍ਹਾਂ ਦੇ ਕਿਸੇ ਫੋਰਨ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਨੇ ਇਹਨਾਂ ਦੇ ਨਾਲ ਬਹਿ ਕੇ ਆਪਣੀਆਂ ਹੀ ਫੋਟੋਆਂ ਪਾਈ ਗਏ ਲਾਈ ਗਏ ਕਿ ਜੀ ਅਸੀਂ ਕਰ ਆਏ। ਔਰ ਅਮਰੀਕਾ 'ਚ ਵੀ ਉਹਨਾਂ ਨੇ ਜਾ ਕੇ ਦਾਅਵਾ ਕੀਤਾ ਸ਼ਸ਼ੀ ਥਰੂਰ ਨੇ, ਵੀ ਮੈਟ ਵਿਦ ਦਾ ਥਿੰਕ ਟੈਂਕਸ, ਵੀ ਮੈਟ ਵਿਦ ਦਾ ਕਾਂਗਰਸਮੈਨ, ਵੀ ਮੈਟ ਵਿਦ ਦਾ ਦਿਸ, ਸਟੇਟ ਡਿਪਾਰਟਮੈਂਟ ਨੂੰ ਮਿਲੇ, ਦੂਜੇ ਤੀਜੇ। ਹੁਣ ਇੱਕ ਪਾਸੇ ਸਾਡੇ ਲਈ ਬੇਸ਼ੱਕ ਅਸੀਂ ਜਿਵੇਂ ਡਿਸਕਸ ਕਰਕੇ ਹਟੇ ਹਾਂ ਕਿ 13 ਤੋਂ 15 ਜੂਨ G7 ਦੇ ਉੱਤੇ ਆਣਾ ਮੋਦੀ ਦਾ, ਇਹ ਸਾਨੂੰ ਲੱਗਦਾ ਹੈ ਵੀ ਇਹਨਾਂ ਦੀ ਮਰਜ਼ੀ ਤੋਂ ਬਿਨਾਂ ਤਾਂ ਨਹੀਂ ਹੋਏਗਾ ਅਮਰੀਕਾ ਦੀ, ਉਹਦਾ ਕੀ ਰੀਜ਼ਨ ਹੈ ਕੀ ਨਹੀਂ, ਔਰ ਬਾਅਦ 'ਚ ਕੀ ਹੋਏਗਾ ਬਾਅਦ ਦੀ ਗੱਲ ਹੈ। ਪਰ ਜਿਹੜਾ ਅੱਜ ਇੱਕ ਬਹੁਤ ਵੱਡਾ ਸ਼ੌਕ ਇੰਡੀਆ ਦੇ ਲਈ ਵੀ ਔਰ ਸ਼ਾਇਦ ਬਹੁਤਿਆਂ ਦੇ ਲਈ ਇਹ ਇੱਕ ਖਬਰ ਆਪਣੇ ਆਪ ਦੇ ਵਿੱਚ ਮਾਅਨੇ ਰੱਖਦੀ ਹੈ। ਹੁਣ ਜਿਹੜਾ ਕਮਿੰਗ ਸੈਚਰਡੇ ਹੈ, ਇਹ ਪਾਕਿਸਤਾਨ ਅਮਰੀਕਨ ਫੌਜ ਦੀ ਸਥਾਪਨਾ ਦੀ 250ਵੀਂ 250ਵੀਂ ਵਰ੍ਹੇਗੰਢ ਵੀ ਹੈ ਔਰ ਨਾਲ ਦੀ ਨਾਲ ਪ੍ਰੈਜ਼ੀਡੈਂਟ ਟਰੰਪ ਦਾ ਜਨਮ ਦਿਨ ਵੀ ਹੈ। ਸੋ ਜਿੱਥੇ ਫੌਜ ਦਾ 250 ਫਿਗਰ ਜਿਹੜੀ ਹੈ ਉਹਦਾ ਇੱਕ ਆਪਣੀ ਅਹਿਮੀਅਤ ਹੈ, ਜਿਵੇਂ ਕੋਈ ਈਵਨ ਦੇ ਉੱਤੇ ਆ ਕੇ ਰੁਕਦਾ ਹੈ ਜਾਂ ਸਾਡੇ 1100 2100 ਜਾਂ ਇਹ ਉਹ ਜਾਂ 1000, ਹਾਲਾਂਕਿ ਕੋਈ ਉਹਦੇ 'ਚ ਕੋਈ ਉਹਦੀ ਅਹਿਮੀਅਤ ਨਾਲ ਜੁੜਿਆ ਹੋਇਆ ਕੋਈ ਜਾਦੂ ਨਹੀਂ ਹੈ, ਲੇਕਿਨ 250 ਚੰਗਾ ਲੱਗਦਾ ਉਹ ਕਹਿਣ ਨੂੰ ਵੀ ਉਹਨਾਂ ਨੇ ਟਰੰਪ ਨੇ ਕਿਹਾ ਵੀ ਮੇਰਾ ਜਨਮ ਦਿਨ ਹੈ ਤੇ ਜਾਓ ਜਲਾਲ ਨਾਲ ਮਨਾਉਣਾ। ਆਲਰੇਡੀ ਫੌਜ ਨੂੰ ਵਾਹਵਾ ਪੈਸੇ ਵੀ ਦੇ ਦਿੱਤੇ ਨੇ, $1 ਟ੍ਰਿਲੀਅਨ ਕਿ ਕਿੰਨਾ ਉਹਨਾਂ ਨੂੰ ਦਿੱਤਾ ਕਿ ਵੀ ਕੋਈ ਨਹੀਂ ਕਰੋ। ਔਰ ਕਦੋਂ ਫੌਜ ਦੀ ਵਰਤੋਂ ਕਿੱਥੇ ਕਰਨੀ ਹੈ, ਨੈਸ਼ਨਲ ਗਾਰਡ ਤਾਂ ਆਲਰੇਡੀ LA 'ਚ ਸੱਦੇ ਹੋਏ ਨੇ। ਇਸ ਸਭ ਦੇ ਚੱਲਦੇ ਆ ਜਿਹੜਾ ਇੱਕ ਵੱਡਾ ਝਟਕਾ ਭਾਰਤ ਦੇ ਲਈ, ਔਰ ਇਹ ਇਮੀਡੀਏਟਲੀ ਜਦੋਂ ਕਿ ਇੱਕ ਪਾਸੇ ਡੈਲੀਗੇਸ਼ਨ ਹੈ ਜੋ ਉਹਨਾਂ ਦਾ ਵਾਪਸ ਮੁੜ ਕੇ ਮੋਦੀ ਨੂੰ ਬਰੀਫ ਕਰਕੇ ਉੱਥੇ ਕਰ ਹੀ ਰਿਹਾ ਸੀ ਜੀ ਕਿ ਉਹਨਾਂ ਨੇ ਕਿਵੇਂ ਪਾਕਿਸਤਾਨ ਨੂੰ ਐਕਸਪੋਜ਼ ਕੀਤਾ, ਦੁਨੀਆ ਨੂੰ ਦੱਸਿਆ। ਐਸ ਜੈ ਸ਼ੰਕਰ ਯੂਰਪ 'ਚ ਬੈਠਾ ਹੋਇਆ, ਯੂਰਪੀਅਨ ਯੂਨੀਅਨ, ਫਰਾਂਸ, ਇੱਧਰ ਉੱਧਰ, ਔਰ ਖਬਰ ਕਿ ਪਾਕਿਸਤਾਨ ਦੇ ਫੌਜੀ ਮੁਖੀ ਨੂੰ ਆਸਮ ਮੁਨੀਰ ਚੀਫ ਜਿਹੜੇ ਨੇ ਆਸਮ ਮੁਨੀਰ, ਉਹਨਾਂ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਪਰਸਨਲੀ ਇਨਵਾਈਟ ਕੀਤਾ ਹੈ ਐਜ਼ ਏ ਗੈਸਟ ਉਹਨਾਂ ਸੈਲੀਬ੍ਰੇਸ਼ਨ 'ਚ ਸ਼ਾਮਲ ਹੋਣ ਲਈ, ਜਿਹੜੀ ਅਮਰੀਕਨ ਫੌਜ ਦੀ 250ਵੀਂ ਜਿਹੜੀ ਹੈ ਉਹ ਸਥਾਪਨਾ ਦੇ ਨਾਲ ਵੀ ਹੈ ਔਰ ਉਹਨਾਂ ਦਾ ਜਨਮ ਦਿਨ ਵੀ ਹੈ। ਔਰ ਆਲਰੇਡੀ ਉਹ ਜਹਾਜ਼ ਚੜ੍ਹ ਚੁੱਕੇ ਹੋਣੇ ਨੇ, ਮੋਸਟ ਲਾਈਕਲੀ ਥਰਸਡੇ ਕੱਲ ਉਹਨਾਂ ਨੇ ਪਹੁੰਚ ਜਾਣਾ ਹੈ ਆਸਮ ਮੁਨੀਰ ਸਾਹਿਬ ਨੇ। ਹੁਣ ਫੀਲਡ ਮਾਰਸ਼ਲ ਵੀ ਨੇ, ਜਿਹੜਾ 4 ਰੋਜ਼ਾ ਡਰੋਨ ਮਿਸਲ ਕਨਫਲਿਕਟ ਹੋਇਆ ਉਸ ਤੋਂ ਬਾਅਦ ਪਾਕਿਸਤਾਨ ਔਰ ਸਕਸੈਸ ਦੇ ਵਿੱਚ ਜਿਹੜਾ ਫੌਜ 에ਅਰਫੋਰਸ ਤੇ ਉਹਨਾਂ ਦੇ ਸਿੱਧੂ ਨੇ ਉਹਨਾਂ ਦੀ ਐਕਸਟੈਂਸ਼ਨ ਹੋਈ ਔਰ ਆਸਮ ਮੁਨੀਰ ਸਾਹਿਬ ਜਿਹੜੇ ਨੇ ਉਹਨਾਂ ਨੇ ਫੀਲਡ ਮਾਰਸ਼ਲ ਤੈਅ ਜ਼ਿੰਦਗੀ ਹਯਾਤੀ ਜਿੰਨੀ ਦੇਰ ਹੈ ਉਹ ਅਹੁਦਾ ਹਾਲਾਂ ਸਿੰਬੋਲਿਕ ਹੈ ਜਾਂ ਔਰਨਾਮੈਂਟਲ ਹੈ ਕਾਈਂਡ ਆਫ, ਲੇਕਿਨ ਫਿਰ ਵੀ ਦੈਟ ਸ਼ੋਜ਼ ਕਿ ਵੀ ਉਹਨਾਂ ਨੇ ਇਹ ਅਰਨ ਕੀਤਾ ਹੈ ਆਪਣੇ ਇਸ ਸਾਰੇ ਟਕਰਾਅ ਦੇ ਦੌਰਾਨ। ਬਿਲਕੁਲ। ਹੁਣ ਤੁਸੀਂ ਭਾਰਤ ਦਾ ਸਟਾਂਸ ਦੇਖੋ, ਉਹਨਾਂ ਦਾ ਤਾਂ ਜ਼ੋਰ ਲੱਗਾ ਹੋਇਆ ਸੀ ਕਿ ਵੀ ਇਹ ਜਿਹੜਾ ਪਹਿਲਗਾਮ ਦਾ ਵਾਕਿਆ ਹੈ ਇਹ ਤਾਂ ਹੋਇਆ ਹੀ ਆਸਮ ਮੁਨੀਰ ਉਹਨਾਂ ਦੇ ਡਾਇਰੈਕਟ ਆਰਡਰ ਦੇ ਥੱਲੇ ਹੈ ਕਿ ਵੀ ਇਹ ਤਾਂ ਪੈਟਰਨਾਈਜ਼ ਕਰਦੇ ਨੇ ਦਹਿਸ਼ਤਗਰਦੀ ਨੂੰ। ਆਲਰੇਡੀ ਉਹਨਾਂ ਨੇ ਓਪਨਲੀ ਉਸ ਤੋਂ ਪਹਿਲਾਂ ਭਾਰਤ ਨੂੰ ਥ੍ਰੈਟ ਵੀ ਕੀਤਾ ਸੀ ਕਿ ਜੀ ਹੁਣ ਜੋ ਤੁਸੀਂ ਕਰ ਰਹੇ ਹੋ, ਜਦੋਂ ਬਲੋਚਿਸਤਾਨ ਦੇ ਵਿੱਚ ਇਹਨਾਂ ਨੇ ਟ੍ਰੇਨ 'ਚੋਂ ਕਿਲਿੰਗਸ ਕੀਤੀਆਂ ਦੂਜੀਆਂ, ਕਿ ਹੁਣ ਤੁਸੀਂ ਵੀ ਤਿਆਰ ਰਹੋ ਵੀ ਤੁਸੀਂ ਦੂਸਰੀ ਜ਼ਬਾਨ ਨਹੀਂ ਸਮਝਦੇ। ਸੋ ਉਹਨਾਂ ਦਾ ਤਾਂ ਜ਼ੋਰ ਲੱਗਾ ਹੋਇਆ ਸੀ ਕਿ ਆਸਿਮ ਮੁਨੀਰ ਨੂੰ ਇੱਕ, ਔਰ ਇਹ ਰਿਪੀਟਡਲੀ ਭਾਰਤ ਦਾ ਇਹ ਕਹਿਣਾ, ਹੁਣ ਵੀ ਐਸ ਜੈ ਸ਼ੰਕਰ ਜਦੋਂ ਉੱਥੇ ਯੂਰਪੀਅਨ ਯੂਨੀਅਨ ਔਰ ਦੂਸਰੇ 'ਚ ਵੀ ਬੋਲ ਰਿਹਾ ਸੀ ਤੇ ਉਹ ਉਸਾਮਾ ਬਿਨ ਲੈਡਨ ਦਾ ਨਿਹੋਰਾ ਦਿੰਦੇ ਨੇ ਕਿ ਜੀ ਦੇਖੋ ਜਿਹੜੇ ਉੱਥੇ ਪਾਕਿਸਤਾਨ ਦੇ ਫੌਜੀ ਜਿਹੜਾ ਹੈੱਡਕੁਆਰਟਰ ਹੈ ਉਹਦੇ ਨੇੜੇ ਕੁਛ ਡਿਸਟੈਂਸ 'ਤੇ ਰਹਿ ਰਿਹਾ ਸੀ, ਕਿੱਥੇ ਰਿਹਾ, ਔਰ 50 ਤੋਂ ਜ਼ਿਆਦਾ ਉਹ ਜਥੇਬੰਦੀਆਂ ਜਿਹੜੀਆਂ ਦਹਿਸ਼ਤਗਰਦ ਐਲਾਨੀਆਂ ਹੋਈਆਂ UN ਨੇ, ਉਹ ਪਾਕਿਸਤਾਨ ਜਿਹੜਾ ਉਹਨਾਂ ਨੂੰ ਪੈਟਰਨਾਈਜ਼ ਕਰਦਾ ਹੈ ਔਰ ਇਹ ਫੀਲਡ ਸਟੇਟ, ਦਹਿਸ਼ਤਗਰਦ ਸਟੇਟ, ਐਪੀ ਸੈਂਟਰ ਆਫ ਟੈਰਰਿਜ਼ਮ, ਇਹ ਉਹ। ਹੁਣ ਇਸ ਸਾਰੇ 'ਚੋਂ ਜ਼ਾਹਰ ਹੈ ਵੀ ਇੱਕ ਤਾਂ ਅਮਰੀਕਾ ਨੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੂੰ ਨਹੀਂ ਇਨਵਾਈਟ ਕੀਤਾ, ਗੱਲ ਭਾਵੇਂ ਟੈਕਨੀਕਲੀ ਇਹ ਹੈ ਵੀ ਫੌਜੀ ਸਥਾਪਨਾ ਦਿਵਸ ਹੈ 250 ਸਾਲਾਂ ਦੇ ਫੌਜ ਦੇ ਮੁਖੀ ਨੂੰ। ਹੁਣ ਇਹ ਆਪਣੇ ਆਪ ਦੇ ਵਿੱਚ ਜਦੋਂ ਕਿ ਇੱਕ ਪਾਸੇ
ਭਾਰਤ ਦਾ ਜ਼ੋਰ ਲੱਗਾ ਹੋਇਆ ਸੀ ਕਿ ਆਸਿਮ ਮੁਨੀਰ ਨੂੰ ਪੂਰਾ ਉਹਨਾਂ ਨੇ ਵਿਲੀਫਾਈ ਕੀਤਾ, ਪੂਰਾ ਦਹਿਸ਼ਤਗਰਦੀ ਦੇ ਖਾਨੇ 'ਚ ਫਿੱਟ ਕਰਨ ਦੀ ਕੋਸ਼ਿਸ਼ ਕੀਤੀ। ਔਰ ਈਵਨ ਰਵੀ ਪ੍ਰਸਾਦ ਜਿਹੜਾ ਉਸ ਡੈਲੀਗੇਸ਼ਨ 'ਚੋਂ ਗਿਆ ਹੈ, ਉਹਨੇ ਜਿਹੜਾ ਉਹਦਾ ਬਿਆਨ ਵੀ ਸੀ ਕਿ ਪਾਕਿਸਤਾਨ ਇਨ ਦਾ ਗ੍ਰਿਪ ਆਫ ਏ ਮਿਲਟਰੀ ਟੈਰਰਿਸਟ ਨੈਕਸਸ, ਇਹ ਉਹਦੇ ਐਗਜ਼ੈਕਟ ਲਫ਼ਜ਼ ਨੇ ਕਿ ਮਿਲਟਰੀ ਔਰ ਟੈਰਰਿਸਟ ਦੀ ਨੈਕਸਸ ਹੈ। ਉਸ ਦੌਰ ਦੇ ਵਿੱਚ ਆਸਿਮ ਮੁਨੀਰ ਨੂੰ ਇਨਵਾਈਟ ਕਰਨਾ ਇਹ ਭਾਰਤ ਦੇ ਲਈ ਵਾਕਈ ਦੰਦਲ ਪੈਣ ਵਾਲੀ ਗੱਲ ਹੈ। ਹਾਲਾਂਕਿ ਅਸੀਂ ਇਹ ਦੇਖ ਰਹੇ ਸੀ ਕਿ ਵੀ ਇਹ ਇਸ ਤੋਂ ਪਹਿਲਾਂ ਇਹ ਨਹੀਂ ਹੈ ਵੀ ਪਹਿਲੀ ਵਾਰ ਆਸਿਮ ਮੁਨੀਰ ਆ ਰਹੇ ਨੇ। ਉਹਨਾਂ ਦੀ ਪਹਿਲੀ ਵਿਜ਼ਿਟ ਪਾਕਿਸਤਾਨ ਦਾ ਆਰਮੀ ਚੀਫ ਬਣਨ ਤੋਂ ਬਾਅਦ 2023 ਦੇ ਵਿੱਚ ਸੀ, ਜਦੋਂ ਕਿ ਉਹ ਅਮਰੀਕਾ ਦੇ ਡਿਫੈਂਸ ਸੈਕਟਰੀ ਲੋਇਡ ਆਸਟਿਨ ਤੇ ਡਿਪਟੀ ਸੈਕਟਰੀ ਆਫ ਸਟੇਟ ਸਟੀਫਨ ਬਿਗਨ ਤੇ UN ਸੈਕਟਰੀ ਜਨਰਲ ਐਂਟੋਨੀਓ ਗੁਟਰਸ ਇਹਨਾਂ ਨੂੰ ਮਿਲੇ ਸੀ। ਔਰ ਇਸ ਦੇ ਉੱਤੇ ਜਦੋਂ ਹੁਣ ਉਸ ਪੀਰੀਅਡ 'ਚ ਵੀ ਜਦੋਂ ਅਮਰੀਕਾ ਆਏ ਸੀ ਜਨਰਲ ਸਾਹਿਬ, ਤੇ ਉਦੋਂ ਭਾਰਤ ਦੀ ਜਿਹੜੀ ਸਟੇਟਮੈਂਟ ਸੀ ਉਹ ਮੈਂ CNN ਦੇ ਪੇਜ ਤੋਂ ਹੀ ਕੱਢੀ ਹੈ। ਉਹਨੇ ਕਿਹਾ ਜੀ, ਆਵਰ ਕੰਸਰਨਸ ਫॉर ਪਾਕਿਸਤਾਨ ਸਪੋਰਟ ਟੂ ਟੈਰਰਿਜ਼ਮ, its support to cross-border attacks is well known. We would hope that other countries will also take counter-terrorism seriously. ਉਹਨੇ ਕਿਹਾ ਜੀ ਸਾਡਾ ਜਿਹੜਾ ਕੰਸਰਨ ਹੈ ਟੈਰਰਿਜ਼ਮ ਲਈ, ਯਾਨੀ ਈਵਨ ਉਦੋਂ ਵੀ ਜਦੋਂ ਕਿ ਉਹ ਵਿਜ਼ਿਟ ਕਰਦੇ ਨੇ 2023 ਦੇ ਵਿੱਚ ਭਾਰਤ ਨੇ ਪੂਰੀ ਠੀਕ ਲਾਈਨ ਲਈ। ਔਰ ਹੁਣ ਅੱਜ ਐਸ ਜੈਸ਼ੰਕਰ ਉੱਥੇ ਯੂਰਪੀਅਨ ਯੂਨੀਅਨ 'ਚ ਕਹਿ ਰਿਹਾ ਸੀ ਕਿ ਤੁਸੀਂ ਟੈਰਰਿਜ਼ਮ ਦੇ ਖਿਲਾਫ ਆਵਾਜ਼ ਨਹੀਂ ਚੁੱਕ ਰਹੇ, ਇਟ ਵਿਲ ਹੌਂਟ ਯੂ ਬੈਕ, ਕਿ ਤੁਹਾਡੇ ਆਏਗਾ ਫਿਰ ਵਾਪਸ ਆਏਗਾ। ਫਿਰ ਕਹਿ ਰਿਹਾ ਜੀ 1947 'ਚ ਜਦੋਂ ਪਾਕਿਸਤਾਨ ਨੇ ਇਨਵੇਡਰ ਭੇਜੇ ਸੀ ਕਸ਼ਮੀਰ ਦੇ ਵਿੱਚ, ਉਦੋਂ ਵੀ ਤੁਹਾਡੇ ਵੈਸਟਰਨ ਮੁਲਕਾਂ ਨੇ ਜਾਂ ਦੂਜਿਆਂ ਨੇ ਉਹਦੇ ਖਿਲਾਫ ਨਹੀਂ ਸੀ ਬੋਲਿਆ, ਇਵੇਂ ਹੀ ਹੁਣ ਵੀ ਤੁਸੀਂ ਨਹੀਂ ਬੋਲ ਰਹੇ। ਸੋ ਮਤਲਬ ਇਹ ਹੈ ਵੀ ਇੰਡੀਆ ਦੀ ਫਰਸਟ੍ਰੇਸ਼ਨ ਜਿਹੜੀ ਹੈ ਉਹ ਯੂਰਪੀਅਨ ਯੂਨੀਅਨ, ਦੁਨੀਆ ਦੇ ਬਾਕੀ ਮੁਲਕਾਂ 'ਚ, ਔਰ ਇਸ ਵਾਰ ਤਾਂ ਰਸ਼ੀਆ ਨੇ ਵੀ ਕੁਛ ਨਹੀਂ ਕਿਹਾ, ਰਾਦਰ ਇੱਧਰ ਜਿਹੜਾ ਉਹ ਪਾਕਿਸਤਾਨ ਨੂੰ ਦਹਿਸ਼ਤਗਰਦ ਬਣਾਉਣ ਤੇ ਲੱਗੇ ਹੋਏ ਨੇ, ਉਧਰ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਦਹਿਸ਼ਤਗਰਦਾਂ ਦੇ ਨਾਲ ਕਾਊਂਟਰ ਟੈਰਰਿਜ਼ਮ ਕਮੇਟੀ ਦੇ ਵਿੱਚ ਜਿਹੜਾ ਪਾਕਿਸਤਾਨ ਨੂੰ ਇੱਕ ਆਨਰੇਬਲ ਰੋਲ ਮਿਲਦਾ, ਉਹਨਾਂ ਨੂੰ ਰੂਸ ਤੇ ਵੀ ਗੁੱਸਾ ਹੈ ਵੀ ਰੂਸ ਨੇ ਜਿਹੜਾ ਉਹ ਇਸ ਦੇ ਉੱਤੇ ਜਿਹੜਾ ਉਹ ਵੀਟੋ ਨਹੀਂ ਕੀਤਾ। ਸੋ ਇਸ ਸਾਰੇ ਦੇ ਚੱਲਦਿਆਂ ਹੁਣ ਇਹ ਵੀ ਕਿਆਸ ਆਈਆਂ ਨੇ ਕਿ ਵੀ ਇਸ ਪੀਰੀਅਡ 'ਚ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਆਸਿਮ ਮੁਨੀਰ ਨੂੰ ਇਨਵਾਈਟ ਕਰਨਾ, ਇਹਦੇ ਕੀ ਮਤਲਬ ਨੇ, ਕੀ ਮਾਨੇ ਨੇ। ਹੁਣ ਤੁਸੀਂ ਇੰਡੀਅਨ ਨੈਰੇਟਿਵ ਦੀ ਬੇਈਮਾਨੀ ਦੇਖੋ। ਹੁਣ ਉਹਨਾਂ ਨੂੰ ਲੱਗਦਾ ਵੀ ਆਪਣੇ ਲੋਕਾਂ ਨੂੰ ਅਸੀਂ ਕੀ ਕਵਾਂਗੇ ਕਿ ਵੀ ਅਸੀਂ ਤਾਂ ਇੰਨਾ ਕਰੋੜਾਂ ਰੁਪਈਆ ਖਰਚਿਆ, ਡੈਲੀਗੇਸ਼ਨ ਗਏ ਤਾਂ ਵਾਪਸ ਆਏ ਨਹੀਂ, ਤੇ ਉਸ ਪਾਸੇ ਆਪਣੀ ਅਜੇ ਸਕਸੈਸ ਵੀ ਨਹੀਂ ਸੀ ਸੈਲੀਬ੍ਰੇਟ ਕਰ ਰਹੇ ਕਿ G7 'ਚ ਸੱਦਾ ਅਸੀਂ ਦਵਾ ਦਿੱਤਾ ਉਹਨੂੰ ਮੋਦੀ ਨੂੰ। ਉਹਨਾਂ ਨੇ ਕਿਹਾ ਜੀ ਪਾਕਿਸਤਾਨ ਫੌਜੀ ਚੀਫ ਆ ਕੇ ਬਹਿ ਗਿਆ। ਹੁਣ ਉਹ ਕਹਿ ਰਹੇ ਨੇ ਇਹ ਵੀ ਹੋ ਸਕਦਾ ਹੈ ਕਿ ਵੀ ਦਹਿਸ਼ਤਗਰਦੀ ਦੇ ਉੱਤੇ ਅਮਰੀਕਾ ਜਿਹੜਾ ਉਹਦੇ ਕੰਨ ਪੁੱਟੇ, ਜਨਰਲ ਉਹਨੂੰ ਕਹੇ ਉਹਨੂੰ। ਹਾਲਾਂ ਦੂਜਿਆਂ ਨੇ ਉਹਨਾਂ ਦੇ ਆਪਣੇ ਹੀ ਕਹਿ ਰਹੇ ਨੇ ਵੀ ਕਿਹੜੀ ਤੁਸੀਂ ਬਕਵਾਸ ਮਾਰ ਰਹੇ ਹੋ, ਵੀ ਗੱਲ ਤਾਂ ਇਹ ਹੈ ਵੀ ਅਮਰੀਕਾ ਨੇ ਇਹ ਮੈਸੇਜ, ਹਾਲਾਂ ਇੱਕ ਆਰਗੂਮੈਂਟ ਇਹ ਹੈ ਕਿ ਜੀ ਅਮਰੀਕਾ ਨਹੀਂ ਚਾਹੁੰਦਾ ਕਿ ਵੀ ਜਿਹੜਾ ਪਾਕਿਸਤਾਨ ਚਾਈਨਾ ਦੀ ਪੂਰੀ ਗ੍ਰਿਪ ਦੇ ਵਿੱਚ ਜਾਏ, ਕਿਉਂਕਿ ਇਸ ਕਨਫਲਿਕਟ ਦੇ ਵਿੱਚ ਵੀ ਹੁਣ ਆਲਰੇਡੀ ਪਾਕਿਸਤਾਨ ਦੇ ਕੋਲ ਜਿਹੜੇ ਹਥਿਆਰ ਨੇ ਆਲਮੋਸਟ 80% ਦੇ ਨੇੜੇ ਚਾਈਨਾ ਦੇ ਨੇ, ਔਰ ਚਾਈਨਾ ਨੇ ਨਵੇਂ ਪਲੇਨ ਵੀ ਜਿਹੜੇ ਨੇ ਉਹ ਚਾਈਨੀਜ਼ ਖਰੀਦਣ ਦੀ ਲਾਈਨ ਹੈ ਜਿਹੜੇ ਮੋਰ ਇੰਪਰੋਵਾਈਜ਼ਡ ਨੇ। ਸੋ ਉਹਨਾਂ ਦਾ ਕਹਿਣਾ ਕਿ ਜੀ ਇਸ ਵੇਲੇ ਚਾਈਨਾ ਦੇ ਬਿਲਕੁਲ ਗ੍ਰਿਪ 'ਚ ਨਾ ਜਾਏ, ਪਾਕਿਸਤਾਨ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਇਹ ਤਾਂ ਪਹਿਲਾਂ ਤੋਂ ਹੀ ਚੱਲ ਰਿਹਾ, ਕੋਈ ਨਵਾਂ ਥੋੜੀ ਪਾਕਿਸਤਾਨ ਬਣਿਆ ਵਨ ਰੋਡ ਵਨ ਬੈਲਟ ਇਨੀਸ਼ੀਏਟਿਵ। ਜਾਂ ਦੂਸਰੇ ਪਾਸੇ ਕੱਲਾ ਇਹੀ ਖਬਰ ਨਹੀਂ, ਜਦੋਂ ਤੁਸੀਂ ਦੂਸਰਾ ਪਾਰਟ ਦੇਖਦੇ ਹੋ ਕਿ ਅੱਜ ਕਨਫਰਮੇਸ਼ਨ ਹੀਅਰਿੰਗ ਦੇ ਮੌਕੇ US ਦਾ ਜਿਹੜਾ ਸੈਂਟਕੌਮ ਚੀਫ ਹੈ ਸੈਂਟਰਲ ਕਮਾਂਡ ਦਾ, ਜਨਰਲ ਮਾਈਕਲ ਕੁਰਿਲਾ, ਉਹਨੇ ਜਦੋਂ ਪਾਕਿਸਤਾਨ ਦੇ ਉਹ ਗੁਣ ਗਾਏ, ਉਸ ਦੇ ਵਿੱਚ ਇਹਨਾਂ ਦੇ ਆਪਣੇ ਮੀਡੀਆ ਨੇ ਹੈਡਲਾਈਨ ਲਾਈ ਹੋਈ ਹੈ, US ਸੈਂਟਕੌਮ ਚੀਫ ਜਨਰਲ ਮਾਈਕਲ ਕੁਰਿਲਾ ਟਰਮਸ ਪਾਕਿਸਤਾਨ ਏ ਫਿਨੋਮੀਨਲ ਪਾਰਟਨਰ ਇਨ ਕਾਊਂਟਰ ਟੈਰਰਿਜ਼ਮ। ਹੁਣ ਇੰਡੀਆ ਕਹਿੰਦਾ ਹੈ ਵੀ ਸਾਡਾ ਜ਼ੋਰ ਲੱਗਾ ਹੋਇਆ ਵੀ ਪਾਕਿਸਤਾਨ ਨੂੰ ਅਸੀਂ ਟੈਰਰਿਸਟ ਸਾਬਤ ਕਰ ਰਹੇ ਹਾਂ, ਤੇ ਉਹਨਾਂ ਦਾ ਸੈਂਟਕੌਮ ਦਾ ਜਨਰਲ ਉਸ ਸੈਨੇਟ ਔਰ ਕਾਂਗਰਸ ਦੇ ਸਾਹਮਣੇ ਕਹਿ ਰਿਹਾ ਵੀ ਪਾਕਿਸਤਾਨ ਫਿਨੋਮੀਨਲ ਪਾਰਟਨਰ ਯੂਨੀਕ ਕਾਊਂਟਰ ਟੈਰਰਿਜ਼ਮ ਦੇ ਵਿੱਚ। ਔਰ ਹਾਊਸ ਆਰਮਡ ਸਰਵਿਸ ਕਮੇਟੀ ਦੀ ਹੀਅਰਿੰਗ ਚੱਲ ਰਹੀ ਹੈ। ਜਨਰਲ ਕੁਰਿਲਾ ਨੇ ਹੀ ਫੇਵਰਡ
ਹੀ ਆਰਗੂਡ ਇਨ ਫੇਵਰ ਆਫ ਸਟਰੈਂਥਨਿੰਗ ਟਾਈਜ਼ ਵਿਦ ਪਾਕਿਸਤਾਨ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਪਾਕਿਸਤਾਨ ਹੈਜ਼ ਬੀਨ ਏ phenomenal partner to US in countering terrorism, US General Michael Kurilla said on Tuesday. ਉਹਨਾਂ ਦੇ ਔਰ ਇਹ ਜਿਹੜੀ US ਹਾਊਸ ਆਰਮ ਸਰਵਿਸ ਕਮੇਟੀ ਦੀ ਹੀਅਰਿੰਗ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਾਕਿਸਤਾਨ's military has captured at least 5 ISIS Khorasan terrorists using intelligence provided by US and argued in favor of strengthening relations with both ਇੰਡੀਆ ਐਂਡ ਪਾਕਿਸਤਾਨ। ਉਹਨੇ ਕਿਹਾ ਜੀ ਕੋਈ ਜ਼ਰੂਰੀ ਤਾਂ ਨਹੀਂ ਹੈ ਵੀ ਅਸੀਂ ਦੋਨਾਂ ਨਾਲ ਹੀ ਸੰਬੰਧ ਰੱਖ ਸਕਦੇ, ਕਿ ਪਾਕਿਸਤਾਨ ਦੀ ਬਹੁਤ ਉਹਨਾਂ ਦੀ ਇੰਟੈਲੀਜੈਂਸ ਏਜੰਸੀਆਂ ਨੇ 5 ਆਈਸਿਸ ਖੁਰਾਸਾਨੀ ਦੇ ਬੰਦੇ ਚੁੱਕੇ ਜਿਨ੍ਹਾਂ ਦੀ ਇਨਫੋਰਮੇਸ਼ਨ ਅਸੀਂ ਪ੍ਰੋਵਾਈਡ ਕੀਤੀ ਸੀ। ਫਿਰ ਉਹਨੇ ਕਿਹਾ ਸਿੰਸ ਦਾ ਬਿਗਨਿੰਗ ਆਫ 2024 ਪਾਕਿਸਤਾਨ ਹੈਡ ਓਵਰ 1000 ਟੈਰਰਿਸਟ ਅਟੈਕਸ ਇਨ ਵੈਸਟਰਨ ਏਰੀਆ killing about 700 security and personnel and civilians, and 2,500 were wounded. They are in an active counter-terrorism fight right now, and they have been a phenomenal partner in the counter-terrorism world. ਹੁਣ ਸੈਂਟਕੌਮ ਦਾ ਅਮਰੀਕੀ ਜਨਰਲ ਕਹਿ ਰਿਹਾ ਹੈ ਕਿ ਪਾਕਿਸਤਾਨ ਤਾਂ ਖੁਦ ਵਿਕਟਮ ਹੈ ਟੈਰਰਿਜ਼ਮ ਦਾ, ਕਿ ਵੀ ਉਹਨਾਂ ਨੇ ਆ ਪਿਛਲੇ ਪੀਰੀਅਡ ਦੇ ਵਿੱਚ 1000 ਦਹਿਸ਼ਤਗਰਦ ਹਮਲੇ ਉਹਨਾਂ ਦੇ ਪੱਛਮੀ ਏਰੀਆ 'ਚ ਹੋਏ, ਜਿਹਦੇ 'ਚ 700 ਦੇ ਕਰੀਬ ਉਹਨਾਂ ਦੇ ਸਿਕਿਉਰਿਟੀ ਵਾਲੇ ਮਾਰੇ ਗਏ, ਸਿਵਿਲੀਅਨ ਮਾਰੇ ਗਏ, 2500 ਜ਼ਖਮੀ ਹੋਇਆ, ਔਰ ਉਹ ਇੱਕ ਕਾਊਂਟਰ ਟੈਰਰਿਜ਼ਮ ਫਾਈਟ ਦੇ ਰਹੇ ਨੇ, ਔਰ ਉਹ ਸਾਡੇ ਫਿਨੋਮੀਨਲ ਪਾਰਟਨਰ ਨੇ। ਹੁਣ ਮੈਂ ਇਹ ਸਮਝਦਾ ਕਿ ਭਾਈ ਇਸ ਸਾਰੇ ਤੋਂ ਬਾਅਦ ਤਾਂ ਕੋਈ ਇਹ ਸ਼ੱਕ ਸ਼ੁਬਾ ਨਹੀਂ ਰਹਿ ਜਾਂਦਾ ਕਿ ਵੀ ਇਸ ਸਾਰੇ 'ਚ ਆਸਮ ਮੁਨੀਰ ਦਾ ਆਉਣਾ ਕਿੰਨੀ ਵੱਡੀ ਖਬਰ ਹੈ। ਹਾਂ, ਇਸ ਦੇ ਨਾਲ ਇੱਕ ਜ਼ਰੂਰ ਜਿਹੜੀ ਵਿਦਨ ਪਾਕਿਸਤਾਨ ਦੀ ਡੋਮੈਸਟਿਕ ਪੋਲਿਟਿਕਸ 'ਚ ਵੀ ਇਹਦਾ ਇੱਕ ਰਿਪਲ ਇਫੈਕਟ ਹੋਏਗਾ, ਕਿਉਂਕਿ ਜਿਹੜੀ ਇਮਰਾਨ ਖਾਨ ਦੀ ਪਾਰਟੀ ਹੈ ਤਹਿਰੀਕੇ ਇਨਸਾਫ, ਉਹਨਾਂ ਨੂੰ ਹੋਪ ਸੀ ਕਿ ਟਰੰਪ ਦੇ ਆਉਣ ਤੋਂ ਬਾਅਦ ਅਮਰੀਕਨ ਪ੍ਰੈਸ਼ਰ ਹੋਏਗਾ, ਪੋਲੀਟੀਕਲੀ ਇਮਰਾਨ ਖਾਨ ਦੀ ਰਿਹਾਈ ਹੋਏਗੀ, ਔਰ ਪਾਕਿਸਤਾਨੀ ਫੌਜ ਜਾਂ ਜਨਰਲ ਮੁਨੀਰ ਦੇ ਖਿਲਾਫ ਅਮਰੀਕਾ ਦੇ ਵਿੱਚ ਵੀ US ਕਾਂਗਰਸ 'ਚ ਵੀ 1-2 ਕਾਂਗਰਸਮੈਨਾਂ ਤੋਂ ਇਸ ਕਿਸਮ ਦਾ ਰੈਜ਼ੋਲੂਸ਼ਨ ਜਿਹੜਾ ਹੈ ਉਹ ਹਾਲਾਂ ਇਨੀਸ਼ੀਅਲ ਸਟੇਜ 'ਤੇ ਹੀ ਹੈ। ਔਰ ਇਹ ਜ਼ਰੂਰ ਇਸ 'ਚੋਂ ਇੱਕ ਗੱਲ ਸਾਬਤ ਹੋਈ ਵੀ ਅਮਰੀਕਾ ਨੇ ਈਵਨ ਜਿਹੜਾ ਪਾਕਿਸਤਾਨ ਦੀ ਪੋਲੀਟੀਕਲ ਲੀਡਰਸ਼ਿਪ ਨੂੰ ਵੀ ਬਾਈਪਾਸ ਕੀਤਾ। ਸ਼ਹਬਾਜ਼ ਸ਼ਰੀਫ ਵਾਲੇ ਸਿੱਧਾ ਫੌਜ ਦੇ ਨਾਲ ਉਹਨਾਂ ਦੀ ਜੇ ਤੁਸੀਂ ਟਾਈਮਿੰਗ ਦੇਖੋ ਤੇ ਸੈਂਟਕੌਮ ਦੇ ਜਨਰਲ ਦੀ ਕਨਫਰਮ ਜਿਹੜੀ ਹੈ ਉਹ ਟੈਸਟੀਮਨੀ ਪਾਕਿਸਤਾਨ ਨੂੰ ਇੱਕ ਡਿਪੈਂਡੇਬਲ ਫਿਨੋਮੀਨਲ ਪਾਰਟਨਰ ਇਨ ਐਂਟੀ ਟੈਰਰਿਜ਼ਮ ਫਾਈਟ। ਆਲਰੇਡੀ ਅਮਰੀਕਾ ਨੇ ਜਿਵੇਂ ਵਰਲਡ ਬੈਂਕ, IMF ਦੂਜੇ ਤੀਜੇ ਤੋਂ ਲੋਨ ਦੀ ਅਪਰੂਵਲ, ਇੰਡੀਆ ਦੇ ਡੈਲੀਗੇਸ਼ਨ ਜਾਂ ਜੋ ਇਹਦੇ ਬਾਵਜੂਦ ਉਹਨਾਂ ਨੂੰ ਕਿਸੇ ਨੂੰ ਮੂੰਹ ਨਾ ਲਾਣਾ, ਐਂਡ ਐਨ ਮੌਕੇ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਵੱਲੋਂ ਆਪਣੇ ਜਨਮ ਦਿਨ ਦੇ ਉੱਤੇ ਆਸਮ ਮੁਨੀਰ ਨੂੰ ਇਨਵਾਈਟ ਕਰਨਾ, ਔਰ ਪਾਕਿਸਤਾਨ ਦੇ ਫੌਜੀ ਚੀਫ ਦਾ 250 ਸਾਲਾ ਅਮਰੀਕਨ ਫੌਜ ਦੀ ਸਥਾਪਨਾ ਦਿਵਸ ਦੇ ਉੱਤੇ ਪੈਰੇਡ ਦੇ ਵਿੱਚ ਸ਼ਾਮਲ ਹੋਣਾ, ਉਹ ਸਾਰੇ ਦਾ ਐਜ਼ ਏ ਗੈਸਟ। ਮੈਂ ਸਮਝਦਾ ਵੀ ਇਸ ਨੇ ਜੋ S ਜੈਸ਼ੰਕਰ ਔਰ ਭਾਰਤ ਨੇ ਜੋ ਉਹਨਾਂ ਦੀ ਵਿਦੇਸ਼ ਨੀਤੀ ਉਹਨੂੰ ਕਹਿੰਦਾ ਵੀ ਧੜਮ ਕਰਕੇ ਥੱਲੇ ਡਿੱਗੇ, ਤੇ ਇਹਦੇ ਤੇ ਅਗੇਨ ਜੇ ਫਿਰ ਪੰਜਾਬੀ ਦਾ ਇਹ ਅਖਾਣ ਲਾ ਦਈਏ ਕਿ ਉਹ ਫਿਰੇ ਨੱਕ ਵਢਾਉਣ ਨੂੰ ਤੇ ਉਹ ਕਹੇ ਨੱਥ ਕਢਾਉਣ ਨੂੰ। ਹੁਣ ਭਾਰਤ ਸਮਝਦਾ ਸੀ ਵੀ ਨੱਥ ਕਢਾ ਕੇ ਦੇਣਗੇ ਸਾਨੂੰ, ਉਹਨਾਂ ਨੇ ਨੱਕ ਵੱਢ ਕੇ ਜਿਹੜਾ ਹੈ ਉਹ ਜੇਬ 'ਚ ਪਾ ਲਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਮਰਨ ਮੁਨਸਾ ਸੂਰਿਆ ਹੱਕ ਹੈ। ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਦੂਜੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਵਿਖੇ ਹੋਣ ਜਾ ਰਹੇ ਹਨ। ਸਮਾਗਮਾਂ ਦੀ ਲੜੀ 9 ਜੂਨ ਤੋਂ 18 ਜੂਨ ਤੱਕ ਚੱਲੇਗੀ। ਰੋਜ਼ਾਨਾ ਸ਼ਾਮ 6 ਵਜੇ ਤੋਂ 9 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਸ਼੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਬਲਵਿੰਦਰ ਸਿੰਘ, ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਭਾਈ ਰਵਿੰਦਰ ਸਿੰਘ ਅਤੇ ਕਮਲਜੀਤ ਸਿੰਘ ਸਮੇਤ ਹੋਰ ਵੀ ਉੱਘੇ ਪ੍ਰਚਾਰਕ ਤੇ ਬੁਲਾਰੇ ਹਾਜ਼ਰੀ ਲਵਾਉਣਗੇ। 14 ਜੂਨ 2025 ਦਿਨ ਸ਼ਨੀਵਾਰ ਨੂੰ ਦੁਪਹਿਰ 2 ਵਜੇ ਭਾਈ ਹਰਦੀਪ ਸਿੰਘ ਨਿੱਜਰ ਯਾਦਗਾਰੀ ਬਿਲਡਿੰਗ ਵਿਖੇ ਵਿਸ਼ੇਸ਼ ਸ਼ਹੀਦੀ ਕਾਨਫਰੰਸ ਹੋਵੇਗੀ,
ਜਿਸ ਵਿੱਚ ਡਾਕਟਰ ਅਮਰਜੀਤ ਸਿੰਘ ਵਾਸ਼ਿੰਗਟਨ ਡੀਸੀ, ਅਮਨਦੀਪ ਸਿੰਘ ਕੈਲੀਫੋਰਨੀਆ, ਮਨਿੰਦਰ ਸਿੰਘ ਸਰੀ ਵੱਲੋਂ ਕੌਮੀ ਸੰਘਰਸ਼ ਤੇ ਸਿੱਖ ਰਾਜਨੀਤੀ ਤੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। 15 ਜੂਨ 2025 ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਭਾਈ ਨਿੱਜਰ ਦੇ ਸ਼ਹੀਦੀ ਸਥਾਨ ਤੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਜਾਵੇਗਾ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਿੱਖ ਸੰਗਤ ਨੂੰ ਇਨ੍ਹਾਂ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਐਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਐਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਆਵਰ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਤੇ ਚੀਨ ਵਿਚਕਾਰ ਵਪਾਰਕ ਡੀਲ ਸਿਰੇ ਚੜ੍ਹਨ ਜਾ ਰਹੀ ਹੈ ਔਰ ਦੂਸਰੇ ਪਾਸੇ ਭਾਰਤ ਵੱਲੋਂ ਬਾਰ-ਬਾਰ ਵਪਾਰਕ ਡੀਲ ਨੇੜੇ ਲੱਗਣ ਦੇ ਦਾਅਵਿਆਂ ਦੇ ਬਾਵਜੂਦ ਕੋਈ ਕਾਮਯਾਬੀ ਨਹੀਂ ਮਿਲ ਰਹੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਕਿ ਹੁਣ ਤੋਂ 5 ਪ੍ਰੈਜ਼ੀਡੈਂਟਸ ਪਹਿਲਾਂ, ਜਦੋਂ ਅਸੀਂ ਜੂਨੀਅਰ ਬੁਸ਼ ਦੇ 2 ਟਰਮਸ ਦੀ ਗੱਲ ਕਰਦੇ ਹਾਂ, ਓਬਾਮਾ ਦੀਆਂ 2 ਟਰਮਸ ਦੀ ਗੱਲ ਕਰਦੇ ਹਾਂ, ਟਰੰਪ ਦੀ ਪਹਿਲੀ ਟਰਮ ਔਰ ਬਾਈਡਨ ਦੀ ਰਾਦਰ 6 ਪ੍ਰੈਜ਼ੀਡੈਂਟਸ, ਇਹ ਆਲਰੇਡੀ ਅਮਰੀਕਾ ਨੇ ਮਿਥ ਲਿਆ ਸੀ ਕਿ ਵੀ ਚਾਈਨਾ ਜਿਹੜਾ ਉਹ ਇੱਕ ਹੁਣ ਰੀਅਲ ਰਾਈਵਲ ਹੈ ਔਰ ਇਹ ਵੀ ਸੋਵੀਅਤ ਯੂਨੀਅਨ ਦਾ ਕਲੈਪਸ ਤਾਂ 1999-90 'ਚ ਹੋ ਜਾਂਦਾ ਹੈ ਔਰ ਉਸ ਤੋਂ ਬਾਅਦ ਅਮਰੀਕਾ ਦਾ ਜਿਹੜਾ ਸੁਪਰ ਪਾਵਰ ਸਟੇਟਸ ਸੀ ਉਹ ਆਲਮੋਸਟ 1 ਡੈਕੇਡ ਤਾਂ ਮੇਨਟੇਨ ਰਿਹਾ। ਬਟ 9/11 ਤੋਂ ਬਾਅਦ ਜਿਹੜੇ ਨਵੇਂ ਚੈਲੰਜਸ ਆਏ ਔਰ ਉਹ ਸਾਰੇ ਦੇ ਚੱਲਦੇ ਆ ਨਵੀਆਂ ਚਾਈਨੀਜ਼ ਦੀ ਇਕੋਨਮੀ ਦੀ ਪ੍ਰੋਗਰੈਸ ਵੀ ਔਰ ਉਸ ਪੀਰੀਅਡ ਤੇ ਈਵਨ ਬ੍ਰਾਜ਼ੀਲ ਵੀ ਔਰ ਇਹ ਰੌਲਾ ਸ਼ੁਰੂ ਹੋ ਗਿਆ ਕਿ ਜੀ ਮਲਟੀਪੋਲਰ ਵਰਲਡ ਹੋ ਗਿਆ ਕਿ ਵੀ ਹੁਣ ਇੱਕ ਜਿਹੜਾ ਉਹ ਧਰੁਵੀਕਰਨ ਨਹੀਂ ਹੈ, ਕਈ ਪੋਲ ਹੋਣਗੇ। ਲੇਕਿਨ ਚਾਈਨਾ ਨੇ ਅੱਜ ਜਦੋਂ ਅਸੀਂ ਦੁਨੀਆ ਦੀਆਂ ਇਕੋਨਮੀਜ਼ ਦੀ ਗੱਲ ਕਰਦੇ ਹਾਂ ਜਾਂ ਮਿਲੀਟੈਰਲੀ ਜਾਂ ਟੈਕਨੋਲੋਜੀ ਜਾਂ ਨਵੇਂ ਦੁਨੀਆ ਦੇ ਵੈਪਨ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਔਰ ਸਪੇਸ ਟੈਕਨੋਲੋਜੀ ਔਰ ਦੂਸਰੇ ਸਾਰੇ ਦਾ ਜ਼ਿਕਰ ਹੁੰਦਾ ਤੇ ਜ਼ਾਹਰ ਹੈ ਕਿ ਵੀ ਇਹ ਜੇ ਅਮਰੀਕਾ ਨੂੰ ਕੋਈ ਰੀਅਲ ਟੱਕਰ ਦੇ ਰਿਹਾ ਹੈ ਜਾਂ ਜਿਹੜਾ ਕੰਪੀਟੀਟਰ ਹੈ ਉਹ ਚਾਈਨਾ ਹੈ ਅਮਰੀਕਾ ਦਾ। ਔਰ ਈਵਨ ਜਿਹੜਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਜਿਹਦੇ ਥੱਲੇ ਚਾਈਨਾ ਆਪਣਾ ਪੁਰਾਣਾ 4-5 ਹਜ਼ਾਰ ਸਾਲ ਤੋਂ ਜਿਹੜਾ ਉਹਨਾਂ ਦੀ ਉਹ ਸਿਲਕ ਰਾਊਟ ਵਪਾਰਕ ਤੌਰ 'ਤੇ ਸੀ ਉਹਨੂੰ ਮੇਨਟੇਨ ਕਰਨ ਦੀ ਗੱਲ ਕਰਦਾ ਤੇ 150 ਦੇ ਕਰੀਬ ਮੁਲਕ 193 'ਚ ਆਲਰੇਡੀ ਕਿਸੇ ਨਾ ਕਿਸੇ ਲਿਹਾਜ਼ ਨਾਲ ਚਾਈਨਾ ਦੇ ਨਾਲ ਜੁੜੇ ਹੋਏ ਨੇ, ਸਿਗਨੇਟਰੀ ਨੇ ਔਰ ਚਾਈਨਾ ਦਾ ਇਸ ਲੈਵਲ ਦਾ ਪ੍ਰਭਾਵ ਹੈ। ਔਰ ਅਮਰੀਕਾ ਦੇ ਨਾਲ ਟ੍ਰੇਡ ਜਿਹੜੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਥੱਲੇ ਚਾਈਨਾ ਨੇ ਸ਼ੁਰੂਆਤ ਕੀਤੀ। ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਤੋਂ ਪਹਿਲਾਂ ਤੱਕ ਜਿਹੜੀ ਸਰਪਲਸ ਸੀ ਉਹ $600 ਬਿਲੀਅਨ ਦੇ ਕਰੀਬ ਸਰਪਲਸ ਸੀ। ਹੁਣ ਦੇਖਣ ਵਾਲੀ ਗੱਲ ਇਹ ਹੈ ਜਿਹੜਾ ਭਾਰਤ ਚੀਨ ਨੂੰ ਅੱਖਾਂ ਦਿਖਾਉਂਦਾ ਸੀ ਔਰ ਹਮ ਅਕਸਾਈ ਚਿੰਨ੍ਹ ਵੀ ਲੈ ਲੈਂਗੇ ਜਾਂ ਦੂਜੇ, ਜਿੰਨੀ ਭਾਰਤ ਦੀ ਸਾਰੀ ਇਕੋਨਮੀ ਹੈ $3.5 ਟ੍ਰਿਲੀਅਨ ਦੀ, ਉਨਾ ਚਾਈਨਾ ਦਾ ਇਕੱਲਾ ਐਕਸਪੋਰਟ ਹੈ। ਜਿੰਨਾ ਚਾਈਨਾ ਐਕਸਪੋਰਟ ਕਰਦਾ ਹੈ ਉਹਦੇ 'ਚੋਂ ਉਹਦੀ ਇਕੋਨਮੀ ਦਾ $3.5 ਜਿਹੜਾ ਟ੍ਰਿਲੀਅਨ ਇੰਡੀਆ ਦੀ ਸਾਰੀ ਇਕੋਨਮੀ ਦਾ ਉਹ ਤੋਂ ਜ਼ਿਆਦਾ ਚਾਈਨਾ ਦਾ ਐਕਸਪੋਰਟ ਹੈ। ਔਰ ਜ਼ਾਹਰ ਹੈ ਕਿ ਜੌਬਸ ਵੀ ਅਮਰੀਕਾ 'ਚੋਂ ਨਿਕਲੇ, ਦੂਜੇ ਵੀ ਭਾਵੇਂ ਅਮਰੀਕਨ ਇਨਵੈਸਟਰ ਹੀ ਨੇ ਉਹ ਚਾਈਨਾ 'ਚ ਬੈਠੇ ਹੋਣ ਜਾਂ ਮੈਕਸੀਕੋ 'ਚ ਬੈਠੇ ਹੋਣ। ਲੇਕਿਨ ਇਸ ਮਾਮਲੇ 'ਚ ਪ੍ਰੈਜ਼ੀਡੈਂਟ ਟਰੰਪ ਨੇ ਇਹ ਮਿੱਥ ਕੇ
ਕਿ ਭਾਈ ਜੌਬਸ ਵੀ ਇੱਥੇ, ਮੈਨੂਫੈਕਚਰਿੰਗ ਵੀ ਇੱਥੇ ਹੋਏਗੀ। ਔਰ ਇਸ ਸਾਰੇ ਦੇ ਥੱਲੇ ਉਹਨੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਅਜੇ ਉਹਨਾਂ ਦਾ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਘੈਂਸਬਾਜ਼ੀ ਚੱਲ ਰਹੀ ਹੈ। ਸੋ ਚਾਈਨਾ ਨੂੰ ਜਿਹੜਾ ਹੈ ਉਹ ਕਾਫੀ ਦਬਾਅ ਥੱਲੇ ਲਿਆਂਦਾ, 100% ਟੈਰਿਫ, 100%, 3500%, ਪਤਾ ਨਹੀਂ ਕਿੰਨੇ ਕਿੰਨੇ ਕਰਦੇ ਕਰਾਂਦੇ ਫਿਰ ਉਹਨਾਂ ਨੇ ਦੇਖਿਆ ਵੀ ਗੱਲ ਤਾਂ ਇਹ ਹੁੰਦੀ ਹੈ ਵੀ ਕੌਣ ਕਿੱਥੇ ਜਾ ਕੇ ਝੁਕਦਾ ਹੈ, ਕਿੱਥੇ ਕਰਦਾ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਚਾਈਨਾ ਨੇ ਆਪਣਾ ਸਟਰੋਂਗ ਗਰਾਊਂਡ ਰੱਖੀ, ਡਿਫਾਇੰਸ ਰੱਖਿਆ, ਪਰ ਇਹ ਵੀ ਚਾਈਨਾ ਨੂੰ ਵੀ ਇਹ ਰੀਅਲਾਈਜੇਸ਼ਨ ਹੈ ਕਿ ਅਲਟੀਮੇਟਲੀ ਉਹਨਾਂ ਦੀ ਆਪਣੀ ਇਕੋਨਮੀ ਵੀ ਲੌਂਗ ਟਰਮ ਸਫਰ ਕਰੇਗੀ ਜੇ ਅਮਰੀਕਾ ਦੇ ਨਾਲ ਕਿਸੇ ਕਿਸਮ ਦੀ ਕੋਈ ਡੀਲ ਜਿਹੜੀ ਹੈ ਸਟ੍ਰਾਈਕ ਨਹੀਂ ਹੁੰਦੀ। ਸੋ ਇਹ ਉਹਨਾਂ ਦੀ ਜਿਹੜੀ ਬਿਜ਼ਨਸ ਡੀਲ ਦੀ ਕਈ ਪੜਾਅ ਚੱਲ ਰਹੇ ਸੀ। ਪਹਿਲੇ ਸਟੇਜ ਤੇ ਬਿਟਰਨੈਸ ਸੀ, ਫਿਰ ਐਕੂਜ਼ੇਸ਼ਨ ਸੀ, ਫਿਰ ਦੂਜਾ ਸੀ। ਹੁਣ ਪਿਛਲੇ 2 ਦਿਨਾਂ ਤੋਂ ਲੰਡਨ ਦੇ ਵਿੱਚ ਬੜੀ ਇੰਟੈਂਸ ਟ੍ਰੇਡ ਟਾਕ ਚੱਲ ਰਹੀ ਸੀ ਜਿਹਦੇ 'ਚ US ਕਮਰਸ ਸੈਕਟਰੀ ਹਾਵਰਡ ਲੁਟਨਿਕ ਗਏ ਹੋਏ ਸੀ। ਔਰ ਉਹਨਾਂ ਨੇ ਜਿਹੜਾ ਇਸ ਤੋਂ ਪਹਿਲਾਂ ਪਹਿਲਾ ਪਿਛਲੇ ਮਹੀਨੇ ਜਿਹੜਾ ਜਨੀਵਾ ਦੇ ਵਿੱਚ ਬਾਈਲੈਟਰਲ ਟੈਰਿਫ ਨੂੰ ਲੈ ਕੇ ਕੀ ਘਟਾਣਾ ਹੈ ਕਿ ਉਹਦੀ ਗੱਲਬਾਤ ਚੱਲ ਰਹੀ ਸੀ। ਪਰ ਹੁਣ ਜੇ ਗੱਲ ਨੂੰ ਅਸੀਂ ਕਨਕਲੂਜਨ ਤੇ ਕਰੀਏ ਕਿ ਅੱਜ ਟਰੰਪ ਨੇ ਬੜੇ ਮਾਣ ਦੇ ਨਾਲ ਇਹ ਕਿਹਾ ਕਿ ਟਰੰਪ ਸੇਜ਼ ਟ੍ਰੇਡ ਡੀਲ ਵਿਦ ਚਾਈਨਾ ਇਜ਼ ਡਨ, ਵੀ ਇਹ ਹੋ ਗਿਆ ਹੁਣ ਸਿਰਫ, ਕਿਉਂਕਿ ਇਹ ਨੈਗੋਸ਼ੀਏਟਿੰਗ ਟੀਮ ਕਰਦੀ ਹੈ ਜਿਹੜੀ ਨੈਗੋਸ਼ੀਏਸ਼ਨ ਹੈ ਵੀ ਕਿਹਦਾ ਕੀ ਹੈ। ਹੁਣ ਸਿਰਫ ਫਾਈਨਲ ਅਪਰੂਵਲ ਪ੍ਰੈਜ਼ੀਡੈਂਟ ਟਰੰਪ ਦੀ ਔਰ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦੀ ਹੋਣੀ ਹੈ। ਉਹ ਫਾਰਮਲੀ ਹੁੰਦਾ ਤਾਂ ਦਸਤਖਤ ਕਰਨੇ ਹੁੰਦੇ ਨੇ, ਨੈਗੋਸ਼ੀਏਸ਼ਨ ਦਾ ਟੀਮ ਕਰਦੀ ਹੈ। ਔਰ ਜਿਹੜਾ ਉਸ ਦਾ ਲੁਬੇ ਲਬਾਬ ਸਾਹਮਣੇ ਆਇਆ ਉਹ ਇਹੀ ਹੈ ਕਿ ਭਾਈ ਇਹ ਚਾਈਨਾ ਅਮਰੀਕਾ ਨੂੰ ਫੁੱਲ ਮੈਗਨੇਟਸ ਐਂਡ ਐਨੀ ਨੈਸੈਸਰੀ ਰੇਅਰ ਅਰਥਸ ਵਿਲ ਬੀ ਸਪਲਾਈਡ ਅਪ ਫਰੰਟ ਬਾਈ ਚਾਈਨਾ, ਕਿ ਵੀ ਚਾਈਨਾ ਨੂੰ, ਕਿਉਂਕਿ ਚਾਈਨਾ ਦੇ ਕੋਲ ਇਸ ਵੇਲੇ ਦੁਨੀਆ ਦਾ ਇੱਕ ਵੱਡਾ ਜਿਹੜਾ ਜਿਹਦੇ ਥੱਲੇ ਨਾਲ ਜੁੜੇ ਹੋਏ ਉਹਨਾਂ ਦੇ ਸਭ ਕੰਪਿਊਟਰ ਔਰ ਦੂਜੇ ਤੀਜੇ ਨੇ ਉਹ ਰੇਅਰ ਅਰਥ ਮਟੀਰੀਅਲ ਨੇ ਕਿ ਵੀ ਔਰ ਫੁੱਲ ਮੈਗਨੇਟ ਨੇ। ਉਹਨੇ ਕਿਹਾ ਜੀ ਉਹ ਚਾਈਨਾ ਨੇ ਅਮਰੀਕਾ ਨੂੰ ਦੇਣ ਤੇ ਪਾਬੰਦੀ ਲਾ ਦਿੱਤੀ ਸੀ ਵੀ ਚਾਈਨਾ ਉਹ ਸਪਲਾਈ ਕਰੇਗਾ। ਦੂਜੇ ਪਾਸੇ ਅਮਰੀਕਾ ਨੇ ਚਾਈਨੀਜ਼ ਸਟੂਡੈਂਟ ਦੇ ਅਮਰੀਕਨ ਯੂਨੀਵਰਸਿਟੀਆਂ ਜਾਣ ਤੇ ਪਾਬੰਦੀ ਲਾ ਦਿੱਤੀ ਸੀ। ਉਹਨਾਂ ਨੇ ਕਿਹਾ ਜੀ ਉਹ ਵੀ ਅਸੀਂ ਪਾਬੰਦੀ ਚੁੱਕ ਦਿੱਤੀ ਹੈ और चाइना रेयर अर्थ मटेरियल सप्लाई करेगा और चाइनीज स्टूडेंट्स कैन यूज़ अवर कॉलेजेस एंड यूनिवर्सिटीज़। और इस सारे दे नाल जिहड़ा रफली वाइट हाउस ऑफिशियल ने कहा कि भी जिहड़ा एग्रीमेंट होया उहदे थल्ले US 55% टैरिफ जिहड़ा है वो जिहड़ियां चाइना तो आउण वालियां चीज़ां ने उन्हां ते लाएगा और उहदे च 10% तो ऑलरेडी बेसलाइन हुंदा है, रेसिप्रोकल टैरिफ हुंदी है। 20% ਜਿਹੜੀ ਆ ਉਹਨਾਂ ਨੇ ਫੈਂਟੇਨਾਈਲ ਟ੍ਰੈਫਿਕਿੰਗ ਦੀ ਤੇ 25% ਟੈਰਿਫ ਪ੍ਰੀ ਐਗਜ਼ਿਸਟਿੰਗ ਜਿਹੜੀਆਂ ਹੈ ਹੀ ਸੀ। ਸੋ ਆਲਮੋਸਟ 15 ਵੀ ਚਾਈਨਾ ਨੂੰ ਕੋਈ ਬਹੁਤਾ ਫਰਕ ਨਹੀਂ ਪੈਣਾ ਔਰ ਉਹ ਵੀ ਜਿਹੜਾ ਟੈਰਿਫ ਲੱਗੇਗੀ ਉਹ ਕੀਮਤਾਂ ਤਾਂ ਅਮਰੀਕਨ ਕਸਟਮਰ ਪੇ ਕਰੇਗਾ। ਦੂਸਰੇ ਪਾਸੇ ਚਾਈਨਾ ਜਿਹੜਾ ਉਹ 10% ਟੈਰਿਫ US ਇੰਪੋਰਟਸ ਦੇ ਉੱਤੇ ਜਿਹੜਾ ਉਹ ਚਾਰਜ ਕਰੇਗਾ। ਸੋ ਟਰੰਪ ਨੇ ਕਿਹਾ ਕਿ ਵੀ ਅਸੀਂ ਜਿਹੜਾ ਬਹੁਤ ਵਧੀਆ ਡੀਲ ਹੋਈ ਹੈ, ਆਵਰ ਰਿਲੇਸ਼ਨਸ਼ਿਪ ਇਜ਼ ਐਕਸਲੈਂਟ। ਔਰ ਇਸ ਸਾਰੇ ਦੇ ਚਲਦਿਆਂ ਜਿਹੜਾ ਉਹਨਾਂ ਦੇ ਲਈ ਇਹ ਜੇ ਡੀਲ ਕਲਿੰਚ ਹੋ ਗਈ ਹੈ, ਕਿਉਂਕਿ ਜੇ ਦੋਨਾਂ ਨੇ ਅਨਾਊਂਸ ਅਜੇ ਕਰਨਾ ਹੈ, ਕੋਈ ਲਾਸਟ ਮਿਨਟ ਕੁਛ ਐਸਾ ਨਾ ਹੋਏ। ਸੋ ਅਸੀਂ ਇਹ ਸਮਝਦੇ ਹਾਂ ਵੀ ਇੱਕ ਪਾਸੇ ਜਿੱਥੇ ਚਾਈਨਾ ਜਿਸ ਨੂੰ ਕਾਬੂ ਜਾਂ ਕੰਟਰੋਲ ਕਰਨ ਲਈ ਹੈ, ਬਾਕੀ ਸਾਰੀ ਜਿਹੜੀ ਪੋਪ ਲੀਲਾ ਰਚੀ ਉਹ ਤਾਂ ਚਾਈਨਾ ਨੂੰ ਸਬਕ ਸਿਖਾਉਣਾ ਸੀ, ਪਰ ਕਿਉਂਕਿ ਚਾਈਨਾ ਝੁਕਿਆ ਵੀ ਨਹੀਂ ਔਰ ਅਮਰੀਕਾ ਨੇ ਵੀ ਆਪਣੇ ਇੰਟਰਸਟ ਸਾਹਮਣੇ ਰੱਖੇ ਔਰ ਇਵੈਂਚੁਅਲੀ ਜਦੋਂ ਦੋ ਪਾਵਰਫੁਲ ਔਰ ਬਾਗੈਰਤ ਮੁਲਕ ਆਪਸ 'ਚ ਨੈਗੋਸ਼ੀਏਟ ਕਰਦੇ ਨੇ, ਇਵੇਂ ਹੀ ਹੁੰਦਾ, ਉਹਦੇ 'ਚ ਕੁਛ ਗਿਵ ਐਂਡ ਟੇਕ ਤਾਂ ਹੁੰਦੀ ਹੈ, ਪਰ ਇਵੈਂਚੁਅਲੀ ਇਹ ਡੀਲ ਕਲਿੰਚ ਹੋਈ। ਹੁਣ ਤੁਸੀਂ ਭਾਰਤ ਦਾ ਹਾਲ ਦੇਖੋ, ਜਿਨ੍ਹਾਂ ਨੇ ਮੋਦੀ ਦਾ ਯਾਰ ਟਰੰਪ ਕੇਕ ਉਹਦੇ ਮੂੰਹ ਨੂੰ ਲਾ ਰਹੇ ਨੇ ਔਰ ਉਹ ਵੀ ਕਹਿ ਰਿਹਾ ਆਈ ਲਾਈਕ ਹਿੰਦੂ ਨਾਲ ਚੈੱਕ ਜੇਬ 'ਚ ਪਾ ਰਿਹਾ ਔਰ ਉੱਥੇ ਸਟੇਡੀਅਮ ਦੇ ਵਿੱਚ ਹਿਊਸਟਨ ਦੇ ਵਿੱਚ ਅਬ ਕੀ ਬਾਰ ਟਰੰਪ ਸਰਕਾਰ ਭਾਰਤ ਮੋਦੀ ਜੋ ਚਾਹੇ ਮੁਮਕਿਨ ਹੈ। ਜੋ ਹਾਲ ਉਹਨਾਂ ਦਾ ਦੇਖੋ, ਨਾਲੇ ਕਿੰਨਾ ਕੁ ਉਹਨਾਂ ਦਾ ਐਕਸਪੋਰਟ ਹੈ ਅਮਰੀਕਾ ਨੂੰ, ਪੀਨਟਸ ਵੀ ਨਹੀਂ ਹੈ, ਲੇਕਿਨ ਇਹਦੇ ਬਾਵਜੂਦ ਇਹ ਕਿਸੇ ਕੰਢੇ ਵੀ ਨਹੀਂ ਲੱਗੇ। ਔਰ ਨਤੀਜੇ ਦੇ ਤੌਰ ਤੇ ਤੁਸੀਂ ਇਹਨਾਂ ਦਾ ਦੇਖੋਗੇ ਕਿ ਵੀ ਪਹਿਲਾਂ ਤਾਂ ਸੀ ਕਿ ਜੀ ਅਸੀਂ ਜੂਨ ਤੱਕ ਇੰਡੋ US ਡੀਲ
ਜਿਹੜੀ ਸਪੈਸ਼ਲ ਰੁਤਬਾ ਰੱਖਦੀ ਹੈ ਉਸ। ਫਿਰ ਹੋਇਆ ਜੀ ਨਹੀਂ ਉਹ ਲੰਬੀਆਂ ਨੈਗੋਸ਼ੀਏਸ਼ਨ ਚੱਲ ਰਹੀਆਂ, ਇਨ ਦਾ ਮੀਨ ਟਾਈਮ ਅਸੀਂ ਜਿਹੜੀ ਹੈ ਉਹ ਮਿਨੀ ਡੀਲ ਸਾਈਨ ਕਰਾਂਗੇ। ਹੁਣ ਅੱਜ ਜੈ ਸ਼ੰਕਰ ਕਹਿ ਰਿਹਾ ਇੰਡੀਆ ਹੋਪਸ ਟੂ ਗੈਟ ਟ੍ਰੇਡ ਡੀਲ ਵਿਦ US ਬਾਈ ਨੈਕਸਟ ਮੰਥ। ਹੁਣ ਇੱਥੇ ਡੀਲ ਸਟ੍ਰਾਈਕ ਹੋ ਗਈ ਚਾਈਨਾ ਨਾਲ, ਜਿਹਦੇ ਲਈ ਇਹ ਸਾਰਾ ਜਿਹੜੀ ਹੈ ਉਹ ਰੌਲਾ ਪਾਇਆ ਹੋਇਆ ਸੀ। ਪਰ ਭਾਰਤ ਦਾ ਹਾਲ ਹੈ ਕਿ ਵੀ ਇੰਡੀਆ ਨੂੰ ਅਜੇ ਵੀ ਹੋਪ ਹੈ ਕਿ ਜੀ ਅਸੀਂ ਜਿਹੜਾ ਉਹ ਇਹ ਡੀਲ ਨੂੰ ਕਲਿੰਚ ਕਰ ਲਈਏ। ਔਰ ਉਹਨੇ ਕਿਹਾ ਕਿ ਜੀ ਵੀ ਹੈਵ ਆਲਰੇਡੀ ਬਿਗਨ ਬਾਇਲੇਟਰਲ ਨੈਗੋਸ਼ੀਏਸ਼ਨਸ ਫॉर ਅ ਟ੍ਰੇਡ ਐਗਰੀਮੈਂਟ। ਮੋਦੀ ਨੂੰ ਜਿਹੜਾ ਹੋਸਟ ਕੀਤਾ ਸੀ ਡੋਨਲਡ ਟਰੰਪ ਨੇ ਫਰਵਰੀ 'ਚ, ਐਂਡ ਦੇ ਐਗਰੀਡ ਟੂ ਐਕਸਪੈਂਡ ਐਕਸੈਸ ਟੂ ਈਚ ਅਦਰਸ ਮਾਰਕੀਟਸ। ਵੀ ਆਰ ਹੋਪਫੁਲ ਆਫ ਰੀਚਿੰਗ ਐਨ ਐਗਰੀਮੈਂਟ ਬਿਫੋਰ ਦਾ ਟੈਰਿਫ ਸਸਪੈਂਸ਼ਨ ਐਂਡਸ ਔਨ ਜੁਲਾਈ 9, ਕਿਉਂਕਿ 9 ਜੁਲਾਈ ਤੱਕ ਪੌਜ਼ ਦਿੱਤਾ ਹੋਇਆ, ਅਦਰਵਾਈਜ਼ ਫੁੱਲ ਲੱਗਣਗੇ। ਸੋ ਸਾਨੂੰ ਇਹ ਨਜ਼ਰ ਆ ਰਿਹਾ ਕਿ ਵੀ ਇਹਨੂੰ ਕਹਿੰਦੇ ਨੇ ਕਿਆ ਪਿੱਦੀ ਕਾ ਸ਼ੋਰਬਾ। ਕਿੰਨਾ ਰੌਲਾ ਪਾਇਆ ਹੋਇਆ ਸੀ, ਕਿੰਨਾ ਦੂਜਾ। ਔਰ ਹਕੀਕਤ ਇਹ ਹੈ ਕਿ ਵੀ ਅਲਟੀਮੇਟਲੀ ਤਾਕਤਵਰ ਹੀ ਹੁੰਦਾ ਹੈ, ਤੇ ਹੌਲੋ ਤੁਸੀਂ ਥੋਥਾ ਚਨਾ ਬਾਜੇ ਖਾਣਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਮਰਨ ਮੁਨਸਾ ਸੂਰਿਆ ਹੱਕ ਹੈ। ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਦੂਜੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਵਿਖੇ ਹੋਣ ਜਾ ਰਹੇ ਹਨ। ਸਮਾਗਮਾਂ ਦੀ ਲੜੀ 9 ਜੂਨ ਤੋਂ 18 ਜੂਨ ਤੱਕ ਚੱਲੇਗੀ। ਰੋਜ਼ਾਨਾ ਸ਼ਾਮ 6 ਵਜੇ ਤੋਂ 9 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਸ਼੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਬਲਵਿੰਦਰ ਸਿੰਘ, ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਭਾਈ ਰਵਿੰਦਰ ਸਿੰਘ ਅਤੇ ਕਮਲਜੀਤ ਸਿੰਘ ਸਮੇਤ ਹੋਰ ਵੀ ਉੱਘੇ ਪ੍ਰਚਾਰਕ ਤੇ ਬੁਲਾਰੇ ਹਾਜ਼ਰੀ ਲਵਾਉਣਗੇ। 14 ਜੂਨ 2025 ਦਿਨ ਸ਼ਨੀਵਾਰ ਨੂੰ ਦੁਪਹਿਰ 2 ਵਜੇ ਭਾਈ ਹਰਦੀਪ ਸਿੰਘ ਨਿੱਜਰ ਯਾਦਗਾਰੀ ਬਿਲਡਿੰਗ ਵਿਖੇ ਵਿਸ਼ੇਸ਼ ਸ਼ਹੀਦੀ ਕਾਨਫਰੰਸ ਹੋਵੇਗੀ, ਜਿਸ ਵਿੱਚ ਡਾਕਟਰ ਅਮਰਜੀਤ ਸਿੰਘ ਵਾਸ਼ਿੰਗਟਨ DC, ਅਮਨਦੀਪ ਸਿੰਘ ਕੈਲੀਫੋਰਨੀਆ, ਮਨਿੰਦਰ ਸਿੰਘ ਸਰੀ ਵੱਲੋਂ ਕੌਮੀ ਸੰਘਰਸ਼ ਤੇ ਸਿੱਖ ਰਾਜਨੀਤੀ ਤੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। 15 ਜੂਨ 2025 ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਭਾਈ ਨਿੱਜਰ ਦੇ ਸ਼ਹੀਦੀ ਸਥਾਨ ਤੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਜਾਵੇਗਾ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਿੱਖ ਸੰਗਤ ਨੂੰ ਇਨ੍ਹਾਂ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ, ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਕਿ ਭਾਰਤ ਸਰਕਾਰ ਦਾ ਨਜ਼ਲਾ ਬਹੁਤ ਜਲਦੀ ਸੋਸ਼ਲ ਮੀਡੀਆ ਤੇ ਡਿੱਗਣ ਵਾਲਾ ਹੈ। ਔਰ ਭਾਰਤ ਦੇ ਹੋਮ ਸਿਕਿਉਰਿਟੀ ਦਾ ਕਹਿਣਾ ਹੈ ਕਿ ਉਹ ਸੋਸ਼ਲ ਮੀਡੀਆ ਤੇ ਤਿੱਖੀਆਂ ਪੋਸਟਾਂ ਪਾਉਣ ਵਾਲਿਆਂ ਨੂੰ ਯੂਪਾ ਕਾਨੂੰਨ ਥੱਲੇ ਗ੍ਰਿਫਤਾਰ ਕਰਨਗੇ। ਭਾਰਤ ਸਰਕਾਰ ਅਨੁਸਾਰ ਉਸ ਨੇ ਭਾਰਤ ਵਿੱਚ 40 ਜਥੇਬੰਦੀਆਂ ਨੂੰ ਦਹਿਸ਼ਤਗਰਦ ਐਲਾਨਿਆ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਭਾਰਤ ਦੇ ਵਿੱਚ ਜਦੋਂ ਤੋਂ 2014 ਤੋਂ ਬਾਅਦ ਖਾਸ ਤੌਰ ਤੇ ਮੋਦੀ ਪਾਵਰ 'ਚ ਆਇਆ, ਹਾਲਾਂ ਉਹਨੇ ਇਹਨਾਂ ਸਾਰੇ 11 ਸਾਲਾਂ ਦੇ ਵਿੱਚ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ। ਦਾ ਮਤਲਬ ਇਹ ਹੈ ਕਿ ਵੀ ਉਹਦੀ ਲੋਕਾਂ ਦੇ ਸਾਹਮਣੇ ਕੋਈ ਅਕਾਊਂਟੇਬਿਲਟੀ ਨਹੀਂ ਹੈ। ਜੇ ਆਪਣੇ ਤਰਜ਼ ਦੇ ਅਕਸ਼ੇ ਕੁਮਾਰ ਵਰਗਿਆਂ ਤੋਂ ਕਿਰਾਇਆ ਵੀ ਤਾਂ ਇਹੀ ਪੁੱਛਦਾ ਸੀ ਕਿ ਅੰਬ ਤੁਸੀਂ ਕਿਵੇਂ ਚੂਪਦੇ ਸੀ। ਪਹਿਲਾਂ ਉਹਦੀ ਗਿਟਕ ਕੱਢ ਕਰਦੇ ਸੀ ਕਿ ਸਣੇ ਗਿਟਕ ਮੂੰਹ 'ਚ ਪਾ ਲੈਂਦੇ ਸੀ, ਤੇ ਗਿਟਕ ਹੱਥੋਂ ਨਿਕਲਦੀ ਸੀ, ਫਿਰ ਕੀ ਕਰਦੇ ਸੀ, ਹੱਥ ਧੋਂਦੇ ਸੀ ਕਿ ਨਹੀਂ ਧੋਂਦੇ ਸੀ। ਇੱਦਾਂ ਦੇ ਇੰਟਰਵਿਊ ਦੇ ਸਵਾਲ ਉਹ ਪੁੱਛ ਰਿਹਾ। ਲੇਕਿਨ ਇਹ ਔਰ ਜਿਹੜੇ ਮੇਨ 600-700 ਚੈਨਲ ਉਹਨਾਂ ਦਾ ਹੈ, ਉੱਥੇ ਤਾਂ ਉਹਨਾਂ ਨੇ ਪੂਰਾ ਕਾਬੂ ਕੀਤਾ ਹੈ। ਜੇ ਕੋਈ ਇੱਕ ਅੱਧਾ ਜਿਹੜਾ ਉਹਨਾਂ ਦੇ ਗੁਣੀਆਂ 'ਚ ਫਿੱਟ ਨਹੀਂ ਸੀ ਹੁੰਦਾ ਪੱਤਰਕਾਰ, ਜੇ ਉਹ ਕਿਸੇ ਚੈਨਲ 'ਤੇ ਬੈਠਾ ਸੀ ਜਿਵੇਂ NDTV ਵਰਗੇ, ਤੇ ਉਹਨਾਂ ਨੇ ਬਾਹਰ ਕਢਾਇਆ। ਉਹ ਅਡਾਨੀ ਨੇ ਉਹ ਪੂਰਾ ਚੈਨਲ ਹੀ ਖਰੀਦ ਲਿਆ। ਸੋ ਇਸ ਲੈਵਲ ਦੇ ਉੱਤੇ, ਲੇਕਿਨ ਇਹਦੇ ਬਾਵਜੂਦ ਕਿ ਵੀ ਉਹਨਾਂ ਨੇ ਕਿਵੇਂ ਫੇਸਬੁੱਕ ਨੂੰ ਔਰ ਦੂਸਰੇ ਸੋਸ਼ਲ ਪਲੇਟਫਾਰਮ ਨੂੰ ਆਪਣੇ ਹਿੱਤਾਂ ਦੇ ਲਈ ਵਰਤਿਆ, ਇਸ ਸਭ ਦੇ ਚਲਦਿਆਂ ਵੀ ਵਿਦਨ ਸੋਸ਼ਲ ਮੀਡੀਆ ਜਿਹੜਾ ਹੈ ਉਹ ਇੰਡੀਆ ਦਾ ਜਾਂ ਮੋਦੀ ਦਾ ਖਾਸ ਤੌਰ ਤੇ
ਇਹ ਜਿਹੜਾ ਸੋ ਕਾਲਡ ਆਪਰੇਸ਼ਨ ਸੰਦੂਰ ਦਾ ਜਿਹੜਾ ਜਲੂਸ ਨਿਕਲਿਆ, ਜਿਵੇਂ ਸੰਦੂਰ ਖਿਲ ਰਿਹਾ ਸਾਰੇ ਪਾਸੇ, ਇਸ ਨੇ ਉਹਨਾਂ ਨੂੰ, ਭਾਰਤੀ ਸਰਕਾਰ ਨੂੰ ਇਸ ਗੱਲ ਦੇ ਉੱਤੇ ਲੈ ਆਂਦਾ ਹੈ ਕਿ ਵੀ ਅਲਟੀਮੇਟਲੀ ਉਹਨਾਂ ਦਾ ਝੂਠ ਦਾ ਨੈਰੇਟਿਵ ਵਿਕਣ ਦਾ ਜਿਹੜਾ ਹੁਣ ਕੰਮ ਹੈ ਉਹ ਘਟ ਗਿਆ ਲੱਗਦਾ, ਔਰ ਲੋਕਾਂ 'ਚ ਸ਼ੱਕ ਸ਼ੁਬੇ ਨੇ। ਔਰ ਇਸ ਨੂੰ ਇੱਕ ਪਾਸੇ ਦਾ ਕਾਊਂਟਰ ਕਰਨ ਲਈ ਉਹਨਾਂ ਨੇ ਆਪਣੀਆਂ ਜਿਹੜੀਆਂ ਜਾਲੀ ਜਿਹੇ ਸਰਵੇ करवाने वाले ग्रुप ने वो इंडिया सर्वे करा रहे हैं कि मोदी जी कितने मशहूर हैं, मोदी जी ने जो ऑपरेशन संदूर किया, लोग क्या सोचते हैं। उन्होंने ही सर्वे, उन्होंने लोग उहदे चों बड़ा शो कर रहे हैं कि जी मोदी अजे भी उहदी पॉपुलैरिटी कायम है, अजे भी उहदी जिहड़ी है वो प्रसिद्धि नूं कोई आंच नहीं आई सारे च, और मोदी जिहड़ा वो लोकां दे भावनावां दा जिहड़ा वो ठीक ਜਿਹੜਾ ਉਹ ਤਰਜਮਾਨੀ ਕਰਦਾ, ਲੇਕਿਨ ਹਕੀਕਤ ਉਹਨਾਂ ਨੂੰ ਵੀ ਪਤਾ ਹੈ ਕੀ ਹੈ। ਔਰ ਇਸ ਲਈ ਜਦੋਂ ਈਵਨ ਇਹ ਕਨਫਲਿਕਟ ਪੀਰੀਅਡ ਚੱਲ ਰਿਹਾ ਸੀ, 8000 YouTube ਚੈਨਲ ਔਰ ਦੂਸਰੇ ਜਿਹੜੇ ਨੇ ਇਹਨਾਂ ਨੇ ਬਲੌਕ ਕਰਤੇ ਸੀ, ਜਿਨ੍ਹਾਂ ਦੇ ਵਿੱਚ ਈਵਨ BBC ਵਰਗੇ ਆ ਜਿਹੜਾ ਨੈਟਵਰਕ ਆ ਉਹਦੀ ਉਰਦੂ ਸਰਵਿਸ ਵੀ ਸੀ ਕਿ ਹਕੀਕਤ ਬਾਹਰ ਨਾ ਆਏ। ਫਿਰ ਅਸੀਂ ਪੰਜਾਬ ਦੇ ਹਵਾਲੇ ਨਾਲ ਗੱਲ ਕੀਤੀ ਵੀ ਉਹਨਾਂ ਨੇ ਇਸ ਮੌਕੇ ਨੂੰ ਲੱਭਿਆ ਕਿ ਵੀ ਉਹਨਾਂ ਨੇ ਜਿਹੜੇ ਦੋਵੇਂ ਪੰਜਾਬਾਂ ਦੀ ਸਾਂਝਾਂ ਦੀ ਗੱਲ ਕਰਨ ਵਾਲੇ ਯੂਟਿਊਬਰ ਸੀ ਜਾਂ ਕੋਈ ਟਰੈਵਲ ਬਲੌਗ ਬਣਾ ਰਿਹਾ ਹੈ, ਉਹਨਾਂ ਦੇ ਉੱਤੇ ਐਸਪਾਇਨੇਜ, ਜਸੂਸੀ ਦਾ ਇਲਜ਼ਾਮ ਲਾ ਕੇ ਜੋਤੀ ਮਲਹੋਤਰਾ ਹੋਏ, ਜਸਬੀਰ ਸਿੰਘ ਹੋਏ, ਹੋਰ ਪਤਾ ਨਹੀਂ ਕਿੰਨੇ ਨੇ। ਇਹ ਤਾਂ ਇਸ ਲਈ ਨੇ ਕਿ ਵੀ ਉਹ ਖਬਰਾਂ 'ਚ ਨੇ। ਔਰ ਕੱਲ੍ਹ ਅਸੀਂ ਜਦੋਂ ਇਸ ਦੇ ਉੱਤੇ ਗੱਲ ਕੀਤੀ, ਸਾਡੇ ਉਸ ਪ੍ਰੈਜੈਂਟੇਸ਼ਨ ਨੂੰ ਵੀ ਵਿਊਅਰਸ ਵੱਲੋਂ ਪਸੰਦ ਕੀਤਾ ਗਿਆ। ਔਰ ਇਸ ਸਾਰੇ ਦੇ ਨਾਲ ਨਾਲ ਹੁਣ ਇਹ ਲੱਗਦਾ ਹੈ ਵੀ ਉਹਨਾਂ ਨੂੰ ਜਿਹੜੀ ਇੰਡੀਅਨ ਏਜੰਸੀਆਂ ਨੇ ਉਹ ਫਰਦਰ ਉਹਨਾਂ ਨੂੰ ਲੱਗਦਾ ਹੈ ਕਿ ਵੀ ਜੇ ਸੋਸ਼ਲ ਮੀਡੀਆ ਨੂੰ ਥ੍ਰੋਟਲ ਕਰ ਦਿੱਤਾ ਜਾਏ, ਉਹਦੀ ਆਵਾਜ਼ ਘੁੱਟ ਦਿੱਤੀ ਜਾਏ, ਤੇ ਸ਼ਾਇਦ ਜਿਹੜਾ ਉਹਨਾਂ ਦਾ ਨੈਰੇਟਿਵ ਝੂਠ ਦਾ ਉਹ ਵਿਕਦਾ ਰਹੇ। ਔਰ ਇਸ ਦੇ ਉੱਤੇ ਅੱਜ ਮੈਂ ਇਹ ਦੇਖ ਰਿਹਾ ਸੀ ਕਿ ਜਿਹੜਾ ਯੂਨੀਅਨ ਹੋਮ ਸੈਕਟਰੀ ਆ ਗੋਬਿੰਦ ਮੋਹਨ, ਉਹਨੇ ਕਿਹਾ ਜੀ ਅਸੀਂ IT ਸੈੱਲ ਆਪਣੇ ਨੂੰ ਬਹੁਤ ਮਜ਼ਬੂਤ ਕਰ ਰਹੇ ਹਾਂ ਤਾਂ ਕਿ ਕਾਊਂਟਰ ਟੈਰਰਿਸਟ ਪ੍ਰੋਪੇਗੈਂਡਾ ਜਿਹੜਾ ਹੈ ਸੋਸ਼ਲ ਮੀਡੀਆ ਤੇ ਉਹਦਾ ਜਵਾਬ ਦਿੱਤਾ ਜਾਏ। ਤੁਹਾਡੇ ਤੋਂ ਵੱਡਾ ਦਹਿਸ਼ਤਗਰਦ ਕੌਣ ਹੈ, ਔਰ ਤੁਹਾਡੇ ਤੋਂ ਵੱਡਾ ਝੂਠ ਪਰੋਸਣ ਵਾਲਾ, ਝੂਠ ਕੱਢਣ ਵਾਲਾ ਨੈਟਵਰਕ ਕਿਹੜਾ ਹੈ? ਹਜ਼ਾਰਾਂ ਬੰਦੇ ਆਲਰੇਡੀ IT ਦੇ ਤੁਸੀਂ ਇਸ ਕੰਮ ਤੇ ਲਾਏ ਹੋਏ ਨੇ। ਪਰ ਇਹ ਆਰਗੂਮੈਂਟ ਇਸ ਲਈ ਦਿੱਤਾ ਜਾ ਰਿਹਾ ਤਾਂ ਕਿ ਜਿਹੜੇ ਆਜ਼ਾਦਾਨਾ ਤੌਰ ਤੇ ਸੱਚ ਬਾਹਰ ਲਿਆਉਣ ਵਾਲੇ ਨੇ ਉਹਨਾਂ ਦੀ ਆਵਾਜ਼ ਨੂੰ ਕੁੱਟਿਆ ਜਾਏ। ਔਰ ਉਹਨਾਂ ਨੇ ਕਿਹਾ ਕਿ ਜੀ ਗਵਰਨਮੈਂਟ ਇਜ਼ ਸਟਰੈਂਥਨਿੰਗ IT ਸੈੱਲ and cyber surveillance to counter terrorist propaganda being spread on social media ਕਿ ਦਹਿਸ਼ਤਗਰਦ ਦਾ ਜਿਹੜਾ ਪ੍ਰੋਪੇਗੈਂਡਾ ਉਹ ਚੱਲ ਰਿਹਾ। ਉਹਨਾਂ ਨੇ ਕਿਹਾ ਜਿਹੜੇ ਦਹਿਸ਼ਤਗਰਦ ਨੇ ਉਹ ਸੋਸ਼ਲ ਮੀਡੀਆ ਨੂੰ ਐਡਵਾਂਸ ਕਰ ਰਹੇ ਨੇ, ਸੋਸ਼ਲ ਮੀਡੀਆ ਨੂੰ ਇਸਤੇਮਾਲ ਕਰ ਰਹੇ ਨੇ ਆਪਣਾ ਨੈਰੇਟਿਵ ਦੇਣ ਦੇ ਲਈ। ਔਰ ਉਹ ਸਿਰਫ ਸਰਵੇਲੈਂਸ ਜਾਂ ਸਪਾਇਨੇਜ ਲਈ ਨਹੀਂ, ਡਰੋਨਸ ਦਾ ਜਾਂ ਦੂਜੇ ਇਸਤੇਮਾਲ ਕਰਦੇ। ਔਰ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਬਹੁਤ ਨੈਰੇਟਿਵ ਸਿਰਜੇ ਹੋਏ ਨੇ। ਕੁਛ ਮੁਲਕ ਔਰ ਕੁਛ ਕਮਿਊਨਿਟੀਜ਼ ਜਿਹੜੀਆਂ ਨੇ ਉਹ ਇਸ 'ਚ ਦਹਿਸ਼ਤਗਰਦੀ ਦੇ ਨਾਲ ਨੂੰ ਪ੍ਰਮੋਟ ਕਰ ਰਹੀਆਂ ਨੇ, ਕਿਤੇ ਮਜ਼ਹਬ ਦੇ ਨਾਂ 'ਤੇ, ਕਿਤੇ ਤੁਹਾਡੇ ਤੋਂ ਵੱਡਾ ਹੋਰ ਕੌਣ ਝੂਠਾ ਹੈ, ਤੁਸੀਂ ਮਜ਼ਹਬ ਨੂੰ ਇਸਤੇਮਾਲ ਕਰਦੇ ਹੋ ਔਰ ਹਿੰਦੂ ਮੁਸਲਮਾਨ ਕਰਦੇ ਹੋ। ਔਰ ਉਹਨੇ ਕਿਹਾ ਜੀ ਅਸੀਂ, ਸਾਡੀ ਗਵਰਨਮੈਂਟ ਨੇ 25 ਪੁਆਇੰਟ ਦੀ ਇੰਟੈਗਰੇਟਿਡ ਪਲਾਨ ਬਣਾਈ ਹੈ ਕਿ ਜਿਹੜੇ ਫਾਈਨੈਂਸ਼ੀਅਲ ਸੋਰਸ ਨੇ ਦਹਿਸ਼ਤਗਰਦੀ ਦੇ, ਉਸ ਨੂੰ ਅਸੀਂ ਕਿਵੇਂ ਕਰਬ ਕਰਨਾ ਹੈ। ਇਸ ਦੇ ਨਾਲ ਅਸੀਂ ਨਾਰਥ ਈਸਟ, ਉੱਤਰ ਪੂਰਬ ਦੀਆਂ ਸਟੇਟਾਂ 'ਚ ਇੰਸਰਜੈਂਸੀ ਨੂੰ ਵੀ ਕਰਬ ਕਰਨਾ ਹੈ, ਫੇਕ ਕਰੰਸੀ ਨੂੰ ਵੀ ਕਰਨਾ ਹੈ। ਔਰ ਦੂਸਰਾ ਇਹਦੇ ਨਾਲ ਨਾਲ ਉਹਨੇ ਕਿਹਾ ਜੀ ਅਸੀਂ ਇਹ ਹਦਾਇਤਾਂ ਕਰਤੀਆਂ ਪੁਲਿਸ ਨੂੰ ਤੇ ਦੂਸਰੀਆਂ ਇਨਵੈਸਟੀਗੇਟਿਵ ਏਜੰਸੀਜ਼ ਨੂੰ, ਦੇ ਵਰ ਐਨਕਰੇਜਡ to not hesitate to use strict provisions under the Unlawful Activities Prevention Act ਜਿਹਨੂੰ ਯੂਆਪਾ ਕਹਿੰਦੇ ਨੇ, in all cases where it, ਉਹਨਾਂ ਨੂੰ ਕਹਿ ਰਹੇ ਨੇ ਡੱਕੋ ਸਾਰਿਆਂ ਨੂੰ ਯੂਆਪਾ ਦੇ ਥੱਲੇ। ਨਾਲ ਉਹਨੇ ਕਿਹਾ ਵੀ ਅਸੀਂ 40 ਗਰੁੱਪਾਂ ਨੂੰ ਆਲਰੇਡੀ ਜਿਹੜਾ ਉਹ ਦਹਿਸ਼ਤਗਰਦ ਜਥੇਬੰਦੀਆਂ ਲਾਣ ਦਿੱਤਾ। ਔਰ ਇਹ ਗੱਲ ਉਹ ਐਵੇਂ ਕਿਵੇਂ ਨਹੀਂ ਕਹਿ ਰਿਹਾ, 23rd ਨੈਸ਼ਨਲ ਸਿਕਿਉਰਿਟੀ ਗਾਰਡ ਕਾਊਂਟਰ ਟੈਰਰ ਇੰਟਰਨੈਸ਼ਨਲ ਸੈਮੀਨਾਰ ਦੇ ਵਿੱਚ ਉਹ ਬੋਲਦਿਆਂ ਕਹਿ ਰਿਹਾ, ਜਿਹਦੇ 'ਚ ਈਵਨ 50 ਮੁਲਕਾਂ ਦੇ ਡੈਲੀਗੇਟ ਵੀ ਬੈਠੇ ਹੋਏ ਨੇ। ਔਰ ਉਹਨੇ ਕਿਹਾ ਕਿ ਬਈ ਸਪੌਂਟੇਨੀਅਸ ਵਾਰ ਔਨ ਦਾ ਸਾਈਬਰ ਫਰੰਟ ਇਹ ਹੈ, ਔਰ ਅਸੀਂ ਇਸ ਨੂੰ ਜਿਹੜੇ ਲੋਕ ਰੈਡੀਕਲਾਈਜ਼ ਕਰ ਰਹੇ ਨੇ ਯੂਥ ਨੂੰ ਸੋਸ਼ਲ ਮੀਡੀਆ ਰਾਹੀਂ, ਜਿਨ੍ਹਾਂ ਦੇ ਮਾਈਂਡ ਅਜੇ ਬੜੇ ਸ਼ੇਪਿੰਗ 'ਚ ਨੇ, ਡਿਸਇਨਫੋਰਮੇਸ਼ਨ ਫੈਲਾ ਰਹੇ ਨੇ, ਮਿਸਇਨਫੋਰਮੇਸ਼ਨ ਫੈਲਾ ਰਹੇ ਨੇ, ਉਹਨਾਂ ਨੂੰ ਅਸੀਂ ਕਰਬ ਕਰਨ ਦੇ ਲਈ ਇਹ ਤੌਰ ਤਰੀਕੇ ਵਰਤ ਰਹੇ। ਸੋ ਆਉਣ ਵਾਲੇ ਪੀਰੀਅਡ ਦੇ ਵਿੱਚ ਜਿਹੜੇ ਥੋੜ੍ਹੀ ਬਹੁਤ ਹਾਲਾਂ ਜਿਹੜੇ ਕ੍ਰਿਟਿਸਾਈਜ਼ ਕਰਨ ਵਾਲੇ ਨੇ ਉਹ ਪ੍ਰੋ ਇੰਡੀਆ ਟੂ ਦਾ ਬੂਟ ਨੇ,
ਲੇਕਿਨ ਉਹਨਾਂ ਦੀ ਵੀ ਆਵਾਜ਼ ਨੂੰ ਇਹ ਖਤਮ ਕਰਨ ਵੱਲ ਜਾ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਹੰਗ ਸਿੰਘ ਜੀ, ਸੋਨਮੈਲ ਜੀ, ਡਾਕਟਰ ਪਰਮਜੀਤ ਸਮਰਾਜ ਜੀ ਬੜੇ ਪਿਆਰ ਨਾਲ ਫਤਿਹ ਬੁਲਾਉਂਦੇ ਨੇ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਅਵਤਾਰ ਸਿੰਘ ਜੀ ਵੀ ਔਰ ਮੁਹੰਮਦ ਯਾਕੂਬ ਜੀ ਵੀ ਇਹ डॉक्टर कहते हैं कि जी डॉक्टर साहब और मिस नीलम कौर, उम्मीद है कि आप खैरियत से होंगी और खालसा जिंदाबाद कहते हैं। थैंक यू सो मच। तुसीं कल नहीं आए, थोड़ी कल की गैर हाजिरी लग चुकी है। और सरबजीत सिंह जी और राजविंदर कौर जी और फिर इसी तरह मोहम्मद याकूब जी कहते डॉक्टर साहब इस्लाम एक है, शिया एक है, फ़िरका है और ईरान शिया और इंडिया का बेस्ट फ्रेंड है। ईरान शिया मुल्क है। हाँ जी। सो इंडिया इस्लाम का दुश्मन है। सो अमरजीत सिंह सैनी जी भी और राजविंदर कौर जी भी और इसी तरह हाँ जी कुलदीप कौर जी और अमरपाल सिंह जी भी, अब्दुल गफूर जी भी, लव फ्रॉम कैलिफोर्निया एंड पाकिस्तान सर। और फिर इसी बहुत तरह शुक्रिया जी। अमरजीत निज्जर जी भी और गुरबाज सिंह जी भी, बिलाल अहमद जी भी, ये भी सानू जड़े ने हैलो कहते हैं और खालसा जिंदाबाद कहते हैं। और जतिंदर सिंह जी भी और जून 84 अखी देखे मंजर खालसा जिंदाबाद कहते हैं। धालीवाल जिंदाबाद। और फिर इसी तरह हाँ जी एम कौर जी भी और फिर इसी तरह कुलविंदर सिंह जी भी, सतनाम सिंह जी भी, सुखजीवन बच्चू जी भी। डॉक्टर साहब नुपा जी का मैसेज पढ़ दो। टीके अर्निंग जी भी खालसा जिंदाबाद कहते हैं। अमन सिंह खालसा जी भी, फतेह एंड राज खालसा जिंदाबाद। और कहते हैं कि मीरी पीरी दे मालक बंदी छोड़ दा तार धन धन श्री गुरु हरगोबिंद साहिब जी के प्रकाश पुरब दियां सरबत संगतां नूं लख लख मुबारकां जी भी, तुहानूं भी जी भी। और फिर इस तरह बिलाल अहमद जी कहते हैं डॉक्टर साहब दुनिया ऑलवेज पावर के साथ खड़ी होती है और डॉक्टर साहब इंडियन फीमेल पायलट पाकिस्तान के पास है। इट्स कंफर्म बैकग्राउंड में बहुत कुछ चल रहा है जी। और इंद्रप्रीत सिंह जी भी और इसी तरह सिंह गर्चा जी भी, आरिफ माजिद जी भी और राजनप्रीत सिंह जी भी। और फिर इसी तरह ये आपस में चैट कर रहे हैं मोहम्मद याकूब जी बिलाल जी नाल। और बिलाल जी कहते हैं कि पाकिस्तानी आर्मी चीफ इन USA, पाकिस्तानी एयर चीफ इन चाइना, पाकिस्तानी नेवल चीफ इन नॉर्वे। और आज शहबाज शरीफ UAE जा रहे हैं। सो कुछ तो है नहीं, उन्होंने विक्ट्री ली है। इस वे पाकिस्तान ਦੀ ਇੱਜ਼ਤ ਜਿੱਥੇ ਇਸਲਾਮਿਕ ਵਰਲਡ ਦੇ ਵਿੱਚ ਵਧੀ ਹੈ, ਦੁਨੀਆ ਦੀਆਂ ਤਾਕਤਾਂ ਨੇ ਵੀ ਦੇਖਿਆ ਕਿ ਵੀ ਸਟੇਟ ਆਫ ਦਾ ਆਰਟ ਉਹਨਾਂ ਦੀ 에ਅਰ ਫੋਰਸ ਹੈ। ਔਰ ਉਹਨਾਂ ਨੇ ਆਪਣਾ ਨੈਰੇਟਿਵ ਵੀ ਬਿਲਕੁਲ ਕਲੀਅਰ ਨਾਲ ਦੀ ਨਾਲ ਪ੍ਰੈਸ ਬਰੀਫਿੰਗਸ ਵੀ ਕਰਦੇ ਰਹੇ। ਸੋ ਇਸ ਦੇ ਕਰਕੇ ਪਾਕਿਸਤਾਨ ਦੀ ਇੱਜ਼ਤ ਵਧੀ ਹੈ ਔਰ ਜ਼ਾਹਰ ਹੈ ਵੀ ਫੌਜ, 에ਅਰ ਫੋਰਸ ਔਰ ਨੇਵਲ ਔਰ ਉਹਨਾਂ ਸਾਰਿਆਂ ਦੀ ਇਹ ਰੈਕਗਨੀਸ਼ਨ ਔਰ ਕੁਛ ਨਾ ਕੁਛ ਹੋ ਸਕਦਾ ਹੈ ਆਉਣ ਵਾਲੇ ਪੀਰੀਅਡ 'ਚ ਕੋਈ ਨਵੇਂ ਅਲਾਇੰਸਿਸ ਵੀ ਬਣ ਰਹੇ ਹੋਣ ਜਿਨ੍ਹਾਂ ਦੇ ਵਿੱਚ ਜਿਹੜਾ ਪਾਕਿਸਤਾਨ, ਟਰਕੀ ਔਰ ਜਿਵੇਂ ਇਸ ਸਾਰੇ ਕਨਫਲਿਕਟ ਦੇ ਵਿੱਚ ਜਿਹੜਾ ਉਹ ਸਾਥ ਦਿੱਤਾ ਜਿਨ੍ਹਾਂ ਮੁਲਕਾਂ ਨੇ। ਅਜ਼ਰਬਾਈਜਾਨ ਨਾਲ ਖੜਿਆ ਖੁੱਲ੍ਹ ਕੇ, ਟਰਕੀ ਖੜਿਆ, ਇੰਡੀਆ ਤਾਂ ਬੈਨ ਕਰ ਰਿਹਾ। ਹੁਣ ਮੋਦੀ ਨੇ ਆਉਣਾ ਇੱਥੇ, ਉਹ ਪਹਿਲਾਂ ਕਰ ਰਿਹਾ ਜੀ ਅਸੀਂ ਸਾਈਪਰਸ ਪਹਿਲਾਂ ਜਾਣਾ, ਉਹ ਟਰਕੀ ਨੂੰ ਅੱਖਾਂ ਦਿਖਾ ਰਹੇ ਕਿਉਂਕਿ ਸਾਈਪਰਸ ਦਾ ਕਲੇਮ ਜਿਹੜਾ ਉਹ ਬਿਟਵੀਨ ਟਰਕੀ ਐਂਡ ਗ੍ਰੀਸ ਝਗੜਾ, ਇੱਕ ਹਿੱਸਾ ਟਰਕੀ ਇਨਫਲੂਐਂਸ ਹੈ, ਇੱਕ ਹਿੱਸਾ ਗ੍ਰੀਸ। ਸੋ ਇਹ ਬੱਚਿਆਂ ਵਾਲੀਆਂ ਹਰਕਤਾਂ ਕਰ ਰਹੇ ਨੇ ਪਰ ਆਲਰੇਡੀ ਦੁਨੀਆ ਜਿਹੜੀ ਹੈ ਉਸ ਨੇ ਦੇਖ ਲਿਆ ਵੀ ਪਾਕਿਸਤਾਨ ਜਿਹੜਾ ਹੈ ਉਸ ਦੀ ਕੀ ਅਹਿਮੀਅਤ ਹੈ। ਔਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਬਿਲਾਲ ਜੀ ਨੂੰ ਕਹਿੰਦੇ ਨੇ ਕਿ ਤੁਸੀਂ ਜਿਹੜਾ ਹੈ ਉਹ ਲਾਹੌਰ ਦੀਆਂ ਕੰਧਾਂ ਤੇ ਕਹਿੰਦੇ ਨੇ ਉਹ ਲਿਖ ਦਿਓ ਖਾਲਸਾ ਜ਼ਿੰਦਾਬਾਦ। ਔਰ ਫਿਰ ਇਸੇ ਤਰ੍ਹਾਂ ਫਿਰ ਜਵਾਬ ਦਿੰਦੇ ਨੇ बिलाल जी कहते डॉक्टर साहब एंड याकूब भाई लाहौर में खालिस्तान तहरीक की ज़रूरत नहीं है, वक्त पड़ने पर जो है लाहौर सिख जड़ा है वो भाइयों के साथ खड़ा है। और बलहार सिंह कंग जी भी और बलविंदर सिंह जी भी, फिर इसी तरह खान बनारस जी भी, इंद्रजीत सिंह संधू जी भी, बलविंदर सिंह जी भी, वो भी श्री गुरु हरगोबिंद साहिब जी के प्रकाश दिहाड़े दीयां वधाइयां दिंदे ने। और मोहम्मद सलमान जी भी गुड मॉर्निंग कहते हैं। और शरदा सिंह जी भी और फिर इसी तरह मोहम्मद तायब जी कहते सिख
ਯੂਟਿਊਬਰਸ ਨੂੰ ਪਾਕਿਸਤਾਨ ਦਾ ਪੋਜ਼ਿਟਿਵ ਫੇਸ ਦਿਖਾਣ ਕਰਕੇ ਇੰਡੀਅਨ ਗਵਰਨਮੈਂਟ ਪਨਿਸ਼ ਕਰ ਰਹੀ ਹੈ ਔਰ ਸਿੱਖ ਯੂਟਿਊਬਰਸ ਦਾ ਸਾਡੇ ਤੇ ਆਸਾਨ ਹੈ ਜਿਨ੍ਹਾਂ ਇੰਡੀਆ ਵਿੱਚ ਪਾਕਿਸਤਾਨ ਦਾ ਅਸਲੀ ਫੇਸ ਦਿਖਾਇਆ। ਹਾਂ ਨਹੀਂ ਇਹ ਚਲੋ ਭਰਾਵਾਂ ਦਾ ਕੋਈ ਅਹਿਸਾਨ ਕੀ ਹੁੰਦਾ ਹੈ, ਲੇਕਿਨ ਇੰਡੀਆ ਨੂੰ ਬਹੁਤ ਤਕਲੀਫ ਹੋਈ ਕਿ ਵੀ ਇਹ ਦੋਵੇਂ ਪੰਜਾਬਾਂ ਦੇ ਲੋਕ ਨੇੜੇ ਆ ਰਹੇ ਨੇ ਔਰ ਤਾਰੀਫ ਕਰਦੇ ਨੇ ਔਰ ਹੈ ਵੀ ਕਾਬਲੇ ਤਾਰੀਫ। ਜਦੋਂ ਕੋਈ ਵੀ ਸਿੱਖ ਕਹਿੰਦਾ ਵੀ ਜਿੰਨੀ ਇੱਜ਼ਤ ਔਰ ਮਾਣ ਸਾਨੂੰ ਪਾਕਿਸਤਾਨ 'ਚ ਮਿਲਿਆ ਜਾਂ ਮਿਲਦਾ ਹੈ ਉਹਨਾਂ ਦੁਨੀਆ 'ਚ ਕਿਤੇ ਨਹੀਂ ਹੈ, ਇੱਕ ਫੈਕਟ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਬਲਜੀਤ ਫਰਾਚ ਵੀ ਸਭ ਦਾ ਬਹੁਤ ਬਹੁਤ ਸ਼ੁਕਰੀਆ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ, ਦੇਖਦੇ ਦਿਓ TV 84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।